ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਅੱਜ ਦੇ ਸ਼ਨੀਚਰਵਾਰ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਜੀ ਨੂੰ ਆਖਦੇ ਹਾਂ। ਅਟਰਨੀ ਜੇ ਟੇਰਕਿਆਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ, ਜੋ ਕਿ ਆਪਾਂ ਨੂੰ US ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਖਬਰਾਂ ਬਾਰੇ ਤੇ ਜੋ ਕੁਛ ਵੀ ਚੱਲ ਰਿਹਾ ਆ ਵੱਖ-ਵੱਖ ਇਸ਼ੂਜ਼ ਦੇ ਬਾਰੇ ਆਪਾਂ ਨੂੰ ਜਾਣਕਾਰੀ ਦਿੰਦੇ ਆਪਣੇ ਨਾਲ ਜੁੜ ਚੁੱਕੇ ਨੇ। ਅਟਰਨੀ ਟੇਰਕਿਆਣਾ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕਿਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ, ਅਵਤਾਰ ਸਿੰਘ, ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸਨੀ, ਪੁਰੇਵਾਲ, ਯੂਨੀਵਰਸਿਟੀ, ਪਰਮਜੀਤ ਸਿੰਘ, ਦਿਓਲ, ਫਰੈਜ਼ਨੋ, ਲਖਵੀਰ ਸਿੰਘ, ਸਮਰਾ, ਟੈਕਸਸ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ, ਸਿੱਧੂ, ਵਿੰਦਰ, ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ, ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ, ਲੈਥਰੋਪ, ਗੁਰਬੀਰ ਸਿੰਘ, ਬਰਾੜ, ਫਰੈਜ਼ਨੋ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਟਰਨੀ ਟੇਰਕਿਆਣਾ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਆਪਾਂ ਅੱਜ ਦੇ ਮੇਨ ਟੌਪਿਕ ਵੱਲ ਵਧੀਏ। ਕੀ ਲੇਟੈਸਟ ਅਪਡੇਟਸ USCIS ਨੂੰ ਲੈ ਕੇ ਜਾਂ ਹੋਰ ਸਰਕਟਸ ਨੂੰ ਲੈ ਕੇ ਕੀ ਵਰਕ ਪਰਮਿਟ ਨੂੰ ਅਪਡੇਟਸ ਚੱਲ ਰਹੀਆਂ? ਸੋ ਪਹਿਲਾਂ ਤਾਂ ਜੀ USCIS ਨੇ ਅਨਾਉਂਸ ਕੀਤਾ, ਬਾਕੀਆਂ ਨੂੰ ਤਾਂ ਚਲੋ ਪਤਾ ਹੀ ਸੀਗਾ, ਜਿਹੜਾ ਜਦੋਂ ਸੈਲਮ ਆਪਾਂ ਫਾਈਲ ਕਰੀਦਾ ਸੀਗਾ ਉਹਦੀ ਜਿਹੜੀ ਰਿਸੀਟ ਸੀਗੀ ਉਹਨੂੰ 3 ਕੁ ਮਹੀਨੇ ਜਿੱਦਾਂ ਲਾ ਰਹੇ ਸੀਗੇ ਕਈ ਕੇਸਿਸ ਦੇ ਵਿੱਚ, ਜ਼ਿਆਦਾ ਵੀ ਗਈਆਂ ਦੇ, ਤੇ ਇਨਕਨਸਿਸਟੈਂਟ ਸੀਗਾ। ਤੇ ਅੱਜ ਉਹਨਾਂ ਨੇ ਆਪ ਹੀ ਐਡਮਿਟ ਕੀਤਾ ਕਿ ਡਿਲੇ ਉਹਨਾਂ ਦੇ ਚੱਲਦੇ ਆ। ਸੋ ਸਾਡੀ ਜਾਣ ਥੋੜੀ ਜਿਹੀ ਸੌਖੀ ਹੋਈ, ਕਿਉਂਕਿ ਉਹ 'ਚ ਬੜੀ ਕਲਾਇੰਟ ਦੀ ਸੀਗੀ ਕਿ ਯਾਰ ਮੇਰੇ ਦੋਸਤ ਦਾ ਆ ਗਿਆ, ਮੇਰਾ ਕਿਉਂ ਨਹੀਂ ਰਿਸੀਟ ਨੋਟਿਸ ਆਇਆ। ਠੀਕ ਹੈ। ਤੇ ਉਹਨਾਂ ਦੀ ਵੈਬਸਾਈਟ ਤੇ ਅੱਜ ਉਹਨਾਂ ਨੇ ਅਨਾਉਂਸ ਕੀਤਾ ਕਿ ਸਾਨੂੰ ਟਾਈਮ ਉਹਦਾ ਲੱਗ ਰਿਹਾ। ਤੇ ਜਦੋਂ ਇਹ 3 ਮਹੀਨੇ ਬਾਅਦ ਰਿਸੀਟ ਨੋਟਿਸ ਦਿੰਦੇ ਸੀਗੇ, ਜਿਹੜੇ ਇਮੀਗ੍ਰੇਸ਼ਨ ਗਲਤੀ ਕੀ ਕਰਦੇ ਸੀਗੇ ਕਿ ਨੋਟਿਸ ਦੀ ਜਿਹੜੀ ਡੇਟ ਸੀਗੀ ਉਹ 3 ਮਹੀਨੇ ਬਾਅਦ ਦੀ ਪਾ ਰਹੇ ਸੀਗੇ, ਜਿਹਦੇ ਕਰਕੇ ਕਿ ਵਰਕ ਪਰਮਿਟ ਦਾ ਕਲੌਕ ਵੀ ਜਿਹੜਾ ਸੀਗਾ ਲੇਟ ਸ਼ੁਰੂ ਹੋ ਰਿਹਾ ਸੀਗਾ। ਸੋ ਅੱਜ ਉਹਨਾਂ ਨੇ ਆਪਣੀ ਵੈਬਸਾਈਟ ਤੇ ਇਹ ਕਿਹਾ ਕਿ ਜੇ ਤੁਸੀਂ ਸਾਨੂੰ ਪ੍ਰੂਫ ਦਿਖਾ ਦੋਗੇ ਕਿ ਤੁਸੀਂ 589 ਫਾਈਲ ਕੀਤਾ ਜਿੱਦਣ ਤੋਂ ਅਸਾਈਲਮ ਦੀ ਆਪਣੀ ਐਪਲੀਕੇਸ਼ਨ ਫਾਈਲ ਕੀਤੀ ਆ, ਅਸਾਈਲਮ ਆਫਿਸ ਵਾਲਿਆਂ ਦੀ ਗੱਲ ਕਰ ਰਹੇ ਆਪਾਂ, ਤੇ ਤੁਹਾਡਾ ਜਿਹੜਾ ਕਲੌਕ ਆ ਉਹ ਉਸ ਦਿਨ ਤੋਂ ਆਪਾਂ ਚੱਲਦੀ ਮੰਨਾਂਗੇ। ਸੋ ਇਹ ਇੱਕ ਮੇਜਰ ਜਿਹੜੀ ਚੇਂਜ ਸੀਗੀ। 3 ਕੁ ਮਹੀਨੇ ਜਿਹੜੇ ਖਾ ਜਾਂਦੇ ਸੀਗੇ ਸਾਡੇ, ਉਹ ਇਹਨਾਂ ਨੇ ਸਾਨੂੰ ਵਾਪਸ ਦੇ ਦਿੱਤੇ ਆ ਕਾਈਂਡ ਆਫ। ਠੀਕ ਹੈ, ਠੀਕ ਹੈ, ਚਲੋ। ਇਹਦੇ ਨਾਲ ਛੋਟੀਆਂ ਮੋਟੀਆਂ ਹੋਰ ਖਬਰਾਂ, ਇੱਕ ਸਾਡੇ ਆਪਣੇ ਕੇਸ ਦੇ ਰਿਲੇਟਡ ਹੀ, ਇੱਕ ਕਿਸੇ ਦਾ ਕੇਸ ਸੀਗਾ ਸਾਡੇ ਕੋਲ। ਠੀਕ ਹੈ। ਜੱਜ ਜੌਨਸਨ ਸੀਗਾ, 80% ਰੇਟਿੰਗ ਆ, ਵਧੀਆ ਜੱਜ ਸੀਗਾ, ਕਾਫੀ ਬੰਦੇ ਦੇ ਬਿਆਨ ਵੀ ਸਾਰੇ ਸਹੀ ਹੋਏ। ਤੇ ਸਰਕਾਰੀ ਵਕੀਲ ਜਿਹੜਾ ਸੀਗਾ ਉਹ ਆਮ ਆਦਮੀ ਪਾਰਟੀ ਦੇ, ਉਹਨੇ ਕੋਈ ਖਾਸ ਐਵੀਡੈਂਸ ਸਬਮਿਟ ਨਹੀਂ ਕੀਤਾ ਸੀਗਾ, ਆਮ ਆਦਮੀ ਪਾਰਟੀ ਦਾ ਐਵੀਡੈਂਸ ਸਬਮਿਟ ਕੀਤਾ ਸੀਗਾ, ਉਹਨੂੰ ਲੈ ਕੇ ਆ ਗਿਆ। ਤੇ ਜੱਜ ਸਾਰਾ ਜਿਹੜਾ ਤਰੀਕ ਤਰੂਕ ਹੋਣ ਤੋਂ ਬਾਅਦ 20-25 ਮਿੰਟ ਇੱਥੇ ਆਮ ਆਦਮੀ ਪਾਰਟੀ ਵਾਲੇ ਤੇ ਲੱਗਾ ਰਿਹਾ। ਤੇ ਜੱਜ ਨੇ ਕੇਸ ਜਿਹੜਾ ਸੀਗਾ ਅਪਰੂਵ ਨਹੀਂ ਕੀਤਾ, ਡਿਨਾਈ ਨਹੀਂ ਕੀਤਾ। ਕਹਿੰਦਾ 30 ਦਿਨ ਦਾ ਸਾਨੂੰ, ਮਤਲਬ ਕਿ ਜਿਹੜਾ ਕਲਾਇੰਟ ਆ ਉਹਦੇ ਵਕੀਲ ਨੂੰ ਮੌਕਾ ਦੇ ਰਹੇ ਆ ਕਿ ਐਡੀਸ਼ਨਲ ਐਵੀਡੈਂਸ ਸਬਮਿਟ ਕਰੋ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਦਿੱਲੀ ਦੇ ਵਿੱਚ ਜਿੱਤ ਆ, ਪੰਜਾਬ ਦੇ ਵਿੱਚ ਜਿੱਤ ਆ, ਕਿਉਂ ਨਹੀਂ ਬੰਦਾ ਸੇਫ ਰਹਿ ਸਕਦਾ। ਤੇ ਉਹ ਬੰਦੇ ਦਾ ਕੇਸ ਇਹ ਸੀਗਾ ਕਿ ਉਹ ਆਮ ਆਦਮੀ ਪਾਰਟੀ ਦਾ ਸਪੋਰਟਰ ਸੀਗਾ। ਸੋ ਬੇਸਿਕਲੀ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਸਪੋਰਟਰ ਸੀਗੇ ਜਾਂ ਡਾਇਰੈਕਟ ਵੀ ਮੈਂਬਰ ਨਹੀਂ ਵੀ ਸੀਗੇ, ਪਰ ਕਹਿ ਲਓ ਕਿ ਇਨ ਸਪਿਰਿਟ ਸਪੋਰਟ ਕਰਦੇ ਸੀਗੇ, ਹੈ ਨਾ, ਜਿਹਦੇ ਬਿਆਨਾਂ ਦੇ ਵਿੱਚ ਕੁਛ ਵੀ ਇੱਦਾਂ ਦਾ ਜ਼ਿਕਰ ਆ, ਉਹਨਾਂ ਨੂੰ ਇਹ ਦੱਸਣ ਦਾ ਮਕਸਦ ਇਹ ਹੈ ਕਿ ਉਹ ਇਸ ਚੀਜ਼ ਨੂੰ ਕਾਫੀ ਡੂੰਘਾਈ ਦੇ ਵਿੱਚ ਪੁੱਛ ਰਹੇ ਆ ਤੇ ਕਾਫੀ ਵੱਡਾ ਮੁੱਦਾ ਇਹਦਾ ਬਣਾ ਰਹੇ ਆ। ਤੇ ਤੁਹਾਨੂੰ ਜਿਹੜਾ ਸੀਗਾ ਆਪਣਾ ਹੁਣ ਦੱਸਣਾ ਪੈਣਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਤੁਹਾਨੂੰ ਕਿਉਂ ਨਹੀਂ ਬਚਾ ਸਕਦੀ ਹੈ। ਸੋ ਇਹਦਾ ਹੁਣ 30 ਡੇਜ਼ ਦੇ ਬਾਅਦ 30 ਦਿਨ ਦਿੱਤੇ ਉਹਨਾਂ ਨੇ ਸਾਨੂੰ ਬਰੀਫ ਸਬਮਿਟ ਕਰਨ ਨੂੰ। ਓਕੇ। ਤੇ ਬਾਕੀ ਸਾਰਾ ਕੁਝ ਸਹੀ ਆ, ਤੇ ਦੇਖਦੇ ਆ ਹੁਣ ਜੱਜ ਕਿਹੜੇ ਪਾਸੇ ਨੂੰ ਜਾਂਦਾ। ਤੇ ਦੂਜੀ ਚੀਜ਼ ਉਹਨੇ ਇਹ ਕਹੀ ਸੀਗੀ ਕਿ ਜੱਜ ਨੇ ਕਿ ਜੇ ਆਮ ਆਦਮੀ ਪਾਰਟੀ ਦਾ ਤੁਸੀਂ ਨਹੀਂ ਦਿਖਾ ਸਕਦੇ ਤਾਂ ਹਿਊਮੈਨੀਟੇਰੀਅਨ ਅਸਾਈਲਮ ਜਿਹੜਾ ਮੈਂ ਉਹ ਕੰਸੀਡਰ ਕਰਨ ਲਈ ਰੈਡੀ ਹੋ ਸਕਦਾ, ਕਿਉਂਕਿ ਬੰਦੇ ਦੇ ਕੇਸ ਦੇ ਵਿੱਚ ਫੈਕਟਰ ਇੱਦਾਂ ਦੇ ਹੈਗੇ ਆ ਕਿ ਮੈਨੂੰ ਲੱਗਦਾ ਮੈਂ ਸ਼ਾਇਦ ਹਿਊਮੈਨੀਟੇਰੀਅਨ ਅਸਾਈਲਮ ਦੇ ਸਕਦਾ। ਸੋ ਫਿਰ ਬਾਅਦ ਤੁਹਾਨੂੰ ਦੱਸਾਂਗੇ ਕਿ ਕੀ ਫੈਸਲਾ ਕੀਤਾ ਜੱਜ ਨੇ। ਇਹਦੇ ਵਿੱਚ ਇੱਕ ਚੀਜ਼ ਮੈਂ ਨਾਲ ਹੀ ਪੁੱਛਣਾ ਚਾਹੁੰਦਾ, ਜਿੱਦਾਂ ਵੀ ਆਮ ਆਦਮੀ ਪਾਰਟੀ ਦੇ ਜਿੱਦਾਂ ਕਿਹਾ ਵੀ ਸਮਰਥਕ ਆ, ਕਿਹੜੀ ਚੀਜ਼ ਤੋਂ ਉਹ ਸ਼ੋਅ ਕਰਦੇ? ਕੀ ਤੁਹਾਡੇ ਉਹ ਸੋਸ਼ਲ ਮੀਡੀਆ ਕੰਟੈਂਟ ਤੇ ਜਾਂਦੇ ਆ, ਦੇਖਦੇ ਆ, ਜਾਂ ਕਿੱਦਾਂ ਉਹ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜਾ ਕੋਈ ਜਿਹਨੇ ਕੇਸ ਕੀਤਾ ਵੀ ਉਹਦਾ ਸਪੋਰਟਰ ਹੋ ਸਕਦਾ? ਕਈਆਂ ਨੇ ਤਾਂ ਲਿਖਿਆ ਹੀ ਹੁੰਦਾ ਕਿ ਹਨਾ ਆਹ 2
3 ਪਾਰਟੀਆਂ ਮਾੜੀਆਂ, ਆਹ ਪਾਰਟੀ ਨੂੰ ਮੈਂ ਸਪੋਰਟ ਕਰਦਾ ਵਾਂ। ਹੂੰ। ਤੇ ਕਈ ਤਾਂ ਏਦਾਂ ਦੇ ਵੀ ਕੇਸ ਹੁੰਦੇ ਆ ਜਿਹੜੇ ਡਾਇਰੈਕਟਲੀ ਬੰਦਾ ਮੈਂਬਰ ਹੀ ਹੁੰਦਾ ਆਮ ਆਦਮੀ ਪਾਰਟੀ ਦਾ। ਉਹਨਾਂ ਓਕੇ। ਦਾ ਕਲੇਮ ਹੀ ਐਕਚੁਅਲੀ ਕਈਆਂ ਦਾ ਕਲੇਮ, ਇੱਕ ਬੰਦੇ ਨੇ ਸਾਡੇ ਨਾਲ ਕੰਸਲਟੇਸ਼ਨ ਕੀਤੀ ਸੀਗੀ ਸਿਰਫ ਇਸ ਗੱਲੋਂ, ਕਹਿੰਦਾ ਯਾਰ ਭਾਜੀ ਮੇਰਾ ਕੇਸ ਸੀਗਾ, ਮੇਰੀ ਤਰੀਕ ਆ ਰਹੀ ਆ, ਤੇ ਉਹਦਾ ਜਿਹੜਾ ਸਾਰਾ ਕੇਸ ਸੀਗਾ ਉਹ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਉਹ, ਤੇ ਕਹਿੰਦਾ ਹੁਣ ਮੇਰੀ ਸਿਚੁਏਸ਼ਨ ਕਿੱਦਾਂ ਵਾ, ਕਿ ਸਟਰੋਂਗ ਹੋਈ ਆ ਕਿ ਵੀਕ ਹੋਈ ਆ। ਹੂੰ। ਯਾਰ ਮਾੜੀ ਖਬਰ ਆ, ਤੇਰੀ ਸਿਚੁਏਸ਼ਨ ਜਿੱਦਾਂ ਪਹਿਲਾਂ ਤੋਂ ਕੇਸ ਲਾਇਆ ਸੀਗਾ ਉਸ ਤੋਂ ਬਾਅਦ ਹੁਣ ਜਿਹੜੀ ਵੀਕ ਹੋਈ ਆ, ਸਟਰੋਂਗ ਨਹੀਂ ਹੋਈ। ਪਰ ਕੰਟਰੀ ਕੰਡੀਸ਼ਨ ਐਵੀਡੈਂਸ ਵਗੈਰਾ ਕਾਫੀ ਹੈਗਾ, ਜਿਹਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਵਗੈਰਾ ਉਹਨਾਂ ਨੂੰ ਵੀ ਤੰਗ ਕੀਤਾ ਗਿਆ। ਕਾਫੀ ਇਦਾਂ ਦੀਆਂ ਹੋਰ ਖਬਰਾਂ, ਮਤਲਬ ਇਦਾਂ ਨਹੀਂ ਕਿ ਕੋਈ ਬੰਦਾ ਵਿਦਆਊਟ ਆਪਸ਼ਨਸ ਆ, ਇੱਕ ਬਿਲਕੁਲ ਨਵੀਂ ਪਾਰਟੀ ਆ। ਸੋ ਬਿਗ ਡੀਲ ਨਹੀਂ ਹੈਗੀ, ਦੱਸਣ ਦਾ ਮਕਸਦ ਸਿਰਫ ਇਹੀ ਹੈਗਾ ਕਿ ਉਹ ਚੀਜ਼ ਨੂੰ ਵੀ ਹੁਣ ਤੁਸੀਂ ਫੈਕਟਰ ਕਰਨਾ, ਉਹਨੂੰ ਭੁੱਲਣਾ ਨਹੀਂ ਹੈਗਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਆਮ ਆਦਮੀ ਪਾਰਟੀ ਬਾਰੇ ਵੀ ਕੁਝ ਪੁੱਛਿਆ ਜਾਊਗਾ, ਉਹਦੇ ਬਾਰੇ ਪੁੱਛਿਆ ਜਾਊਗਾ। ਠੀਕ ਹੈ ਜੀ। ਠੀਕ ਹੈ। ਇਸ ਤੋਂ ਇਲਾਵਾ ਇੱਕ ਆਪਣਾ ਹੋਰ ਕੇਸ ਸੀਗਾ, ਉਹਦੀ ਆਪਾਂ ਵੀਡੀਓ ਵੀ ਪਾਈ ਸੀ ਟਿਕਟੌਕ ਵਗੈਰਾ ਤੇ, ਜਿਸ 'ਚ ਆਪਾਂ ਕਿਹਾ ਸੀਗਾ ਕਿ ਬੰਦੇ ਦਾ ਕੇਸ ਜੱਜ ਨੇ ਪਾਸ ਕਰਤਾ, ਪਰ ਸਰਕਾਰੀ ਵਕੀਲ ਬੜਾ ਚਿੜਾ ਜਿਹਾ ਸੀਗਾ, ਕਹਿੰਦਾ ਮੈਂ ਅਪੀਲ ਕਰਨੀ ਆ। ਪਹਿਲਾਂ ਵੀ ਬੜਾ ਉਹਨੇ ਰੌਲਾ ਪਾਇਆ ਸੀਗਾ ਕਿ ਮੈਂ ਜਾਣਾ, ਤੇ ਕੇਸ ਦੇ ਵਿੱਚ ਕੁਝ ਖਾਸ ਬੋਲਿਆ ਨਹੀਂ, ਤੇ ਉਹਦਾ ਵੀ ਹੁਣ ਉਹੀ ਹਾਲ ਹੈ ਕਿ ਅਪੀਲ ਦੀ ਡੈਡਲਾਈਨ ਨਿਕਲ ਗਈ, ਉਹਨੇ ਅਪੀਲ ਨਹੀਂ ਕੀਤੀ। ਅੱਛਾ, ਤੇ ਸਰਕਾਰੀ ਵਕੀਲ ਨੇ। ਸੋ ਬੰਦੇ ਨੂੰ ਵਧਾਈਆਂ ਜੀ। ਤੇ ਪਰ ਇਹ ਹੈ ਕਿ ਮਹੀਨੇ ਵਿਚਾਰੇ ਦੀ ਜਾਨ ਐਵੇਂ ਸੁੱਕਣੇ ਪਾਈ ਰੱਖੀ, ਕੋਈ ਲੋੜ ਨਹੀਂ ਸੀਗੀ, ਜੇ ਨਹੀਂ ਅਪੀਲ ਕਰਨੀ ਸੀ, ਲੱਗਦਾ ਵੀ ਢਿੱਲਾ ਜਿਹਾ ਹੀ ਸੀਗਾ। ਸਹੀ ਹੈ। ਤੇ ਇੱਕ 4th ਸਰਕਿਟ ਦਾ ਸਾਡਾ ਕੇਸ ਸੀਗਾ, ਜਿਹੜਾ 4th ਸਰਕਿਟ ਜਾ ਕੇ ਕਾਫੀ ਕੰਪਲੈਕਸ ਹੋਇਆ ਸੀਗਾ। 3 ਜੱਜਾਂ ਚੋਂ ਇੱਕ ਜੱਜ ਸਾਡੇ ਨਾਲ ਐਗਰੀ ਕਰ ਗਿਆ ਸੀਗਾ, 2 ਜੱਜ ਨਹੀਂ ਐਗਰੀ ਕੀਤੇ ਸੀਗੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜਾ ਇਹਦਾ ਥੱਲੇ ਵਕੀਲ ਆ, ਉਹਨੇ ਜਿਹਨੇ ਪਹਿਲਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਜਾਂ ਇਮੀਗ੍ਰੇਸ਼ਨ ਜੱਜ ਮੋਰੇ ਜਿਹੜਾ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ, ਤਾਂ ਕਰਕੇ ਆਪਾਂ ਸਰਕਿਟ ਕੋਰਟ ਦੇ ਵਿੱਚ ਇਹਦੀ ਗੱਲ ਨਹੀਂ ਸੁਣਾਂਗੇ। ਉਸ ਕੇਸ ਦੇ ਵਿੱਚ ਆਪਾਂ ਜਿਹੜਾ ਸੀਗਾ ਅਟਰਨੀ ਦੇ ਖਿਲਾਫ ਕੰਪਲੇਂਟ ਕਰਕੇ, ਮੈਟਰ ਆਫ ਲਜ਼ਾਡਾ ਇੱਕ ਕੇਸ ਹੁੰਦਾ ਜਿਹਦੇ ਵਿੱਚ ਕਿ ਤੁਸੀਂ ਕਾਫੀ ਸਾਰੇ ਸਟੈਪਸ ਫੋਲੋ ਕਰਨੇ ਹੁੰਦੇ ਆ, ਤੁਸੀਂ ਦੱਸਣਾ ਹੁੰਦਾ ਕਿ ਪੁਰਾਣੇ ਅਟਰਨੀ ਦੀ ਐਕਚੁਅਲ ਦੇ ਵਿੱਚ ਗਲਤੀ ਕੀ ਸੀਗੀ। ਤੇ ਉਹ ਵਾਲਾ ਕੇਸ ਜਿਹੜਾ ਸੀਗਾ, ਉਹ ਹੁਣ ਸਾਡਾ ਉਹਦਾ ਨੰਬਰ ਲੱਗ ਰਿਹਾ, ਉਹਦੇ ਹੁਣ ਬਰੀਫਿੰਗ ਵਗੈਰਾ ਜਿਹੜੀ ਉਹ ਸਬਮਿਟ ਹੋਣ ਜਾ ਰਹੀ ਹੈ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ, ਤੇ ਉਹਨੂੰ ਹੁਣ ਵੇਖਦੇ ਆ ਕਿ BIA ਰੀਓਪਨ ਕਰਦਾ ਕਿ ਨਹੀਂ ਕਰਦਾ। ਸੋ ਇਹ ਬੰਦੇ ਦਾ ਜਿਹੜਾ ਕੇਸ ਆ, ਇਹ ਇੰਟਰਸਟਿੰਗ ਹੈ। ਇਹਨੂੰ ਛੋਟੀ ਜਿਹੀ ਖਬਰ ਦਊਂਗਾ ਮੈਂ, ਮੇਨਲੀ ਇਹਦਾ ਇਹ ਸੀਗਾ, ਤੇ ਆਪਾਂ ਇੱਕ ਪੂਰਾ ਟੌਪਿਕ ਆਪਾਂ ਡਿਸਕਸ ਕੀਤਾ ਸੀਗਾ ਕਿ ਕਿੱਦਾਂ ਡਿਨਾਈ ਹੋਇਆ ਇਹਨੂੰ, ਜਿਹੜੇ ਇੰਡੀਅਨ ਕੌਂਸੂਲੇਟ ਵਾਲੇ ਬੰਦੇ ਸੀਗੇ, ਜੇਲ੍ਹ 'ਚ ਆ ਕੇ ਧਮਕੀਆਂ ਦਿੱਤੀਆਂ ਸੀਗੀਆਂ, ਤੇ ਇਹਦੀ ਮਰਜ਼ੀ ਤੋਂ ਬਿਨਾਂ। ਸੋ ਉਸ ਚੀਜ਼ ਦਾ ਇਹਦਾ ਕੇਸ ਸੀਗਾ। ਜਿਹੜਾ ਇਹਦਾ ਵਕੀਲ ਸੀਗਾ, ਉਹ ਜਦੋਂ ਇਹਦਾ ਕੇਸ, ਇਹਦਾ ਪਹਿਲਾਂ ਜੱਜ ਨੇ ਕੇਸ ਡਿਨਾਈ ਕਰਤਾ, ਜਿਹੜਾ ਸਟੈਂਡਰਡ ਮਾਨ ਪਾਰਟੀ ਵਾਲਾ ਹੁੰਦਾ, ਫਿਰ ਇਹਦਾ BIA ਕੋ ਗਿਆ। ਇਹਦਾ ਵਕੀਲ ਵਧੀਆ ਸੀਗਾ, ਉਹਨੇ ਇਹਦਾ ਕੇਸ ਜਿਹੜਾ ਰੀਓਪਨ ਕਰਾਇਆ, ਵਾਪਸ ਜੱਜ ਦੇ ਕੋਲ ਗਿਆ। ਪਰ ਜਦੋਂ ਵਾਪਸ ਜੱਜ ਦੇ ਕੋਲ ਗਿਆ, ਉਹ ਵਕੀਲ ਨੇ ਮਾਨ ਪਾਰਟੀ ਵਾਲੇ ਜਾਂ ਹੋਰ ਕਲੇਮ ਜਿਹੜੇ ਦੂਜੇ ਸੀਗੇ, ਉਹ ਚੰਗੇ ਤਰੀਕੇ ਨਾਲ ਆਰਟੀਕੂਲੇਟ ਨਹੀਂ ਕੀਤੇ। ਉਹਨੇ ਸਿਰਫ ਜਿਹੜਾ ਇੰਡੀਅਨ ਕੌਂਸੂਲੇਟ ਵਾਲਾ ਜਿਹੜਾ ਪਰਟੀਕੂਲਰ ਸੋਸ਼ਲ ਗਰੁੱਪ ਹੁੰਦਾ, ਕਿ ਇਹ ਕੌਂਸੂਲੇਟ ਵਾਲੇ ਬੰਦੇ ਆ ਕੇ ਇਹਨੂੰ ਧਮਕੀ ਕਿਉਂ ਦੇ ਰਹੇ ਆ, ਉਹਦੇ ਬੇਸ ਤੇ ਆਰਗਿਊ ਕੀਤਾ। ਉਹ ਬੰਦੇ ਨੇ ਇਹ ਦੱਸਿਆ ਸੀਗਾ ਕਿ ਉਹਦੇ ਬਾਕੀ ਹੋਰ ਕਾਫੀ ਯਾਰ ਦੋਸਤ ਵੀ ਸੀਗੇ ਵਕੀਲ ਦੇ, ਬਾਕੀ ਸਾਰੇ ਅਪਰੂਵ ਹੋ ਗਏ, ਉਹਦੇ ਕੈਲੀਫੋਰਨੀਆ 'ਚ ਵੀ ਕੇਸ ਅਪਰੂਵ ਹੋਏ ਸੀਗੇ, ਪਰ ਇਹਦਾ ਕੇਸ ਜਿਹੜਾ ਉਹਨੇ ਡਿਨਾਈ ਕਰਤਾ। ਸੋ ਕਹਿਣ ਦਾ ਮਤਲਬ ਸੀਗਾ ਕਿ ਵਕੀਲ ਨੇ ਕਾਈਂਡ ਆਫ ਬਹੁਤ ਵਧੀਆ ਕੰਮ ਕੀਤਾ ਸੀਗਾ, ਪਰ ਉਹਨੇ ਫਿਰ ਵੀ ਜਿਹੜਾ ਪੁਰਾਣੇ ਮੁੱਦੇ ਸੀਗੇ ਉਹਨੂੰ ਮੀਨਿੰਗਫੁਲੀ ਆਰਟੀਕੂਲੇਟ ਨਹੀਂ ਕੀਤਾ। ਬਾਏ ਦਾ ਟਾਈਮ ਬੰਦਾ ਸਾਡੇ ਕੋਲ ਆਇਆ, ਉਹ ਸਰਕਿਟ ਕੋਰਟ 'ਚ ਸੀਗਾ, 4th ਸਰਕਿਟ ਦੇ ਵਿੱਚ, ਤੇ 4th ਸਰਕਿਟ ਨੇ ਜਿਹੜਾ ਕੇਸ ਸੀਗਾ ਇਹ ਕਹਿ ਕੇ ਨਹੀਂ ਕੀਤਾ ਕਿ ਜਿਹੜੀਆਂ ਹੁਣ ਤੁਸੀਂ ਆਰਗੂਮੈਂਟਸ ਦੇ ਰਹੇ ਆ, ਮਤਲਬ ਜਿਹੜਾ ਆਪਾਂ ਉਹਦੇ ਵਕੀਲ ਆਰਗੂਮੈਂਟ ਦੇ ਰਹੇ ਆ, ਉਹ ਜਿਹੜੀਆਂ ਆਰਗੂਮੈਂਟਸ ਉਹਦੇ ਵਕੀਲ ਨੇ BIA ਮੋਰੇ ਤੇ ਇਮੀਗ੍ਰੇਸ਼ਨ ਜੱਜ ਮੋਰੇ ਨਹੀਂ ਦਿੱਤੀਆਂ, ਸੋ ਤੁਸੀਂ ਇਹ ਆਰਗੂਮੈਂਟਸ ਦੇ ਨਹੀਂ ਸਕਦੇ। ਸੋ ਇੱਕ ਜੱਜ ਸਾਡੇ ਨਾਲ ਐਗਰੀ ਕੀਤਾ ਸੀਗਾ, 2 ਜੱਜ ਸਾਡੇ ਨਾਲ ਐਗਰੀ ਨਹੀਂ ਕੀਤੇ। ਹੁਣ ਫੇਰ ਦੁਬਾਰਾ ਆਪਾਂ BIA ਦੇ ਕੋਲ ਜਾ ਰਹੇ ਆ, ਉਹੀ ਚੀਜ਼ ਅਪੀਲ ਹੋ ਰਹੀ ਹੈ ਕਿ ਸਾਡੀ ਕੀ ਗਲਤੀ ਹੈ ਭਾਈ। ਤੇ ਚੱਕਰ ਇਹਦੇ ਵਿੱਚ ਇਹ ਹੈ ਕਿ ਇੱਕ ਵਾਰੀ ਆਲਰੇਡੀ ਰੀਓਪਨ ਹੋ ਕੇ ਸਾਰਾ ਸਾਈਕਲ ਘੁੰਮ ਚੁੱਕਿਆ। ਹੁਣ ਇੰਟਰਸਟਿੰਗ ਕੇਸ ਹੈ, ਇਸ ਲਈ ਮੈਨੂੰ ਲੱਗਦਾ ਕਿ ਮੈਂ ਕਿਹਾ ਦੇਖੀਏ ਹੁਣ ਜੇ ਦੂਜੀ ਵਾਰੀ ਆਪਾਂ ਇਹਨੂੰ ਰੀਓਪਨ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਸੋ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ। ਠੀਕ ਹੈ। ਵਰਕ ਪਰਮਿਟ ਦੇ ਸਾਡੇ ਇਸ਼ੂ ਕਾਫੀ ਵੱਧ ਗਏ ਨੇ। ਵਰਕ ਪਰਮਿਟ ਦੇ ਵਿੱਚ ਕੀ ਹੋ ਰਿਹਾ ਸੀਗਾ ਕਿ ਵਰਕ ਪਰਮਿਟ ਦਾ ਰੂਲ ਇਹ ਹੁੰਦਾ ਕਿ ਜੇ ਬੰਦੇ ਦੀ ਆਪਣੀ ਡਿਲੇ ਕਰਕੇ ਵਰਕ ਪਰਮਿਟ, ਜੇ ਤੁਹਾਡੀ ਕਲੌਕ ਰੁਕਦੀ ਆ, ਤੇ ਜੇ ਤੁਸੀਂ ਆਪਣਾ ਡਿਲੇ ਕਰਦੇ ਹੋ, ਕੋਈ ਇਦਾਂ ਦੀ ਚੀਜ਼ ਕਰਦੇ ਆ ਜਿਹਦੇ ਕਰਕੇ ਡਿਲੇ ਹੁੰਦਾ, ਤਾਂ ਤੁਹਾਡੀ ਜਿਹੜੀ ਵਰਕ ਪਰਮਿਟ ਦੀ ਕਲੌਕ ਰੋਕ ਦਿੱਤੀ ਜਾਂਦੀ ਹੈ। ਸੋ ਹੁਣ ਡਿਲੇ ਕੀ ਆ? ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਲਾਅ ਆ ਸਾਨੂੰ ਐਜ਼ ਅ ਲਾਇਰ ਕਹਿੰਦਾ ਕਿ ਤੁਸੀਂ ਆਪਣਾ ਐਡਰੈਸ ਚੇਂਜ ਕਰਨਾ, ਤੁਸੀਂ ਵੈਨਿਊ ਚੇਂਜ ਕਰਨਾ, ਤੁਸੀਂ ਪਲੀਡਿੰਗਸ ਪਾਉਣੀਆਂ, ਤੁਸੀਂ ਕੇਸ ਪਾਉਣੇ ਆ, ਤੇ ਇਹਨਾਂ ਨੇ ਸਾਨੂੰ ਕਾਫੀ ਘੁੰਮਣ ਘੇਰੀਏ 'ਚ ਪਾਇਆ ਹੋਇਆ। ਸੋ ਆਪਾਂ ਹਰੇਕ ਫਾਰਮੂਲਾ ਲਾ ਕੇ ਦੇਖ ਚੁੱਕੇ ਹਾਂ। ਪਹਿਲਾਂ ਕਈਆਂ ਦਾ ਇੱਦਾਂ ਕਿ ਸਿਰਫ ਆਪਾਂ ਐਡਰੈਸ ਚੇਂਜ ਦਾ ਹੀ ਕਰਨਾ, ਉਹਦੇ ਵਿੱਚ ਵਰਕ ਪਰਮਿਟ ਰੋਕਤਾ। ਐਡਰੈਸ ਚੇਂਜ ਤੇ ਮੋਸ਼ਨ ਟੂ ਟ੍ਰਾਂਸਫਰ ਵੈਨਿਊ ਕੀਤੀ, ਉਹਦੇ ਵਿੱਚ ਵਰਕ ਪਰਮਿਟ ਰੋਕਤਾ ਕਿ ਤੁਸੀਂ ਅਸਾਈਲਮ ਨਹੀਂ ਫਾਈਲ ਕੀਤਾ। ਅਸਾਈਲਮ ਫਾਈਲ ਕੀਤਾ, ਉਸ ਤੋਂ ਬਾਅਦ ਮੋਸ਼ਨ ਟੂ ਟ੍ਰਾਂਸਫਰ ਕਰਤੀ, ਉਹਦੇ ਵਿੱਚ ਵਰਕ ਪਰਮਿਟ ਰੋਕਤਾ। ਸੋ ਵਰਕ
ਕਈਆਂ ਦਾ ਵਰਕ ਪਰਮਿਟ ਏਦਾਂ ਰੋਕਿਆ ਕਿ ਸਾਰਾ ਕੁਛ ਸਹੀ ਚੱਲ ਰਿਹਾ ਸੀਗਾ ਤੇ 150 ਦਿਨ ਹੋਣ ਲੱਗੇ ਸੀ, 148ਵੇਂ ਦਿਨ ਤੇ ਜਾ ਕੇ ਰੋਕ ਲਿਆ। ਸੋ ਵਰਕ ਪਰਮਿਟ ਦੇ ਕਾਫੀ ਜ਼ਿਆਦਾ ਇਹਨਾਂ ਦੇ ਮੁੱਦੇ ਜਿਹੜੇ ਸੀਗੇ ਹਰੇਕ ਪਾਸੋਂ, ਮਤਲਬ ਜਿਹੜੇ ਮਰਜ਼ੀ ਕੰਬੀਨੇਸ਼ਨ ਨਾਲ ਤੁਸੀਂ ਜਾਓ, ਉਹ ਕਾਫੀ ਇਮੀਗ੍ਰੇਸ਼ਨ ਨੇ ਜਿਹੜਾ ਕਲੂਕ ਜੇ ਰੋਕੇ ਹੋਏ ਆ। ਉਹਦੇ ਬਾਰੇ ਵੀ ਆਉਣ ਵਾਲੇ ਟਾਈਮ 'ਚ ਚਰਚਾ ਕਰਾਂਗੇ ਕਿ ਹੁਣ ਉਹਨੂੰ ਜਦੋਂ 150 ਦਿਨ ਹੁੰਦੇ ਆ, ਫਾਰਮੂਲਾ ਸਿੱਧਾ ਹੀ ਹੈ ਕਿ ਆਪਾਂ ਅਸਾਈਲਮ ਦੇ ਬੇਸ ਤੇ ਫਾਈਲ ਕਰਨੇ, ਕਿ ਆਪਾਂ ਅਸਾਈਲਮ ਫਾਈਲ ਕੀਤਾ ਸੀਗਾ, ਸਾਡੀ ਕੋਈ ਗਲਤੀ ਨਹੀਂ ਹੈਗੀ। ਕਲੌਕਸ ਚੱਲਦੇ ਰਹਿਣੇ ਚਾਹੀਦੇ ਆ, ਬੰਦਾ ਜਦੋਂ ਮੂਵ ਹੁੰਦਾ ਉਹਨੂੰ ਐਡਰੈਸ ਚੇਂਜ ਕਰਨਾ ਪੈਂਦਾ, ਵੈਨਿਊ ਚੇਂਜ ਕਰਨਾ ਪੈਂਦਾ। ਤੇ ਜੇ ਨਹੀਂ ਇਹ ਕਰਦੇ ਆ ਤਾਂ ਇਹਦੇ ਵਿੱਚ ਫਿਰ ਇਹੀ ਹੈ ਕਿ ਇੱਕ ਲਾਅ ਸੂਟ ਵਰਕ ਪਰਮਿਟ ਦੇ ਰਿਲੇਟਡ, ਜਿਹਦੇ ਵਿੱਚ ਕਿ ਇਮੀਗ੍ਰੇਸ਼ਨ ਨੇ ਨਜਾਇਜ਼ ਰੋਕੇ ਆ, ਉਹ ਇੱਕ ਵਰਕ ਪਰਮਿਟ ਦਾ ਵੱਡਾ ਸਾਰਾ ਲਾਅ ਸੂਟ ਕਰਨ ਦੀ ਸੋਚ ਰਹੇ ਆ। ਤੇ ਸੇਮ ਥਿੰਗ ਉਹਦੇ ਵਿੱਚ ਕਿ ਜੇ ਕਿਸੇ ਦੇ ਵੀ ਇਦਾਂ ਦੇ ਰੁਕੇ ਆ, ਕਲੂਕ ਰੁਕੀ ਹੋਈ ਆ, ਜਿਹਦੇ ਵਿੱਚ ਬੰਦੇ ਦੀ ਆਪਣੀ ਗਲਤੀ ਨਹੀਂ ਸੀਗੀ, ਉਹ ਸਾਨੂੰ ਸੰਪਰਕ ਕਰੇ। ਅਗਲੇ 4 ਤੋਂ 6 ਮਹੀਨਿਆਂ ਦੇ ਵਿੱਚ ਇੱਕ USCIS ਦੇ ਉੱਤੇ ਵਰਕ ਪਰਮਿਟ ਦੇ ਰਿਲੇਟਡ ਜਿਹੜਾ ਉਹ ਲਾਅ ਸੂਟ ਹੋਗਾ, ਜਿਹਦੀ ਉਹਨਾਂ ਨੇ ਨਜਾਇਜ਼ ਕਲੌਕ ਰੋਕੀ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਜਿੱਦਾਂ ਪਹਿਲਾਂ ਆਪਾਂ ਦੱਸਿਆ ਸੀਗਾ ਕਿ ਕਈ ਜਿਹੜੇ ਹੁਣ ਆ ਰਹੇ ਆ ਕਿ ਮੇਰੀ 2 ਮਹੀਨੇ ਬਾਅਦ ਹੀਅਰਿੰਗ ਆ, ਉਹ ਸਾਨੂੰ ਕਾਫੀ ਕੇਸਿਸ ਰਿਫਿਊਜ਼ ਕਰਨੇ ਪਏ ਆ, ਆਪਾਂ ਫੜ ਨਹੀਂ ਸਕੇ। ਸਿੰਪਲ ਰੀਜ਼ਨ ਸੀਗਾ ਕਿ ਇਨਫ ਟਾਈਮ ਨਹੀਂ ਸੀਗਾ, 1 ਮਹੀਨੇ ਦੇ ਵਿੱਚ ਕੇਸ ਤਿਆਰ ਨਹੀਂ ਹੋ ਸਕਦਾ। ਤੇ ਜਿਹੜੇ ਸ਼ਾਰਟ ਨੋਟਿਸ ਵਾਲੇ ਕੇਸ ਆ, ਅਜੇ ਵੀ ਕਲਾਇੰਟ ਜਿੱਦਾਂ ਕੰਟੈਕਟ ਕਰਦੇ ਆ, ਕਈਆਂ ਦੀ ਤਾਂ ਇਹ ਹੈ ਕਿ ਤਾਂ ਕੰਟੈਕਟ ਕਰਦੇ ਆ ਕਿ ਉਹ ਸਾਨੂੰ ਕਹਿੰਦੇ ਕਿ ਸਾਡਾ ਜਿਹੜਾ ਵਕੀਲ ਹੈ ਨਾ, ਉਹਨੂੰ ਪਤਾ ਹੀ ਨਹੀਂ ਮੇਰੀ ਹੀਅਰਿੰਗ ਆ ਗਈ ਹੈ, ਕਿ ਉਹਨੂੰ ਪਤਾ ਹੀ ਨਹੀਂ, ਉਹਨੇ ਮੈਨੂੰ ਦੱਸਿਆ ਨਹੀਂ ਕਿ ਮੇਰੀ ਅਗਲੇ ਮਹੀਨੇ ਹੀਅਰਿੰਗ ਆ। ਇੱਦਾਂ ਵੀ ਲੋਕੀ ਕੰਟੈਕਟ ਕਈ ਕਰਦੇ ਆ। ਸੋ ਤੁਹਾਡੇ ਨਾਲ ਸਿੰਪਥੀ ਆ ਪੂਰੀ, ਪਰ ਇੱਦਾਂ ਕਿ ਮੈਂ ਵੀ ਉਹਨੂੰ ਹੈਂਡਲ ਨਹੀਂ ਕਰ ਸਕਦਾ, ਕਿਉਂਕਿ 30 ਦਿਨ ਪਹਿਲਾਂ ਸਬਮਿਟ ਕਰਾਉਣਾ, ਦੇਖਣਾ। ਸੋ ਜੇ ਉੱਦਾਂ ਦੇ ਕੇਸ ਸਾਡੇ ਕੋਲ ਆਉਂਦੇ ਆ ਤਾਂ ਇੱਕੋ ਸ਼ਰਤ ਆ ਸਾਡੀ ਆਪਾਂ ਕੇਸ ਫੜਨ ਦੀ, ਕਿ ਆਪਾਂ ਉਹ ਤਰੀਕ ਨੂੰ ਅੱਗੇ ਮੂਵ ਕਰਾਉਣਾ, ਕੰਟੀਨਿਊਅਸ ਲੈਣੀ ਆ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਤੁਹਾਡੀ 2 ਮਹੀਨੇ ਬਾਅਦ ਹੀਅਰਿੰਗ ਆ ਤੇ ਕੰਟੀਨਿਊਅਸ ਉਹ 6 ਮਹੀਨੇ ਬਾਅਦ ਵੀ ਦੇ ਸਕਦੇ ਆ, ਤੇ ਉਹਨੂੰ ਅੱਗੇ 2-3 ਸਾਲ ਵੀ ਜਿਹੜਾ ਪੋਸਟਪੋਨ ਕਰ ਸਕਦੇ ਆ। ਸੋ ਬਿਲਕੁਲ ਜਿਹੜੇ 1 ਮਹੀਨੇ 2 ਮਹੀਨੇ ਵਾਲੇ ਜਿਹੜੇ ਕੇਸ ਆ, ਉਹ ਆਪਾਂ ਫੜ ਨਹੀਂ ਸਕਦੇ ਇਸ ਵੇਲੇ, ਠੀਕ ਆ। ਤੇ ਮਾਫੀ ਚਾਹੁੰਦੇ ਹਾਂ ਉਹਦੇ ਲਈ। ਲਾਸਟਲੀ ਹਾਊਸਕੀਪਿੰਗ ਦੀ ਇਹ ਖਬਰ ਆ, ਤੇ ਇਹ ਆਪਣਾ ਇੱਕ ਐਗਜ਼ਿਸਟਿੰਗ ਕਲਾਇੰਟ ਹੀ ਸੀਗਾ, ਤੇ ਦੱਸਣ ਦਾ ਹੈਗਾ ਮਤਲਬ ਸੀਗਾ ਕਿ ਹੈਗਾ ਕਲਾਇੰਟ। ਸੋ ਦੱਸਣ ਦਾ ਮਕਸਦ ਮੇਰਾ ਇਹ ਹੈ ਕਿ ਦੂਜੇ ਪਾਸੇ ਨੂੰ ਵੀ ਪਤਾ ਹੋਵੇ ਕਿ ਮਤਲਬ ਮੈਂ ਇੱਕ ਸਰਟਨ ਟਾਈਪ ਦੀ ਆਡੀਅੰਸ ਚਾਹੁੰਦਾ। ਹੁਣ ਕੀ ਹੈ ਕਿ ਬਹੁਤ ਜ਼ਿਆਦਾ ਹੈਡੇਕ ਆ, ਪਰੇਸ਼ਾਨੀ ਆ, ਲੋਕੀ ਜੇਲਾਂ ਜੁਲਾਂ 'ਚ ਆ, ਕਿਸੇ ਦਾ BIA ਲੱਗਾ। ਸੋ ਆਪਣੇ ਜਿਹੜੇ ਆਵਰਸ ਆ, ਲੋਡ ਨਾਲੋਂ ਵੱਧ ਜਿਹੜਾ ਹਰੇਕ ਬੰਦਾ ਜਿਹੜਾ ਕੰਮ ਕਰ ਰਿਹਾ, 22 ਦੇ 22 ਜਾਣੇ ਸਟਾਫ ਪੂਰੇ ਫੁੱਲ ਉੱਤੇ ਲੱਗੇ ਹੋਏ, ਤਾਂ ਵੀ ਕਹਿ ਲਓ ਕਿ ਇਨਫ ਨਹੀਂ ਹੁੰਦਾ ਹੈ ਨਾ। ਤਾਂ ਇੱਕ ਕੀ ਹੋਇਆ, ਬੰਦੇ ਨਾਲ ਮੈਂ ਗੱਲ ਕੀਤੀ, ਉਹਦਾ ਕੇਸ ਇਹ ਸੀਗਾ ਕਿ ਉਹਦੇ ਵਕੀਲ ਨੇ 2018 ਦੇ ਵਿੱਚ ਉਹਦੇ ਡਾਕੂਮੈਂਟ ਲਾਏ 22 ਦੇ, ਤੇ 2018 'ਚ ਉਹਦੀ ਤਰੀਕ ਸੀਗੀ, ਤੇ 2018 'ਚ ਉਹਦੀ ਤਰੀਕ ਅੱਗੇ ਮੂਵ ਹੋ ਗਈ, 2022 'ਚ ਆ ਗਈ। ਇਹ ਕਿਸੇ ਹੋਰ ਵਕੀਲ ਦੇ ਕੋਲ ਸੀਗਾ। 2018 ਦੇ ਵਿੱਚ ਜਦੋਂ ਡਾਕੂਮੈਂਟ ਲੱਗੇ ਤਾਂ ਉਹਦੇ ਵਿੱਚ ਇੱਕ ਮੈਡੀਕਲ ਲੈਟਰ ਲਾਈ ਗਈ ਕਿ ਬੰਦੇ ਨੇ ਫਲਾਨੀ ਕਲੀਨਿਕ ਦੇ ਵਿੱਚ ਜਾ ਕੇ ਇਲਾਜ ਕਰਾਇਆ। ਜਦੋਂ ਬੰਦਾ 2022 ਦੇ ਵਿੱਚ ਆਪਣੇ ਵਕੀਲ ਦੇ ਨਾਲ ਹੀਅਰਿੰਗ ਤੇ ਗਿਆ, ਤੇ ਉਹਨਾਂ ਨੇ ਕਲਾਇੰਟ ਦਾ ਕਹਿਣਾ ਇਹ ਹੈ ਕਿ ਵਕੀਲ ਦੀ ਗਲਤੀ ਹੈ। ਮੈਂ ਕਿਹਾ ਅੱਛਾ ਕੀ ਗਲਤੀ? ਉਹ ਕਹਿੰਦਾ ਕਿ ਵਕੀਲ ਨੇ ਵਕੀਲ ਨੂੰ ਮੈਨੂੰ ਤਿਆਰੀ ਕਰਾਉਣੀ ਚਾਹੀਦੀ ਸੀਗੀ, ਤੇ ਕਹਿੰਦਾ ਵਕੀਲ ਨੇ ਮੈਨੂੰ ਪੁਰਾਣੇ ਵਾਲੇ ਦਾ ਦੱਸਿਆ ਨਹੀਂ, 2018 ਵਾਲੇ ਦਾ, ਹਨਾ। ਤਾਂ ਉਹ ਜਦੋਂ 2022 ਦੇ ਵਿੱਚ ਹੀਅਰਿੰਗ ਦੇ ਵਿੱਚ ਗਿਆ, ਉਹਨੂੰ ਸਰਕਾਰੀ ਵਕੀਲ ਨੇ ਪੁੱਛਿਆ ਕਿ ਤੇਰਾ ਇਲਾਜ ਕਿੱਥੇ ਹੋਇਆ? ਉਹ ਕਹਿੰਦਾ ਕਿ ਮੈਂ ਘਰੇ ਇਲਾਜ ਕੀਤਾ। ਸੋ ਕਹਿਣ ਦਾ ਮਤਲਬ ਕਿ ਜਿਹੜਾ ਸਰਕਾਰੀ ਵਕੀਲ ਸੀਗਾ, ਉਹਨੇ ਕਿਹਾ ਤੇਰੀ ਤਾਂ ਆਹ ਲੈਟਰ ਲੱਗੀ ਹੈ ਨਾ, ਕਿ ਤੂੰ ਤਾਂ ਆਹ ਪਿੰਡ ਦੀ ਲੈਟਰ ਲਾਈ ਹੈ ਕਲੀਨਿਕ ਦੇ ਵਿੱਚੋਂ ਦੀ, ਇੱਥੇ ਗਿਆ ਸੀ। ਉਹਦਾ ਕੇਸ ਡਿਨਾਈ ਹੋ ਗਿਆ। ਉਹ ਸਾਡੇ ਕੋਲ ਆਇਆ, ਉਹਨਾਂ ਮੈਂ ਕੰਸਲਟੇਸ਼ਨ ਕੀਤੀ। ਕੰਸਲਟੇਸ਼ਨ ਦੇ ਵਿੱਚ ਮੈਂ ਮਤਲਬ ਸਾਡੀਆਂ ਕੰਸਲਟੇਸ਼ਨ ਵੀ ਰਿਕਾਰਡਡ ਹੁੰਦੇ। ਮੈਂ ਉਹਨੂੰ ਕਿਹਾ ਕਿ ਯਾਰ ਤੇਰਾ ਨਾ ਬਣਨਾ ਨਹੀਂ, ਤੈਨੂੰ PD ਲੈਣੀ ਪੈਣੀ ਹੈ, ਕਿਉਂਕਿ ਤੇਰਾ ਡਾਕੂਮੈਂਟਸ ਦਾ ਉਹ ਕਹਿੰਦੇ ਕਿ ਤੇਰਾ ਫ੍ਰਿਵਲਸ ਆ, ਯਾਦ ਆ ਤੇਰਾ ਉਹ ਚੀਜ਼ ਆ, ਤਾਂ PD ਜੇ ਤੇਰੀ ਮਿਲਦੀ ਆ ਚੁੱਪ ਕਰਕੇ ਲੈ ਲੈ। ਉਹ ਐਗਰੀ ਕਰ ਗਿਆ ਉਦੋਂ ਕਿ ਚੱਲ ਠੀਕ ਹੈ ਮੈਂ ਲੈ ਲੈਣੀ। ਨਵਾਂ ਉਹਦਾ ਕੇਸ ਸੀਗਾ, ਉਹ ਕਰਤਾ। ਸਟਾਫ ਮੈਂਬਰ ਸਾਡੀ ਇੱਕ ਸੀਗੀ ਨਵੀਂ ਵਕੀਲ ਆਈ, ਕੁੜੀ ਨੇ ਉਹਨੂੰ ਫੋਨ ਕੀਤਾ ਕਿ ਤੈਨੂੰ PD ਲੈਣੀ ਆ। ਉਹਨੂੰ ਫੋਨ ਕੀਤਾ, ਉਹ ਮਹਾਰਾਜ ਉੱਤੇ ਚਿੱਕਣ ਲੱਗ ਪਏ ਕਿ ਬਾਈ ਮੈਂ ਨਹੀਂ PD ਲੈਣੀ, ਮੇਰਾ PD ਨਾਲ ਕੀ ਬਣਨਾ, ਮੇਰੇ ਤਾਂ ਜਵਾਕ ਏਦਾਂ, ਮੇਰੇ ਤਾਂ ਉਹ ਏਦਾਂ। ਉਹ ਵਿਚਾਰੀ ਰੋਂਦੀ ਰੋਂਦੀ ਘਰ ਚਲ ਗਈ। ਜਿਹੜੇ ਦੂਜੇ ਵਕੀਲ ਆ ਉਹ ਕਹਿੰਦੇ ਇਹਦਾ ਚੱਕ ਕੇ ਮਾਰ ਕੇਸ ਬਾਹਰ, ਲੋੜ ਨਹੀਂ ਏਦਾਂ ਦੇ ਕਲਾਇੰਟ ਦੀ। ਮੈਂ ਉਹਨੂੰ ਕੇਸ ਲਾਵਾਂ? ਮੈਂ ਕਿਹਾ ਦੱਸ ਤੈਨੂੰ ਰਿਫੰਡ ਕਿੱਥੇ ਕਰਨਾ? ਕਹਿੰਦਾ ਨਹੀਂ ਯਾਰ ਮੈਂ ਤਾਂ ਵਕੀਲ ਕੀਤਾ ਤੁਹਾਨੂੰ, ਮੈਂ ਨਹੀਂ ਰਿਫੰਡ ਲੈਣਾ, ਮੇਰਾ ਕੇਸ ਲੜੋ। ਮੈਂ ਕਿਹਾ ਯਾਰ ਆ ਕੀ ਧੱਕਾ ਤੇਰਾ, ਕੇਸ ਲੜੋ? ਤਾਂ ਮੈਂ ਉਹਨੂੰ PD ਦਾ ਕਹਾਂ, ਉਹ ਕਹਿੰਦਾ ਮੈਨੂੰ PD ਨਹੀਂ ਚਾਹੀਦੀ, ਕਹਿੰਦਾ ਮੇਰੇ ਬੱਚੇ ਏਦਾਂ। ਮੈਂ ਉਹਨੂੰ ਉਹੀ ਸਮਝਾਉਣ ਲੱਗਿਆ, ਮੈਂ ਕਿਹਾ ਬਾਈ ਤੇਰੇ ਡਾਕੂਮੈਂਟ ਨਕਲੀ ਲੱਗੇ ਹੋਏ ਆ, ਜਿੱਤਣ ਦੇ ਚਾਂਸ ਬਹੁਤ ਘੱਟ ਆ। ਉਹ ਲਈ ਜਾਵੇ ਕਿ ਬਾਈ ਆਪਣਾ ਮੈਂ ਤਾਂ ਯਾਰ ਕੋਈ ਕ੍ਰਾਈਮ ਨਹੀਂ ਕੀਤਾ, ਏਦਾਂ ਹਨਾ, ਮੈਂ ਤਾਂ ਚੰਗਾ ਬੰਦਾ ਵਾ। ਤਾਂ ਉਹਨੂੰ ਪੁਆਇੰਟ ਸ਼ਾਇਦ ਅਜੇ ਤੱਕ ਵੀ ਨਹੀਂ ਸਮਝਦਾ। ਉਹਨੇ ਸਲਾਹ ਲਈ ਨਹੀਂ, ਕਹਿੰਦਾ ਨਹੀਂ, ਮੈਂ ਕਹਿੰਦਾ ਕੇਸ ਲੜਨਾ ਹੀ ਲੜਨਾ ਵਾ, ਮੈਂ PD ਲੈਣੀ ਨਹੀਂ, ਮੇਰਾ PD ਨਾਲ ਫਿਰ ਬਣਨਾ ਨਹੀਂ। ਤੇ ਹੁਣ ਏਦਾਂ ਕਿ ਜਿਹੜੇ ਆਹ ਵਾਲੇ ਕਈ ਵਾਰੀ ਕੇਸ ਹੁੰਦੇ ਆ, PD ਦੇਖ ਕੇ ਬੰਦਾ ਡਰ ਜਾਂਦਾ, ਪਰ ਏਦਾਂ ਕਿ ਹਰੇਕ ਕੇਸ ਦੇ ਵਿੱਚ ਕਈ ਵਾਰੀ ਵਕੀਲ ਦੀ ਤੁਹਾਨੂੰ ਗੱਲ ਸੁਣਨੀ ਵੀ ਪੈਣੀ ਹੈ ਕਿ PD
ਹੁਣ ਜਿਹੜੇ ਕੇਸ ਦੇ ਵਿੱਚ ਤਾਂ ਉਹ ਬਾਈ ਕੀ ਕਹਿੰਦਾ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਤੇ ਕੋਈ ਤਰਸ ਖਾ ਲਵੇ। ਉਹ ਲਿਟਰਲੀ ਬਾਰ-ਬਾਰ ਆਹੀ ਕਹੀ ਗਿਆ, ਅੱਧੇ ਘੰਟੇ ਪੌਣੇ ਘੰਟੇ ਮੈਂ ਉਹਨਾਂ ਨਾਲ ਗੱਲ ਕੀਤੀ, ਕਹਿੰਦਾ ਨਹੀਂ ਯਾਰ ਮੈਨੂੰ ਲੱਗਦਾ ਕਿਸੇ ਨੇ ਮੇਰੇ ਤੇ ਤਰਸ ਖਾ ਲੈਣਾ, ਮੇਰਾ ਕੇਸ ਫਾਈਟ ਕਰੋ। ਤਾਂ ਠੀਕ ਹੈ, ਐਂਡ 'ਚ ਕਲਾਇੰਟ ਦੀ ਮਰਜ਼ੀ ਆ, ਕਹੂਗਾ ਫਾਈਟ ਕਰਨਾ ਤਾਂ ਫਾਈਟ ਹੀ ਕਰਨਾ ਵਾ। ਤਾਂ ਸਰਕਾਰੀ ਵਕੀਲ ਔਨ ਬੋਰਡ ਸੀਗਾ, ਤਾਂ ਮੈਂ ਕਿਹਾ ਸਰਕਾਰੀ ਵਕੀਲ ਵੀ ਹੁਣ ਇਹੀ ਸੋਚਦਾ ਹੋਣਾ ਕਿ ਲੈ ਯਾਰ ਕਮਾਲ ਆ, ਤੁਹਾਡਾ ਇੱਕ ਫ੍ਰੀਵਲੈਸ ਡਾਕੂਮੈਂਟ ਦਿੱਤਾ। ਉਹ ਕਹਿੰਦਾ ਮੇਰੀ ਗਲਤੀ ਨਹੀਂ, ਕਹਿੰਦਾ ਵਕੀਲ ਦੀ ਗਲਤੀ ਆ। ਮੈਂ ਕਿਹਾ ਵਕੀਲ ਦੀ ਕਿੱਦਾਂ ਗਲਤੀ, ਡਾਕੂਮੈਂਟ ਇੰਡੀਆ ਤੋਂ ਆਇਆ, ਰਾਈਟ। ਸੋ ਏਦਾਂ ਦੇ ਕਾਫੀ ਜਿਹੜੇ ਪ੍ਰੋਬਲਮਸ ਜਿਹੜੀਆਂ ਕਹਿ ਲਓ ਆ ਰਹੀਆਂ। ਸੋ ਏਦਾਂ ਕਿ ਯਾਰ ਜੇ ਤਾਂ ਵਿੱਚ ਉਹਦਾ ਦੋਸਤ ਨੂੰ ਵੀ ਫਿਰ ਲਾਇਆ, ਉਹ ਦੋਸਤ ਵੀ ਉਹਦਾ ਕਵੇ, ਕਹਿੰਦਾ ਯਾਰ ਤੂੰ ਕਰ ਲੈਂਦੇ ਵਕੀਲ ਨੂੰ ਜੋ ਕਰਦਾ, ਹਨਾ। ਮੈਂ ਕਿਹਾ ਯਾਰ ਜੇ ਤੂੰ ਆਪ ਬਰੀਫ ਬਣਾਉਣਾ ਤੂੰ ਆਪ ਬਰੀਫ ਬਣਾ ਲਾ, ਹਨਾ। ਮੈਨੂੰ ਕੱਲੀ ਸਲਾਹ ਦੱਸ ਰਿਹਾ ਕਿ ਏਦਾਂ। ਸੋ ਏਦਾਂ ਦੇ ਕਾਫੀ ਜਿਹੜੇ ਛੋਟੇ ਮੋਟੇ ਮਸਲੇ ਜਿਹੜੇ ਆਉਂਦੇ ਆ। ਸੋ ਕਹਿਣ ਦਾ ਮਤਲਬ ਜੇ ਤੁਸੀਂ ਆਪਣੇ ਪੈਸੇ ਖਰਚ ਰਹੇ ਆ, ਤੁਸੀਂ ਵਕੀਲ ਦੀ ਸਲਾਹ ਲੈ ਲਓ, ਨਾਲ ਤੁਸੀਂ 2-3 ਵਕੀਲਾਂ ਦੀ ਹੋਰ ਦੀ ਸਲਾਹ ਲਓ, ਫਿਰ ਤੁਸੀਂ ਫੈਸਲਾ ਕਰੋ ਕਿ ਭਾਈ ਕਿਹਦੀ ਗੱਲ ਕਰਨੀ ਆ। ਨਾ ਮੰਨੋ ਮੇਰੀ ਗੱਲ, ਪਰ ਏਦਾਂ ਕਿ ਇਹ ਕੇਸ ਦੇ ਵਿੱਚ ਮੈਨੂੰ ਲੱਗਦਾ ਬਾਈ ਨੂੰ ਪੀਡੀ ਲੈਣੀ ਚਾਹੀਦੀ ਸੀਗੀ, ਪਰ ਬਾਈ ਕਹਿੰਦਾ ਨਹੀਂ ਮੈਂ ਕੇਸ ਲੜਨਾ ਹੀ ਲੜਨਾ। ਠੀਕ ਹੈ, ਜੇ ਉਹਨੇ ਲੜਨਾ ਹੀ ਲੜਨਾ, ਜੋ ਆਪਣੇ ਕੋਲ ਬੈਸਟ ਹੋ ਸਕਦਾ ਆਪਾਂ ਕਰਾਂਗੇ, ਪਰ ਮੇਰੇ ਹਿਸਾਬ ਨਾਲ ਇਹ ਬੈਡ ਡਿਸੀਜਨ ਸੀਗਾ। ਤਾਂ ਬਾਕੀ ਇਹਦਾ ਹੁਣ ਐਂਡ 'ਚ ਜਦੋਂ ਫੈਸਲਾ ਆਊਗਾ ਉਹ ਵੀ ਦੱਸਾਂਗੇ ਤੁਹਾਨੂੰ ਕਿ ਕੀ ਇਹਦਾ ਹੁੰਦਾ, ਕਿ ਜਿੱਤਦੇ ਆ ਆਪਾਂ ਜਾਂ ਕਿੱਦਾਂ ਕਿਵੇਂ ਚੱਲਦਾ, ਹਨਾ। ਠੀਕ ਹੈ ਯਾਰ। ਨਹੀਂ ਸਬਰੋ, ਉੱਥੇ ਥੋੜੀ ਮੁਸ਼ਕਿਲ ਤਾਂ ਆ ਜਾਂਦੀ ਹੈ ਜਿੱਥੇ ਡਾਕੂਮੈਂਟੇਸ਼ਨ ਨਕਲੀ ਜਿਹੜੀ ਉਹ ਹੋਵੇ, ਤਾਂ ਉਹਨਾਂ ਨੂੰ ਤਾਂ ਆਲਰੇਡੀ ਮੌਕਾ ਚਾਹੀਦਾ, ਬਹਾਨਾ ਚਾਹੀਦਾ ਆ ਇਸ ਚੀਜ਼ ਦੇ ਬਾਰੇ। ਤੇ ਅੱਜ ਆਪਾਂ ਫਿਰ ਕਿਹੜੇ ਟੌਪਿਕ ਦੇ ਉੱਤੇ ਮੇਨ ਡਿਸਕਸ਼ਨ ਜਿਹੜੀ ਉਹ ਕਰਨੀ ਹੈ ਜੀ? ਅੱਜ ਫਿਰ ਆਪਾਂ ਇਹੀ BIA ਦੇ ਟੌਪਿਕ ਤੇ ਡਿਸਕਸ਼ਨ ਕਰਾਂਗੇ। ਤਾਂ ਦੱਸਣ ਦਾ ਮਕਸਦ ਵੀ ਮੇਰਾ ਇਹੀ ਸੀਗਾ, ਮੈਂ ਕਿਹਾ ਕਿ ਅਪੀਲ ਦਾ ਪ੍ਰੋਸੈਸ ਕੀ, ਜਿੱਦਾਂ ਬਾਈ ਨੇ ਕਿਹਾ, ਇਹਨੂੰ ਲੱਗਦਾ ਕਿ ਸ਼ਾਇਦ ਕੋਈ ਮੇਰੇ ਤੇ ਤਰਸ ਖਾ ਲਵੇ, ਹਨਾ। ਮੈਂ ਉਹੀ ਚੀਜ਼ ਸੋਚਦਾ ਸੀ, ਮੈਂ ਕਿਹਾ ਯਾਰ ਇਹ ਬਾਈ ਨੂੰ ਇੰਨੇ 10 ਸਾਲ ਹੋ ਗਏ ਸਿਸਟਮ ਦੇ ਵਿੱਚ, ਅੱਜ ਵੀ ਇਹ ਸੋਚ ਰਿਹਾ ਕਿ BIA ਨੇ ਮੇਰੇ ਤੇ ਤਰਸ ਖਾ ਲੈਣਾ। ਮਤਲਬ ਆਪਣੀ ਕਮਿਊਨਿਟੀ ਨੂੰ ਇਦਾਂ ਲੱਗਦਾ ਕਿ ਸ਼ਾਇਦ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਾਂ ਸਰਕਿਟ ਕੋਰਟ ਤਰਸ ਖਾ ਕੇ ਉਹਨਾਂ ਤੇ ਕੇਸ ਅਪਰੂਵ ਕਰ ਸਕਦੀ ਹੈ। ਸੋ ਅੱਜ ਇਸੇ ਬਾਰੇ ਗੱਲ ਕਰਾਂਗੇ ਕਿ ਇਹ ਅਦਾਲਤਾਂ ਹੈਗੀਆਂ ਕੀ ਆ, ਕਿੰਨਾ ਕਿਹਨਾਂ 'ਚ ਤਰਸ ਵਾਲੀ ਗੱਲਬਾਤ ਹੈਗੀ ਆ, ਕਿ ਇਹ ਤਰਸ ਦੇ ਹਿਸਾਬ ਨਾਲ ਚੱਲਦੀਆਂ ਕਿ ਇਹ ਆਰਗੂਮੈਂਟਸ ਦੇ ਹਿਸਾਬ ਨਾਲ ਚੱਲਦੀਆਂ। ਸੋ ਅੱਜ ਦੀ ਡਿਸਕਸ਼ਨ ਜਿਹੜੀ ਆਪਣੀ ਉਸੇ ਬਾਰੇ ਚੱਲੂਗੀ। ਠੀਕ ਹੈ ਜੀ। ਸੋ BIA ਅਪੀਲ ਕਦੋਂ ਕੀਤੀ ਜਾਂਦੀ ਹੈ? ਕੀ ਬਾਟਮ ਲਾਈਨ ਉਹਦੇ ਵਿੱਚ ਇਹ ਹੁੰਦੀ ਹੈ ਵੀ ਤੁਸੀਂ ਡੈਪੂਟੇਸ਼ਨ ਪ੍ਰੋਸੀਡਿੰਗ 'ਚ? ਜੀ ਬਿਲਕੁਲ ਬਾਟਮ ਲਾਈਨ ਇਹੀ ਆ। ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਜਿੱਦਾਂ ਕਲਾਇੰਟਸ ਦੀ, ਕਿ ਕਈ ਬੜਾ ਟਾਈਮ ਵੀ ਜਿਹੜਾ ਸਿਸਟਮ 'ਚ ਹੋ ਗਿਆ, 10-10 15 ਸਾਲ ਵੀ ਹੋ ਗਿਆ। ਪਹਿਲਾ ਸਵਾਲ ਇਹ ਹੁੰਦਾ ਕਿ ਤੇਰਾ ਕੇਸ ਕਿੱਥੇ ਚੱਲਦਾ, ਮੇਰੀ ਅਪੀਲ ਚੱਲਦੀ ਹੈ, ਕਿੱਥੇ ਚੱਲਦੀ ਹੈ? ਮੇਰੀ ਭਾਜੀ ਪਹਿਲੀ ਅਪੀਲ ਨਾਲ ਦੂਜੀ ਅਪੀਲ ਆ, ਮੇਰੀ ਤੀਜੀ ਅਪੀਲ ਆ। ਭਾਜੀ 3 ਚਾਂਸ ਹੁੰਦੇ ਆ। ਸੋ ਲੋਕਾਂ ਨੂੰ ਇੱਕ ਤਾਂ ਇਹ ਨਹੀਂ ਪਤਾ ਕਿ ਅਪੀਲ ਕਿਹਨੂੰ ਕਹਿੰਦੇ ਆ, ਚਾਂਸ ਕਿੰਨੇ ਅਪੀਲ ਦੇ ਹੁੰਦੇ ਆ। ਜਿਹੜਾ ਥਰਡ ਅਪੀਲ ਲੋਕੀ ਬਹੁਤ ਕਰਦੇ ਆ ਨਾ। ਸੋ ਥਰਡ ਅਪੀਲ ਕੋਈ ਨਹੀਂ ਹੁੰਦੀ। ਅਸਾਈਲਮ ਆਫਿਸ ਤੋਂ ਬਾਅਦ ਇਮੀਗ੍ਰੇਸ਼ਨ ਕੋਰਟ, ਕਈ ਲੋਕੀ ਸਿੱਧੇ ਇਮੀਗ੍ਰੇਸ਼ਨ ਕੋਰਟ 'ਚ ਆਉਂਦੇ ਆ। ਇਮੀਗ੍ਰੇਸ਼ਨ ਕੋਰਟ ਜਦੋਂ ਜੱਜ ਤੁਹਾਡਾ ਡਿਸੀਜਨ ਡਿਨਾਈ ਕਰਦਾ, ਜਦੋਂ ਕੇਸ ਤੁਹਾਡਾ, ਉਸ ਤੋਂ ਬਾਅਦ ਤੁਹਾਡੀ ਪਹਿਲੀ ਅਪੀਲ ਹੁੰਦੀ, ਜਿਹੜੀ ਪਹਿਲੀ ਅਪੀਲ ਹੁੰਦੀ ਆ, ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਹੁੰਦੀ ਆ। ਉਹਨੂੰ BIA ਕਹਿੰਦੇ ਆ। ਠੀਕ ਹੈ। ਬੋਰਡ BIA ਇੱਕੋ ਹੀ ਚੀਜ਼ ਆ, ਠੀਕ ਹੈ। ਪਹਿਲੀ ਅਪੀਲ ਜਦੋਂ BIA ਤੁਹਾਡਾ ਕੇਸ ਡਿਨਾਈ ਕਰ ਦਿੰਦਾ, ਤਾਂ ਸਰਕਿਟ ਕੋਰਟ ਦੇ ਵਿੱਚ ਦੂਜੀ ਅਪੀਲ, ਬਸ ਦੈਟਸ ਇਟ। 2 ਅਪੀਲਾਂ ਤੁਹਾਡੀਆਂ ਹੁੰਦੀਆਂ ਤੇ ਇਸ ਤੋਂ ਬਾਅਦ ਖਤਮ ਕੇਸ, ਰਾਈਟ। ਸੋ ਅੱਜ ਆਪਾਂ ਗੱਲ ਕਰਾਂਗੇ ਪਹਿਲੀ ਅਪੀਲ ਦੀ, BIA ਦੇ ਮੋਰੇ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਮੋਰੇ। ਇਹਦੇ ਵਿੱਚ BIA ਦੇ ਮੋਰੇ ਜਾਣ ਲਈ ਬੰਦਾ ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਹੋਣਾ ਚਾਹੀਦਾ, ਇਮੀਗ੍ਰੇਸ਼ਨ ਜੱਜ ਮੋਰੇ ਹੋਣਾ ਚਾਹੀਦਾ, ਰਿਮੂਵਲ ਦਾ ਕੇਸ ਹੋਣਾ ਚਾਹੀਦਾ, ਇਹਦੀ ਫਾਈਨਲ ਹੀਅਰਿੰਗ ਹੋਊਗੀ, ਜਾਂ ਇਹ ਹੀਅਰਿੰਗ ਤੇ ਗਿਆ ਨਹੀਂ, ਮਿਸ ਕਰਤੀ, ਸਿੱਧੇ ਡੀਪੋਰਟੇਸ਼ਨ ਲੱਗ ਗਈ। ਸੋ ਜਦੋਂ ਹੀਅਰਿੰਗ ਇਹਦੀ ਖਤਮ ਹੁੰਦੀ ਹੈ, ਇਮੀਗ੍ਰੇਸ਼ਨ ਜੱਜ ਆਪਣਾ ਡਿਸੀਜਨ ਦਿੰਦਾ। ਉਹ ਡਿਸੀਜਨ ਜਿਹੜਾ ਇਮੀਗ੍ਰੇਸ਼ਨ ਜੱਜ ਆ, ਸੇਮ ਦਿਨ ਕਈ ਵਾਰੀ ਦੇ ਦਿੰਦਾ, ਰਾਈਟ ਵੇ। ਕਈ ਵਾਰੀ ਜਿੱਦਾਂ ਮੈਂ ਅੱਜ ਦੱਸਿਆ ਕਿ ਉਹ ਕਹਿੰਦਾ ਮੈਂ 30 ਦਿਨ ਬਾਅਦ ਦਊਂਗਾ, 3 ਮਹੀਨੇ ਬਾਅਦ ਦਊਂਗਾ। ਸੋ ਕਈ ਵਾਰੀ ਉਸੇ ਵੇਲੇ ਡਿਸੀਜਨ ਨਹੀਂ ਆਉਂਦਾ, ਉਹ ਡਿਸੀਜਨ ਤੁਹਾਨੂੰ ਕਾਫੀ ਮਹੀਨਿਆਂ ਬਾਅਦ ਆਉਂਦਾ। ਪਰ ਜਦੋਂ ਵੀ ਉਹ ਡਿਸੀਜਨ ਆਉਂਦਾ, ਡਿਸੀਜਨ ਦੇ ਉੱਤੇ ਇੱਕ ਤਰੀਕ ਹੁੰਦੀ ਆ। ਉਹ ਜਿਹੜੀ ਤਰੀਕ ਹੁੰਦੀ ਆ, ਉਸ ਤੋਂ 30 ਦਿਨ ਦੇ ਅੰਦਰ ਤੁਸੀਂ ਜਿਹੜਾ ਆਪਣਾ ਡਿਸੀਜਨ ਉਹ ਲਾਉਣਾ ਹੁੰਦਾ। ਜਦੋਂ ਜੱਜ ਡਿਸੀਜਨ ਦੇ ਰਿਹਾ ਹੁੰਦਾ, ਕਈ ਵਾਰੀ ਉਹ ਤੁਹਾਨੂੰ ਪੁੱਛਦਾ ਡਿਪਾਰਟਮੈਂਟ ਨੂੰ ਕਿ ਤੁਸੀਂ ਆਪਣੀ ਅਪੀਲ ਕਿਤੇ ਰਿਜ਼ਰਵ ਤਾਂ ਨਹੀਂ ਕਰਨੀ। ਜਿੱਦਾਂ ਆਪਾਂ ਆਪਣੇ ਬਾਈ ਦੀ ਐਗਜ਼ਾਮਪਲ ਦਿੱਤੀ, ਜਿਹਦੇ ਵਿੱਚ ਵਕੀਲ ਕਹਿੰਦਾ ਸੀ ਮੈਂ ਕਰਨੀ ਆ, 30 ਦਿਨ ਦਾ ਟਾਈਮ ਉਹਨੂੰ ਮਿਲ ਗਿਆ, ਉਹਦਾ ਜੱਜ ਦਾ ਡਿਸੀਜਨ ਫਾਈਨਲ ਨਹੀਂ ਹੋਇਆ, ਹਨਾ। ਸੋ 30 ਦਿਨ ਦਾ ਟਾਈਮ ਆ ਤੁਹਾਨੂੰ ਅਪੀਲ ਕਰਨ ਦਾ, ਸਰਕਾਰ ਨੂੰ ਅਪੀਲ ਕਰਨ ਦਾ। ਪਰ ਆਪਣੀ ਅਪੀਲ ਜਿਹੜੀ ਉਹ ਤੁਹਾਨੂੰ ਰਿਜ਼ਰਵ ਕਰਨੀ ਹੁੰਦੀ। ਮਤਲਬ ਕਿ ਜਦੋਂ ਜੱਜ ਤੁਹਾਨੂੰ ਪੁੱਛਦਾ ਕਿ ਅਪੀਲ ਕਰਨੀ ਆ, ਜੇ ਤੁਸੀਂ ਭੁੱਲ ਭੁਲੇਖੇ ਕਹਿ ਦਿੱਤਾ ਕਿ ਮੈਂ ਨਹੀਂ ਕਰਨੀ ਆ, ਤਾਂ ਤੁਸੀਂ ਬਾਅਦ 'ਚ ਅਪੀਲ ਨਹੀਂ ਕਰ ਸਕਦੇ। ਤਾਂ 30 ਦਿਨ ਦਾ ਤੁਹਾਡੇ ਕੋਲ ਟਾਈਮ ਆ, ਤੇ ਅਪੀਲ ਤੁਸੀਂ ਉਦੋਂ ਕਰਨੀ ਆ ਜਦੋਂ ਇਮੀਗ੍ਰੇਸ਼ਨ ਜੱਜ ਦਾ ਡਿਸੀਜਨ ਫਾਈਨਲ ਹੋ ਜਾਂਦਾ ਜੀ। ਸੋ ਇਮੀਗ੍ਰੇਸ਼ਨ ਜੱਜ ਦਾ ਆਪਾਂ ਲਾਸਟ ਟਾਈਮ ਕੋਰਟ ਰੂਮਸ ਦੀ ਗੱਲ ਕੀਤੀ ਸੀ, ਜਦੋਂ ਉਹ ਕਦੀ ਰਿਟਨ ਕਿਤੇ ਓਰਲ ਕਿਤੇ ਉਹ ਡਿਸੀਜਨ ਆਉਂਦਾ। ਸੋ ਬੇਸਿਕਲੀ ਜਦੋਂ ਐਪਲੀਕੈਂਟ ਤੇ ਉਲਟ ਡਿਸੀਜਨ ਆ ਜਾਂਦਾ ਆ, ਤੇ ਫਿਰ ਇਹ ਅਪੀਲ ਹੁੰਦੀ ਹੈ। ਤੇ ਅਪੀਲ 'ਚ ਕੀ ਆ, ਵਾਟ ਇਜ਼ ਐਨ ਅਪੀਲ, ਕੀ ਚੀਜ਼ ਕੀ ਹੁੰਦੀ ਹੈ ਅਪੀਲ ਦੇ ਵਿੱਚ? ਭਾਜੀ ਅਪੀਲ ਸਿੰਪਲੀ ਇੱਕ ਉਹ ਚੀਜ਼ ਹੁੰਦੀ ਹੈ ਕਿ ਜਿੱਦਾਂ ਆਪਾਂ ਇੰਡੀਆ ਦੇ ਹਿਸਾਬ ਨਾਲ ਜੇ ਗੱਲ ਕਰੀਏ, ਸੈਸ਼ਨ ਕੋਰਟ, ਡਿਸਟ੍ਰਿਕਟ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ, ਕਿ ਮਤਲਬ ਕਿ ਇੱਕ ਜਿਹੜਾ ਜੱਜ ਹੁੰਦਾ ਥੱਲੇ, ਉਹ
ਸੋ ਇਹ ਇੱਕ ਭੁਲੇਖਾ ਕੱਢਦੀ ਹੈ ਲੋਕਾਂ ਦਾ। ਸੋ ਕੀ ਆ ਕਿ ਜਿਹੜਾ ਜੱਜ ਆ ਨਾ, ਉਹਦੇ ਮੂਹਰੇ ਤੁਸੀਂ ਜਾ ਕੇ ਬਹਿਸ ਕਰ ਸਕਦੇ ਆ, ਆਪਣਾ ਐਵੀਡੈਂਸ ਦੇ ਸਕਦੇ ਆ, ਆਪਣੇ ਨਵੇਂ ਫੈਕਟਸ ਦੇ ਸਕਦੇ ਆ, ਡਾਕੂਮੈਂਟਸ ਵਗੈਰਾ ਸਬਮਿਟ ਕਰ ਸਕਦੇ ਆ। ਜਦੋਂ ਤੁਸੀਂ ਅਪੀਲ ਵਾਲੇ ਲੈਵਲ ਤੇ ਪੈ ਗਏ, ਉਹਦੇ ਵਿੱਚ ਤੁਹਾਡਾ ਫਿਰ ਨਵਾਂ ਐਵੀਡੈਂਸ ਕੋਈ ਨਹੀਂ ਲੱਗਦਾ। ਸੋ ਮਤਲਬ ਕਹਿਣ ਦਾ ਇਹ ਆ, ਫੋਰ ਐਗਜ਼ਾਮਪਲ ਜੇ ਤੁਹਾਡੇ ਵਕੀਲ ਨੇ ਥੱਲੇ ਐਫੀਡੇਵਿਟ ਨਹੀਂ ਲਾਏ, ਆਰਟੀਕਲ ਨਹੀਂ ਲਾਏ, ਆਮ ਆਦਮੀ ਪਾਰਟੀ ਦੇ ਆਰਟੀਕਲ ਨਹੀਂ ਲਾਏ, ਤੁਹਾਡੇ ਪਾਰਟੀ ਦੇ ਰਿਲੇਟਡ ਆਈਡੀ ਜੋ ਵੀ ਉਹਨੇ ਛੱਡਤਾ, ਉੱਤੇ ਜਾ ਕੇ ਸਬਮਿਟ ਨਹੀਂ ਹੋ ਸਕਦਾ। ਸੋ ਅਪੀਲ ਦਾ ਸਿਰਫ ਇੱਕੋ ਮਕਸਦ ਹੁੰਦਾ ਕਿ ਜਿਹੜੇ ਟੌਪਿਕਾਂ ਤੇ ਬਹਿਸ ਹੋਈ ਆ, ਜਿਹੜੇ ਮੁੱਦਿਆਂ ਤੇ ਜੱਜ ਨੇ ਡਿਸਾਈਡ ਕੀਤਾ, ਉਹ ਮੁੱਦਿਆਂ ਤੇ ਤੁਸੀਂ ਉਹਨੂੰ ਦੱਸਣਾ ਕਿ ਜੱਜ ਨੂੰ ਗਲਤੀ ਲੱਗੀ ਆ ਜਾਂ ਇਹਨੇ ਲਾਅ ਗਲਤ ਅਪਲਾਈ ਕਰਤਾ। ਸੋ ਉਸੇ ਚੀਜ਼ ਦੇ ਉੱਤੇ ਇੱਕ ਨੈਰੋ ਜਿਹੇ ਟੌਪਿਕ ਦੇ ਉੱਤੇ ਰਿਟਨ ਲਿਖਤੀ ਰੂਪ ਦੇ ਵਿੱਚ ਜਿਹੜੀ ਬਹਿਸ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਹੋਣੀ ਹੈ। ਸੋ ਅਪੀਲ ਦਾ ਮਤਲਬ ਇਹ ਹੈਗਾ ਕਿ ਇੱਕ ਉਹਨਾਂ ਨੂੰ ਪਾਵਰ ਦਿੱਤੀ ਗਈ ਹੈ ਤਾਂ ਕਿ ਜੱਜ ਆਪਣੀ ਮਨਮਰਜ਼ੀ ਨਾ ਕਰੇ, ਤੇ ਉਹਦੇ ਉੱਤੇ ਵੀ ਕੋਈ ਲਾਇਆ ਹੋਇਆ ਹੈ ਕਿ ਉਹਦੇ ਜਿਹੜੇ ਡਿਸੀਜਨ ਆ ਚੈੱਕ ਕਰ ਸਕੇ। ਪਰ ਇਹਦੇ ਨਾਲ ਇਹ ਵੀ ਆ ਕਿ ਇਹ ਮਤਲਬ ਨਹੀਂ ਕਿ ਇੱਕ ਵਾਰੀ ਉਹਨਾਂ ਨੇ 5 ਘੰਟੇ ਜਦੋਂ ਲਾਤੇ ਤੁਹਾਡੇ ਬਿਆਨ ਸੁਣ ਲਏ, ਉਹਨਾਂ ਨੇ ਬਾਰ-ਬਾਰ ਨਹੀਂ ਸੁਣਨਾ। ਕੋਰਟ ਦੇ ਕੋਲ ਉਹ ਟਾਈਮ ਨਹੀਂ ਹੈਗਾ। ਸੋ ਹਾਈ ਕੋਰਟ ਦੇ ਵਿੱਚ ਜਾ ਕੇ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹ ਲੈਵਲ ਤੇ ਬਹਿਸਾਂ ਨਹੀਂ ਹੋਣੀਆਂ ਕਿ ਮੈਂ ਜਾ ਰਿਹਾ ਸੀਗਾ, ਮੇਰੇ ਤੇ ਪਹਿਲਾ ਹਮਲਾ ਉਦੋਂ ਹੋਇਆ, ਇੱਦਾਂ ਆ ਗਏ। ਉਹ ਇੱਕ ਵਾਰੀ ਚੀਜ਼ਾਂ ਜਦੋਂ ਸੈੱਟ ਹੋ ਗਈਆਂ ਇਮੀਗ੍ਰੇਸ਼ਨ ਜੱਜ ਦੇ ਮੂਹਰੇ, ਉਹ ਗੱਲ ਉੱਥੇ ਰੁਕ ਜਾਂਦੀ ਆ। ਕਾਗਜ਼ੀ ਕਾਰਵਾਈ ਚੱਲਣੀ ਆ। ਜੋ ਤੁਹਾਡੇ ਵਕੀਲ ਨੇ ਥੱਲੇ ਜਿਹੜਾ ਕੰਮ ਕੀਤਾ, ਉਹਦੇ ਬੇਸ ਤੇ ਜਿਹੜੀ ਅਪੀਲ ਉੱਤੇ ਜਾਣੀ ਆ। ਸੋ ਹੁਣ ਜਿਹੜੀ ਅਪੀਲ ਦੀ ਜਿਹੜੀ ਗੇਮ ਆ, ਉਹ ਤੇ ਡਿਪੈਂਡ ਕਰਦੀ ਹੈ ਕਿ ਥੱਲੇ ਜਿਹੜਾ ਵਕੀਲ ਸੀਗਾ ਉਹਨੇ ਕਿਹੜੇ ਹਿਸਾਬ ਨਾਲ ਫਾਊਂਡੇਸ਼ਨ ਰੱਖੀ, ਕਿ ਉਹ ਅਪੀਲ ਦੇ ਹਿਸਾਬ ਨਾਲ ਸੋਚਦਾ ਕਿ ਉਹ ਐਡੀ ਦੂਰ ਅੰਦੇਸ਼ੀ ਉਹਨੂੰ ਹੈਗੀ ਆ, ਉਸ ਹਿਸਾਬ ਨਾਲ ਤੁਹਾਡਾ ਕੇਸ ਕੰਸਟਰਕਟ ਕਰ ਰਿਹਾ ਕਿ ਜੇ ਮੈਂ ਇੱਥੇ ਰੀਲੋਕੇਸ਼ਨ ਤੇ ਹਾਰਦਾ, ਮੈਂ ਉੱਪਰ ਜਾ ਕੇ BIA ਤੇ ਜਿੱਤ ਸਕਦਾ। ਸੋ ਇਹ ਜਿਹੜਾ ਅਪੀਲ ਦਾ ਕੰਮ ਹੈਗਾ, ਇਹ ਐਕਚੁਅਲੀ ਤੁਹਾਡਾ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਸ਼ੁਰੂ ਹੋ ਜਾਂਦਾ। ਜੇ ਤੁਸੀਂ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਇਸ ਹਿਸਾਬ ਨਾਲ ਹਾਰਦੇ ਆ ਕਿ ਤੁਹਾਡੇ ਬਿਆਨ ਬਿਲਕੁਲ ਗਲਤ ਹੋ ਗਏ, ਜਾਂ ਤਾਂ ਤੁਸੀਂ ਕੋਈ ਵੀ ਇਦਾਂ ਦੀ ਲੀਗਲ, ਐਡਮਿਨਿਸਟ੍ਰੇਟਿਵ, ਕਨਸਟੀਟਿਊਸ਼ਨਲ ਲਾਅ ਦੀ ਆਰਗੂਮੈਂਟ ਨਹੀਂ ਰੱਖੀਆਂ, ਤਾਂ ਤੁਹਾਡੀ ਅਪੀਲ ਦੇ ਵਿੱਚ ਵੀ ਫਿਰ ਇੰਨਾ ਦਮ ਨਹੀਂ ਰਹਿੰਦਾ। ਤਾਂ ਕਰਕੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਦੀ ਜਿਹੜੀ ਡਿਨਾਇਲ ਰੇਟ 90% ਆ, ਅਪਰੂਵਲ ਰੇਟ ਤਕਰੀਬਨ 10% ਦੇ ਲੱਗੇ ਆ। ਤੇ ਅਪੀਲ ਦਾ ਕੰਮ ਵੀ ਲੋਕੀ ਘੱਟ ਕਰਦੇ ਆ, ਜਿਹੜੇ ਕਰਦੇ ਆ ਕਈ ਵਾਰੀ ਨਹੀਂ ਇੰਨੀ ਡੈਪਥ 'ਚ ਜਾ ਸਕਦੇ। ਸੋ ਅਪੀਲ ਇੱਕ ਲਾਸਟ ਚਾਂਸ ਤੁਹਾਡਾ ਆ ਗਿਆ। ਸੋ ਜੋ BIA ਦੇ ਵਿੱਚ ਤੁਸੀਂ ਜਿਹੜੇ ਮੁੱਦੇ ਰੇਜ਼ ਨਹੀਂ ਕੀਤੇ, ਉਹ ਤੁਸੀਂ ਫਿਰ ਸਰਕਟ ਕੋਰਟ 'ਚ ਨਹੀਂ ਕਰ ਸਕਦੇ। ਸਰਕਟ ਕੋਰਟ 'ਚ ਹੋਰ ਵੀ ਜਿਹੜਾ ਨੈਰੋ ਰਿਵਿਊ ਹੋ ਜਾਂਦਾ ਤੁਹਾਡਾ। ਠੀਕ ਹੈ। ਸੋ ਬਿਲਕੁਲ ਇਸ ਹਿਸਾਬ ਦੇ ਨਾਲ ਜਿਹੜਾ ਇਹ ਕੰਮ ਚੱਲਦਾ। ਸੋ ਇਹਦੇ ਲਈ ਫਿਰ ਡਾਕੂਮੈਂਟੇਸ਼ਨ ਕੀ ਆ? ਜਦੋਂ ਕਹਿੰਦੇ ਵੀ ਇਹ ਤਾਂ ਤੁਸੀਂ ਦੱਸਦਾ ਵੀ ਇਹ ਅਪੀਲ ਆ, ਸੋ 30 ਦਿਨ ਵੀ ਜਿਹੜੇ ਉਹ ਤੁਹਾਨੂੰ ਮਿਲਦੇ ਆ, ਇਹਦੇ ਲਈ ਜਿੱਦਾਂ ਤੁਸੀਂ ਦੱਸ ਰਹੇ ਸੀ, ਇਹ ਫਿਰ ਬਰੀਫ ਵਕੀਲ ਨੇ ਤਿਆਰ ਕਰਨਾ ਹੁੰਦਾ? ਸੋ ਪਹਿਲਾਂ ਤਾਂ ਇਹਦਾ ਨੋਆ ਲੱਗਦਾ, ਨੋਟਿਸ ਆਫ ਅਪੀਲ। ਸੋ ਪਹਿਲਾ ਕੰਮ ਇਹ ਹੁੰਦਾ ਕਿ ਤੁਸੀਂ ਅਪੀਲ ਲਗਾਣੀ ਹੁੰਦੀ ਹੈ ਕਿ ਆ ਮੇਨ ਮੇਰੇ ਛੋਟੇ ਮੁੱਦੇ ਆ। ਠੀਕ ਆ। ਫੋਰ ਐਗਜ਼ਾਮਪਲ ਬੰਦਾ ਹੁਣ ਆਪਣਾ ਕਿਸੇ ਦਾ ਕੇਸ ਡਿਨਾਈ ਹੋ ਗਿਆ, ਉਹ ਸਾਡੇ ਕੋਲ ਆਇਆ, ਹੁਣ ਆਪਾਂ ਉਹਦੇ ਕੇਸ ਦੇ ਵਿੱਚ ਸੀਗੇ ਨਹੀਂ, ਸਾਨੂੰ ਨਹੀਂ ਪਤਾ ਕਿ ਕੀ ਹੋਇਆ, ਕੀ ਸਬਮਿਟ ਕੀਤਾ। ਬੰਦੇ ਨੂੰ 30 ਦਿਨ ਦਿੱਤੇ ਆ, ਕਈ ਵਾਰੀ ਬੰਦਾ ਬਿਲਕੁਲ ਆਖਰੀ ਵੀਕ ਤੇ ਆ ਰਿਹਾ, ਰਾਈਟ। ਸੋ ਇਨਫ ਟਾਈਮ ਨਹੀਂ ਹੈਗਾ ਕਿ ਪੂਰਾ ਜਿਹੜਾ 3 ਸਾਲ ਦਾ ਕੇਸ ਜਿਹੜਾ ਸਟੱਡੀ ਕੀਤਾ ਜਾਵੇ। ਸੋ ਤੁਸੀਂ ਪਹਿਲਾਂ ਨੋਟਿਸ ਟੂ ਅਪੀਲ ਲਗਾਉਂਦੇ ਆ, 30 ਦਿਨ ਦੇ ਅੰਦਰ ਉਹ ਫਾਈਲ ਕਰਨੀ ਹੁੰਦੀ ਆ। ਉਹ ਇੱਕ ਵਾਰੀ ਤੁਹਾਡੀ ਫਾਈਲ ਹੋ ਜਾਂਦੀ ਆ, ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਟਾਈਮ ਮਿਲ ਜਾਂਦਾ 2-3 ਸਾਲ ਦਾ, ਡਿਪੈਂਡਿੰਗ ਅਪੋਨ ਕਿ ਕਿਹੜੀ ਸਪੀਡ ਤੇ ਜਿਹੜਾ ਕੋਰਟ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਚੱਲਦਾ। ਤੁਹਾਨੂੰ ਉਹ ਫਿਰ ਇੱਕ ਬਰੀਫਿੰਗ ਸਕੇਜੂਲ ਦਿੰਦਾ। ਸੋ ਰਫਲੀ ਇਹਦਾ ਤੁਸੀਂ 60-70% ਕੇਸ ਜਿਹੜਾ 2 ਸਾਲਾਂ ਦੇ ਵਿੱਚ ਆਪਣੇ ਲੈਵਲ ਤੇ ਤਿਆਰ ਕਰਕੇ ਰੱਖਦੇ ਆ, ਕਿਉਂਕਿ ਤੁਹਾਨੂੰ ਆਲਰੇਡੀ ਪਤਾ ਕਿ ਟੈਰਰਿਸਟ ਬਾਰ ਆ ਜਾਂ ਰੀਲੋਕੇਸ਼ਨ ਆ ਕਿੱਦਾਂ। ਸੋ ਫਿਰ ਤੁਹਾਨੂੰ ਉਹ ਇੱਕ CAR ਕਹਿੰਦੇ ਉਹਨੂੰ, ਕੇਸ ਐਡਮਿਨਿਸਟ੍ਰੇਟਿਵ ਰੈਕੋਰਡ। ਆਪਣੀ ਕਮਿਊਨਿਟੀ ਉਹਨੂੰ ਕਾਰ ਕਹਿੰਦੀ ਹੈ, ਮਤਲਬ ਉਹਦਾ ਮਤਲਬ ਇਹ ਹੈ ਕਿ ਕੇਸ ਐਡਮਿਨਿਸਟ੍ਰੇਟਿਵ ਰੈਕੋਰਡ। ਉਹਦਾ ਮਤਲਬ ਕੀ ਹੈਗਾ ਕਿ ਜਿਹੜੀ ਸਰਕਾਰ ਆ ਉਹ ਸਾਨੂੰ ਖੁਦ ਹੀ ਜਿਹੜੀਆਂ ਸਾਰੀਆਂ ਫਾਈਲਸ ਬਹਿਸ ਕੀ ਹੋਈ ਆ, ਆਡੀਓ ਕੈਸਟ ਵੀ ਆਪਾਂ ਕਢਾ ਸਕਦੇ ਆ, ਉਹ ਸਾਰਾ ਰੈਕੋਰਡ ਸਾਨੂੰ ਪ੍ਰੋਵਾਈਡ ਕਰ ਦਿੰਦੇ ਆ ਕਿ ਆਹ ਚੀਜ਼ ਹੋਈ ਆ, ਜੱਜ ਨੇ ਆ ਕਿਹਾ, ਸਰਕਾਰ ਨੇ ਆ ਕਿਹਾ ਸੀ, ਤੇਰੇ ਬੰਦੇ ਨੇ ਬਿਆਨ ਤੇ ਆਹ ਬੋਲਿਆ। ਉਹਦੇ ਵਿੱਚ ਸਾਰੇ ਕੁਐਸਚਨ ਆਨਸਰ ਕੀ ਹੋਇਆ, ਕਿੱਦਾਂ ਹੋਇਆ, ਉਹ ਲਿਖੇ ਹੁੰਦੇ ਆ। ਤੇ ਕਾਫੀ ਵਾਰੀ ਏਦਾਂ ਹੁੰਦਾ ਕਿ ਕਈ ਵਾਰੀ ਬੰਦੇ ਨੂੰ ਭੁਲੇਖਾ ਹੁੰਦਾ ਕਿ ਸ਼ਾਇਦ ਮੇਰੀ ਪਰਫਾਰਮੈਂਸ ਵਧੀਆ ਹੀ ਆ, ਪਰ ਜਦੋਂ ਕੇਸ ਐਡਮਿਨਿਸਟ੍ਰੇਟਿਵ ਰੈਕੋਰਡ ਆਉਂਦਾ, ਕਿਉਂਕਿ ਹੁਣ ਬੰਦਾ ਤਾਂ ਕੋਰਟ ਰੂਮ ਦੇ ਵਿੱਚ ਚਲ ਗਿਆ, 2-3 ਘੰਟੇ ਉਹ ਜੱਜ ਦੇ ਮੂਹਰੇ ਨਰਵਸ ਸਿਚੁਏਸ਼ਨ ਦੇ ਵਿੱਚ ਰਿਹਾ। ਸੋ ਜਦੋਂ ਉਹ ਕੇਸ ਐਡਮਿਨਿਸਟ੍ਰੇਟਿਵ ਰੈਕੋਰਡ ਆਉਂਦਾ, ਉਹਦੇ ਵਿੱਚ ਕਈ ਵਾਰੀ ਬਹੁਤ ਜ਼ਿਆਦਾ ਵੱਧ ਘੱਟ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ। ਸੋ ਉਹ ਸਾਰਿਆਂ ਨੂੰ ਤੁਸੀਂ ਲੈ ਕੇ ਸਾਹਮਣੇ ਰੱਖ ਕੇ, ਮੱਦੇਨਜ਼ਰ ਰੱਖ ਕੇ ਆਪਣਾ ਬਰੀਫ ਜਿਹੜਾ ਪ੍ਰੈਜ਼ੈਂਟ ਕਰਨਾ ਬਰੀਫਿੰਗ ਸਕੇਜੂਲ ਦੇ ਵਿੱਚ। ਤੇ ਸੋ ਪਹਿਲ ਤੁਹਾਡੀ ਹੁੰਦੀ ਆ, ਤੁਸੀਂ ਬਰੀਫ ਦਿੰਦੇ ਆ, ਫਿਰ ਸਰਕਾਰ ਦੀ ਵਾਰੀ ਆਉਂਦੀ ਆ, ਉਹ ਬਰੀਫ ਦਿੰਦੀ ਆ, ਤੇ ਉਹਦੇ ਬੇਸ ਤੇ ਜਿਹੜਾ BIA ਉਹ ਫੈਸਲਾ ਕਰਦੀ ਆ। ਤੇ ਕਈ ਮਾਮਲਿਆਂ ਦੇ ਵਿੱਚ ਇਦਾਂ ਵੀ ਹੁੰਦਾ ਵੀ ਅਪੀਲ ਨੂੰ ਰਿਵਰਸ ਜਿਹੜੇ ਉਹ ਨਹੀਂ ਕਰਦੇ, ਵੀ ਵੇਵ ਕਰਨਾ ਚਾਹੁੰਦਾ ਹੋਵੇ ਕੋਈ ਅਪੀਲ, ਵੀ ਡਿਸਾਈਡ ਕਰੇ ਵੀ ਫਾਈਲ ਨਹੀਂ ਕਰਨੀ? ਹਾਂਜੀ ਬਿਲਕੁਲ। ਸੋ ਤੁਹਾਨੂੰ ਮੈਂ ਸਿਨੈਰੀਓ ਦੱਸਦਾ। ਸੋ ਫੋਰ ਐਗਜ਼ਾਮਪਲ ਕਿਸੇ ਦਾ ਸੋ ਪਹਿਲਾਂ ਤਾਂ ਇਹ ਹੈ ਕਿ
ਆਪਣੀ ਕਮਿਊਨਿਟੀ ਦੇ ਇੱਕ ਇਹ ਹੈ ਕਿ ਜਦੋਂ ਨਾ ਉਹ ਕਹਿੰਦੇ ਕਿ ਮਾੜੀ ਗੱਲ ਨਹੀਂ ਕਰਨੀ, ਆਪਾਂ ਜਿੱਤਣਾ ਹੀ ਆ ਕੇਸ, ਆਪਾਂ ਮਾੜੀ ਗੱਲ ਨਹੀਂ ਕਰਨੀ, ਆਪਾਂ ਬਸ ਉਹਦੇ ਵੱਲ ਫੋਕਸ ਕਰੀਏ, ਦੂਜੀ ਹਾਰ ਵਾਲਾ ਤਾਂ ਆਪਾਂ ਮਨ 'ਚ ਨਹੀਂ ਆਪਣੇ ਲੈ ਕੇ ਆਉਣਾ, ਹਨਾ। ਪਰ ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਆਪਣੇ ਜਿਹੜੇ ਸਰਕਮਸਟੈਂਸਸ ਆ ਨਾ, ਉਹ ਆਪਣੇ ਵਕੀਲ ਨਾਲ ਜ਼ਰੂਰ ਡਿਸਕਸ ਕਰਨੇ ਆ, ਠੀਕ ਆ। ਸਾਰਿਆਂ ਨੇ ਕੇਸ ਜਿੱਤਣਾ ਵਾ, ਵਕੀਲ ਵੀ ਤਾਂ ਹੀ ਜਾ ਰਿਹਾ, ਐਵੇਂ ਥੋੜ੍ਹਾ ਨਾ ਮਿਹਨਤ ਲਾ ਰਿਹਾ ਤੁਹਾਡੇ ਕੇਸ ਦੇ ਉੱਤੇ। ਪਰ ਹੁਣ ਤੁਹਾਡਾ ਜੇ ਵਿਆਹ ਹੋਇਆ, ਤੁਹਾਡੇ ਕੋਲ ਉੱਧਰੋਂ ਦੀ ਆਪਸ਼ਨ ਆ, ਤੁਸੀਂ ਆਪਣੇ ਵਕੀਲ ਨਾਲ ਡਿਸਕਸ ਕਰਨਾ ਕਿ ਜੇ ਮੰਨ ਲਓ ਕਿ 1% ਚਾਂਸ ਵੀ ਆ ਮੈਂ ਕੇਸ ਹਾਰਦਾ ਵਾਂ, ਤਾਂ ਕੀ ਮੈਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਸੋ ਏਦਾਂ ਕਈ ਵਾਰੀ ਕੇਸ ਹੁੰਦੇ ਆ ਕਿ 130 ਅਪਰੂਵ ਹੋ ਗਿਆ, ਜਾਂ ਸਿਟੀਜ਼ਨ ਨਾਲ ਵਿਆਹਿਆ ਸੀਗਾ ਤੇ 130 ਆਲਰੇਡੀ ਅਪਰੂਵ ਪਿਆ, ਤੇ ਬੰਦਾ 601 ਵੇਵਰ ਰਾਹੀਂ ਕੰਟਰੀ ਆਊਟ ਕਰਕੇ ਵਾਪਸ ਆ ਸਕਦਾ। ਤੁਹਾਨੂੰ ਕਈ ਵਾਰੀ ਤੁਹਾਡੇ ਫਾਇਦੇ ਦੇ ਵਿੱਚ ਆ ਕਿ ਤੁਸੀਂ ਅਪੀਲ ਨਾ ਕਰੋ, ਕਿਉਂਕਿ ਜੇ ਤੁਸੀਂ ਅਪੀਲ ਕਰਦੇ ਆ, ਤੁਸੀਂ ਫੋਰ ਐਗਜ਼ਾਮਪਲ 601 ਵੇਵਰ ਨਹੀਂ ਫਾਈਲ ਕਰ ਸਕਦੇ, ਕਿਉਂਕਿ ਤੁਸੀਂ ਫਿਰ ਰਿਮੂਵਲ ਪ੍ਰੋਸੀਡਿੰਗ 'ਚ ਆ, ਉਹਦੇ ਲਈ ਤੁਹਾਨੂੰ ਪ੍ਰੋਸੀਡਿੰਗ ਟਰਮੀਨੇਟ ਕਰਨੀਆਂ ਪੈਂਦੀਆਂ। ਸੋ ਕਈ ਕੇਸਾਂ ਦੇ ਵਿੱਚ ਕੀ ਹੈ ਕਿ ਜੇ ਹੁਣ ਆਹੀ ਵਾਲਾ ਬੰਦਾ ਜਿਹਨੇ ਵਿਆਹ ਕਰਾਇਆ, ਜੇ ਉਹ ਅਪੀਲ ਵਾਲੇ ਰਾਹ ਦੇ ਵਿੱਚ ਜਾਂਦਾ, ਅਪੀਲ ਵਾਲੇ ਰਾਹ ਦੇ ਵਿੱਚ ਉਹਨੂੰ ਵਰਕ ਪਰਮਿਟ ਮਿਲ ਜਾਊਗਾ। ਜੇ ਉਹ ਅਪੀਲ ਨਹੀਂ ਕਰਦਾ, ਉਹਨੂੰ ਵਰਕ ਪਰਮਿਟ ਨਹੀਂ ਮਿਲਣਾ, ਪਰ ਉਹ 601 ਏ ਵੇਵਰ ਕਰ ਸਕਦਾ। ਸੋ ਕਹਿਣ ਦਾ ਮਤਲਬ ਆ ਕਿ ਉਹ ਜਿਹੜਾ ਵਿਆਹ ਵਾਲਾ ਪ੍ਰੋਸੈਸ ਆ, ਉਹਨੂੰ ਛੇਤੀ ਪਰਸਿਊ ਕਰ ਸਕਦਾ। ਜੇ ਉਹ ਹੁਣ ਅਪੀਲ ਕਰਦਾ, ਉਹਨੂੰ BIA ਦੀ ਵੇਟ ਕਰਨੀ ਪੈਣੀ 3 ਸਾਲ, ਫਿਰ ਉਹਨੂੰ ਸਰਕਿਟ ਕੋਰਟ ਜਾਣਾ ਪੈਣਾ 3 ਸਾਲ ਹੋਰ, ਤਾਂ ਫਿਰ 6 ਸਾਲ ਬਾਅਦ ਉਹ ਜਿਹੜਾ 212 ਵੇਵਰ, 601 ਵੇਵਰ ਵਗੈਰਾ ਪ੍ਰੋਸੈਸ ਵਗੈਰਾ ਜਿਹੜੇ ਉਹ ਕਰੂਗਾ। ਸੋ ਕਈ ਵਾਰੀ ਤੁਹਾਡੇ ਫਾਇਦੇ 'ਚ ਜਾਂਦੀ ਹੈ ਕਿ ਅਪੀਲ ਦਾ ਤੁਹਾਨੂੰ ਫਾਇਦਾ ਨਹੀਂ ਹੁੰਦਾ, ਜੇ ਤੁਹਾਡੇ ਕੋਲ ਕੁਆਲੀਫਾਈਂਗ ਰਿਲੇਟਿਵ ਹੈਗਾ, ਤੁਹਾਡੇ ਕੋਲ ਹੋਰ ਆਪਸ਼ਨਸ ਹੈਗੀਆਂ। ਤੇ ਦੂਜੀ ਗੱਲ ਇਹ ਹੈ ਕਿ ਕਈ ਵਾਰੀ ਪੈਸੇ ਨਹੀਂ ਹੁੰਦੇ, ਕਈ ਵਾਰੀ ਟਾਈਮ ਬਹੁਤ ਜ਼ਿਆਦਾ ਲੱਗਦਾ। ਕਈ ਇਦਾਂ ਦੇ ਵੀ ਸਾਡੇ ਕੋਲ ਕੇਸ ਆ ਜਿਹੜੇ ਜੇਲ੍ਹਾਂ ਦੇ ਵਿੱਚ ਹੀ ਫਸੇ ਹੋਏ ਆ, ਤੇ ਜੱਜ ਉਹਨੂੰ ਕਹਿੰਦਾ ਕਿ ਤੁਸੀਂ ਜੇਲ੍ਹ ਦੇ ਵਿੱਚ ਹੀ ਕੇਸ ਲੜਨਾ। ਉਹ 2 ਸਾਲ ਮੁੰਡਾ ਜੇਲ੍ਹ ਦੇ ਵਿੱਚ ਹੀ ਰਹਿ ਕੇ ਕੇਸ ਲੜ ਰਿਹਾ। ਹੁਣ ਉਹ ਬੰਦੇ ਦਾ ਜੇ ਕੇਸ ਡਿਨਾਈ ਹੋ ਜਾਂਦਾ, ਤੇ ਹੁਣ ਸਵਾਲ ਇਹ ਆਉਂਦਾ ਕਿ 2 ਸਾਲ ਉਹ ਫਿਰ ਦੁਬਾਰਾ ਜੇਲ੍ਹ ਦੇ ਵਿੱਚ ਰਹਿ ਕੇ ਅਪੀਲ ਲੜੂਗਾ। ਸੋ ਜ਼ਿਆਦਾਤਰ ਇਦਾਂ ਦੇ ਕੇਸ ਹੁੰਦੇ ਆ, ਉਹ ਬੰਦਾ ਆਪ ਹੀ ਕਹਿ ਦਿੰਦਾ ਕਿ ਭਾਜੀ ਜੇ ਮੈਂ ਨਹੀਂ ਜਿੱਤਿਆ ਜੱਜ ਦੇ ਮੂਹਰੇ, ਮੈਂ ਹੋਰ ਜੇਲ੍ਹ ਦੇ ਵਿੱਚ ਨਹੀਂ ਰਹਿਣਾ, ਹਨਾ। ਸੋ ਇਦਾਂ ਦੇ ਕਈ ਵਾਰੀ ਹਾਲਾਤ ਪੈਦਾ ਹੋ ਜਾਂਦੇ ਆ ਕਿ ਲੋਕੀ ਅਪੀਲ ਨਹੀਂ ਵੀ ਕਰਦੇ ਆ। ਤੇ ਕਈ ਵਾਰੀ ਇਦਾਂ ਲਾਅ ਚੇਂਜ ਹੋ ਗਿਆ, ਤੁਹਾਡੀ ਪੋਜੀਸ਼ਨ ਬਹੁਤ ਵੀਕ ਆ, PD ਵਗੈਰਾ ਲੈਣ 'ਚ ਤੁਹਾਨੂੰ ਜ਼ਿਆਦਾ ਫਾਇਦਾ ਹੁੰਦਾ। ਸੋ ਆਪਣੇ ਬੰਦੇ ਜਿਹੜੇ ਇੱਕ PD ਦੇ ਨਾਂ ਤੋਂ ਬਹੁਤ ਭੱਜਦੇ ਆ, ਇੱਕ ਆਹ ਜਿਹੜੀ ਗੱਲ ਨਹੀਂ ਕਰਦੇ ਆਪਣੇ ਵਕੀਲ ਦੇ ਨਾਲ ਕਿ ਜੇ ਮੇਰਾ ਡਿਨਾਈ ਹੋ ਗਿਆ ਫਿਰ ਕੀ ਹੋਣਾ ਚਾਹੀਦਾ। ਸੋ ਇਹ ਜਿਹੜੀ ਡਿਸਕਸ਼ਨ ਆ, ਇਹ ਨਹੀਂ ਕਿ ਗੱਲ ਕੀਤੀ ਤੇ ਤੁਹਾਡਾ ਕੋਈ ਕੇਸ ਉਹਦੇ ਨਾਲ ਡਿਨਾਈ ਹੋ ਜਾਣਾ। ਸੋ ਤੁਸੀਂ ਆਪਣੀ ਆਪਸ਼ਨਾਂ ਜਿਹੜੀਆਂ ਖੁੱਲੀਆਂ ਰੱਖਣੀਆਂ, ਦੋਨੋਂ ਪਾਸੇ ਦੀ ਜਿਹੜੀ ਡਿਸਕਸ਼ਨ ਆ ਉਹ ਤੁਸੀਂ ਖੁੱਲ ਕੇ ਕਰੋ ਬਿਨਾਂ ਡਰੇ ਹੋਏ, ਤੇ ਫਿਰ ਆਪਣਾ ਕੇਸ ਜਾਓ, ਲੜੋ, ਵਧੀਆ ਤਰੀਕੇ ਨਾਲ ਜਿੱਤੋ। ਘੱਟੋ ਘੱਟ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਜੱਜ ਨੇ ਫਿਰ ਖੜੇ ਪੈਰ ਪੁੱਛਿਆ ਕਿ ਭਾਈ ਅਪੀਲ ਕਰਨੀ ਹੈ ਕਿ ਨਹੀਂ ਕਰਨੀ ਆ, ਤੇ ਫਿਰ ਉੱਥੇ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਹੁਣ ਮੈਂ ਕੀ ਜਵਾਬ ਦੇਵਾਂ। ਜੀ, ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੇਖੀਆਂ ਜਾ ਰਹੀਆਂ। ਸੋ ਹੁਣ ਕੋਈ ਅਪੀਲ ਕਰ ਰਿਹਾ ਹੈ, ਕੋਈ ਅਪੀਲ ਨਹੀਂ ਕਰ ਰਿਹਾ, ਕੀ ਵਿੱਚ ਵਿਚਾਲੇ ਵੀ ਕੋਈ ਆਪਸ਼ਨ ਇਸ ਚੀਜ਼ ਦੇ ਜਿਹੜੀ ਉਹ ਹੁੰਦੀ ਹੈ ਅਪੀਲ ਤੋਂ ਇਲਾਵਾ? ਹਾਂਜੀ, ਬਿਲਕੁਲ। ਸੋ ਇੱਕ ਆਪਸ਼ਨ ਆ ਗਈ ਮੋਸ਼ਨ ਟੂ ਰੀਓਪਨ। ਮੋਸ਼ਨ ਟੂ ਰੀਓਪਨ ਬੜੇ ਸਪੈਸੀਫਿਕ ਸਰਕਮਸਟੈਂਸਸ 'ਚ ਆ ਗਈ ਕਿ ਜੱਜ ਦੇ ਮੂਹਰੇ 90 ਦਿਨ ਦਾ ਤੁਹਾਨੂੰ ਟਾਈਮ ਹੁੰਦਾ ਮੋਸ਼ਨ ਟੂ ਰੀਓਪਨ, ਰੀਕਨਸੀਡਰ ਤੁਸੀਂ ਲਾ ਸਕਦੇ ਆ। ਸੋ ਕਈ ਵਾਰੀ ਕੀ ਹੋਇਆ ਕਿ ਐਵੀਡੈਂਸ ਨਹੀਂ ਸੀਗਾ, ਰਾਈਟ। ਤੇ ਫੋਰ ਐਗਜ਼ਾਮਪਲ ਜੇ ਗੱਲ ਕਰੀਏ, ਉਹਨੇ ਕਿਹਾ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਆ, ਉਹਨੇ ਡਿਸੀਜਨ ਅਗੇਂਸਟ ਦੇ ਦਿੱਤਾ, ਤੇ 10 ਦਿਨਾਂ ਬਾਅਦ ਪਾਰਟੀ ਹਾਰ ਜਾਵੇ, ਤੁਹਾਡੇ ਹਾਲਾਤ ਫੇਰ ਚੇਂਜ ਹੋ ਗਏ। ਜੱਜ ਨੂੰ ਕਹੋ, ਤੁਸੀਂ ਕਹਿ ਸਕਦੇ ਆ ਕਿ ਤੂੰ ਮੇਰੇ ਆਹ ਚੀਜ਼ ਕਰਕੇ ਡਿਸੀਜਨ ਦਿੱਤਾ ਸੀਗਾ, ਪਰ ਰਾਈਟ ਵੇ ਚੇਂਜ ਹੋ ਗਈ ਆ, ਤੂੰ ਇਹਨੂੰ ਆਪਣਾ ਮੋਸ਼ਨ ਟੂ ਰੀਓਪਨ ਕਰ। ਤੇ ਜਾਂ ਕਈ ਵਾਰੀ ਇਦਾਂ ਹੁੰਦਾ ਕਿ ਜੱਜ ਕਹਿੰਦਾ ਕਿ ਨਹੀਂ, ਤੂੰ ਆਹ ਫਲਾਨਾ ਐਵੀਡੈਂਸ ਲਗਾਇਆ ਨਹੀਂ ਆ ਬੰਦੇ ਦਾ, ਤੇ ਤੁਹਾਡੇ ਕੋਲੋਂ ਜੋ ਵੀ ਸੀਗਾ, ਤੁਹਾਡੇ ਕੋਲ ਐਵੀਡੈਂਸ ਮੇ ਵੀ ਉਦੋਂ ਨਹੀਂ ਸੀਗਾ, ਪਰ ਹੁਣ ਤੁਹਾਡੇ ਕੋਲ ਉਹ ਐਵੀਡੈਂਸ ਆ ਗਿਆ ਤੁਹਾਡੇ ਫੈਸਲੇ ਹੋਣ ਤੋਂ ਬਾਅਦ, ਤੇ ਤੁਹਾਨੂੰ ਲੱਗਦਾ ਕਿ ਸ਼ਾਇਦ ਇਹ ਜਿਹੜਾ ਐਵੀਡੈਂਸ ਆ ਮੈਂ ਜੱਜ ਨੂੰ ਦੇਵਾਂ ਤਾਂ ਜੱਜ ਆਪਣਾ ਮਨ ਚੇਂਜ ਕਰ ਲਵੇ। ਸੋ ਉਸ ਚੀਜ਼ ਦੇ ਬੇਸ ਤੇ ਵੀ ਤੁਸੀਂ ਆਪਣਾ ਜਿਹੜਾ ਅਪੀਲ ਦੀ ਬਜਾਏ ਤੁਹਾਨੂੰ ਕਈ ਵਾਰੀ ਮੋਸ਼ਨ ਟੂ ਰੀਓਪਨ ਲਗਾ ਕੇ ਜ਼ਿਆਦਾ ਫਾਇਦਾ ਹੁੰਦਾ ਜੱਜ ਦੇ ਮੂਹਰੇ। ਰੀਜ਼ਨ ਇਹ ਹੈ ਕਿ ਜਿਹੜਾ ਜੱਜ ਆ ਉਹ ਮਹੀਨੇ 2 ਮਹੀਨੇ ਦੇ ਵਿੱਚ ਜਿਹੜਾ ਮੋਸ਼ਨ ਟੂ ਰੀਓਪਨ ਦਾ ਫੈਸਲਾ ਕਰ ਦਿੰਦਾ। BIA ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਲੰਬਾ ਟਾਈਮ ਲਟਕਣਾ ਪੈਂਦਾ। BIA ਦੇ ਵਿੱਚ ਤੁਹਾਡੇ ਚਾਂਸ ਪਾਸ ਹੋਣ ਦੇ ਘੱਟ ਹੁੰਦੇ ਆ, ਜੱਜ ਮੂਹਰੇ ਪਾਸ ਹੋਣ ਦੇ ਤੁਹਾਡੇ ਚਾਂਸ ਜਿਹੜੇ ਜ਼ਿਆਦਾ ਹੁੰਦੇ ਆ। ਤੇ ਕਈ ਵਾਰੀ ਮੋਸ਼ਨ ਟੂ ਰੀਕਨਸੀਡਰ ਦਾ ਮਤਲਬ ਹੁੰਦਾ ਕਿ ਰੀਲੋਕੇਸ਼ਨ ਦਾ ਕਈ ਵਾਰੀ ਆਪਾਂ ਮੁੱਦਾ ਦੇਖਦੇ ਹਾਂ ਕਿ ਜੱਜ ਨੇ ਰੂਲ ਗਲਤ ਅਪਲਾਈ ਕਰਤਾ, ਵਕੀਲਾਂ ਨੂੰ ਵੀ, ਦੋਨਾਂ ਨੂੰ, ਨਾ ਸਰਕਾਰੀ ਨੂੰ ਨਾ ਕਿਸੇ ਵਕੀਲ ਨੂੰ ਸਮਝ ਆਈ। ਇਦਾਂ ਦੇ ਵੀ ਕਈ ਵਾਰੀ ਸਾਡੇ ਕੋਲ ਕੇਸ ਆਇਆ ਕਿ 3 ਜਣਿਆਂ ਨੇ ਹੀ ਰੂਲ ਗਲਤ ਅਪਲਾਈ ਕਰਤਾ। ਸੋ ਸਿੰਪਲ ਸੀਗਾ ਕਿ ਮੋਸ਼ਨ ਟੂ ਰੀਕਨਸੀਡਰ ਫਾਈਲ ਕੀਤੀ ਕਿ ਬਾਈ ਤੁਹਾਨੂੰ 3 ਨੂੰ ਭੁਲੇਖਾ ਲੱਗਿਆ, ਲਾਅ ਇਦਾਂ ਸੀਗਾ, ਤੇ ਆਪਾਂ ਇਹਦੇ ਨਵੇਂ ਵਕੀਲ ਆ, ਇਹਦਾ ਲਾਅ ਆ, ਤੇ ਇਹਨੂੰ ਤੁਸੀਂ ਇੱਕ ਵਾਰੀ ਦੁਬਾਰਾ ਰੀਕਨਸੀਡਰ ਕਰੋ। ਫਿਰ ਜੱਜ ਨੂੰ ਦਿਖਦਾ ਕਿ ਆਹੋ ਠੀਕ ਆ, ਚੱਲ ਸਹੀ ਆ, ਤੁਸੀਂ ਸਹੀ ਕਹਿ ਰਹੇ ਆ, ਜੇ ਮੇਰੇ ਕੋਲ ਪਹਿਲਾਂ ਪ੍ਰੈਜ਼ੈਂਟ ਕੀਤਾ ਹੁੰਦਾ ਮੈਂ ਪਹਿਲਾਂ ਵੀ ਅਪਰੂਵ ਕਰ ਦੇਣਾ ਸੀਗਾ, ਪਰ ਤੁਸੀਂ ਹੁਣ ਕੀਤਾ, ਮੈਂ ਆਪਣਾ ਮਨ ਚੇਂਜ ਕਰ ਲੈਣਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ BIA ਦੇ ਕੋਲ ਜਾਣ ਦਾ ਫਾਇਦਾ ਨਹੀਂ ਆ। ਇੱਕ ਸਾਡਾ ਬਹੁਤ ਇੰਟਰਸਟਿੰਗ ਕੇਸ ਆ ਰਿਹਾ, ਇੱਕ ਬੈਲਾਰੂਸ ਦਾ ਇੱਕ ਬੰਦਾ, ਉਹਦਾ 14-15 ਸਾਲ ਪੁਰਾਣਾ ਕੇਸ ਸੀਗਾ,
ਤੇ 14-15 ਸਾਲ ਪੁਰਾਣੀ ਉਹਦੀ ਡੀਪੋਟੇਸ਼ਨ ਲੱਗੀ ਆ, ਤੇ ਉਹਨੇ ਸਾਨੂੰ ਇਸੇ ਸਾਲ ਹੀ ਕੰਟੈਕਟ ਕੀਤਾ ਸੀਗਾ, ਤੇ 14-15 ਸਾਲ ਬਾਅਦ ਆਪਾਂ ਉਹਦੀ ਮੋਸ਼ਨ ਟੂ ਰੀਓਪਨ ਪਾਈ, ਤਾਂ ਉਹਦੀ ਮੋਸ਼ਨ ਟੂ ਰੀਓਪਨ ਗ੍ਰਾਂਟ ਕਰਤੀ। ਆਪਾਂ ਜੱਜ ਮੂਹਰੇ ਪਾਈ ਸੀਗੀ, ਕਿਉਂਕਿ BIA ਮੂਹਰੇ ਕਦੀ ਉਹ ਗਿਆ ਨਹੀਂ, ਤੇ ਉਹਦੀ ਜਿਹੜੀ ਲਾਅ ਫਰਮ ਵਗੈਰਾ ਸੀਗੀ ਉਹ ਤਾਂ ਆਪਣਾ ਬੋਰੀਆ ਬਿਸਤਰਾ ਨਿਬੇੜ ਕੇ ਭੱਜ ਲਏ ਸੀਗੇ, ਹਨਾ, ਕੋਈ ਚੱਕਰ ਚੁੱਕਰ ਪੈ ਗਿਆ ਸੀ ਉਹਨਾਂ ਦੇ ਆਫਿਸ ਦਾ। ਸੋ ਇਹ ਜਿਹੜੇ ਬੰਦੇ ਦੀ ਹੀਅਰਿੰਗ ਆ, ਇਹ ਅਗਲੇ ਹਫਤੇ ਆ ਰਹੀ ਆ। ਸੋ ਇਹਦਾ 14-15 ਸਾਲਾਂ ਵਾਲਾ ਕਾਫੀ ਇੰਟਰਸਟਿੰਗ ਕੇਸ ਆ। ਜੇ ਇਹਦਾ ਕੇਸ ਪਾਸ ਹੁੰਦਾ, ਫਿਰ ਤੁਹਾਨੂੰ ਇਹਦੇ ਵਿੱਚ ਡਿਟੇਲ 'ਚ ਦੱਸਾਂਗੇ ਕਿ ਕੀ ਚੀਜ਼ ਸੀਗੀ ਇਹ ਮੋਸ਼ਨ ਟੂ ਰੀਓਪਨ ਦਾ, ਕਿੱਦਾਂ ਦਾ ਚੱਕਰ ਸੀਗਾ। ਤੇ ਇਹ ਵਾਲੇ ਕੇਸ ਜਿਹੜੇ ਹੈਗੇ ਆ, ਠੀਕ ਆ, ਨਾਰਮਲ ਕੇਸ ਆਪਾਂ ਬੜੇ ਕਰੀਦੇ ਆ, ਪਰ ਆ ਜਿਹੜੇ ਕੇਸ ਆ, ਇਹ ਹੁਣ ਜੱਜ ਵੀ ਕਾਫੀ ਐਕਸਾਈਟਿਡ ਆ। ਉਹਨੇ ਜਿਹੜੀ ਸਾਡੀ ਮੋਸ਼ਨ ਟੂ ਰੀਓਪਨ ਸੀਗੀ, ਜੱਜ ਨੇ 2 ਵੀਕਾਂ ਦੇ ਵਿੱਚ ਗ੍ਰਾਂਟ ਕਰਤੀ ਸੀ। ਕਹਿੰਦਾ ਮੈਂ ਇੰਟਰਸਟਿਡ ਹਾਂ ਕੇਸ ਨੂੰ ਸੁਣਨ 'ਚ, ਕਿ 15 ਸਾਲਾਂ 'ਚ ਬਹੁਤ ਕੁਝ ਬਦਲ ਗਿਆ। ਆਪਾਂ ਚੇਂਜ ਕੰਟਰੀ ਕੰਡੀਸ਼ਨਸ ਦੇ ਬੇਸ ਤੇ ਜੱਜ ਮੂਹਰੇ ਕੀਤਾ ਸੀਗਾ, ਤੇ ਹੁਣ ਦੇਖਦੇ ਹਾਂ ਕਿ ਸਰਕਾਰੀ ਵਕੀਲ ਕੀ ਲੈ ਕੇ ਆਂਦਾ। ਸੋ ਨਵਾਂ ਕੇਸ ਉਹਦਾ ਬੜਾ ਸਟਰੋਂਗ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਧਰਲੇ ਹਿੱਸੇ ਦੇ ਵਿੱਚ ਕੀ ਚੱਲਦਾ ਦੁਨੀਆ ਦੇ। ਪਰ ਪ੍ਰੋਬਲਮ ਇਹ ਹੈ ਕਿ ਜਿਹੜਾ ਉਹਦਾ ਪੁਰਾਣਾ ਵਾਲਾ ਕੇਸ ਸੀਗਾ, 14 ਸਾਲ ਪੁਰਾਣਾ ਕੇਸ ਸੀਗਾ, ਉਹ ਬੰਦੇ ਨੂੰ ਯਾਦ ਨਹੀਂ ਹੈ ਕੀ ਆ, ਤੇ ਉਹਦੇ ਵਿੱਚ ਤਰੀਕਾਂ ਦੀਆਂ ਬਿਆਨ ਵੀ ਹੁਣ ਜਿਹੜੇ ਅੱਗੇ ਪਿੱਛੇ ਹੋਏ ਸੀਗੇ, ਵਕੀਲ ਨੇ ਵੀ ਡਾਕੂਮੈਂਟ ਸਹੀ ਤਰੀਕੇ ਨਾਲ ਚੈੱਕ ਨਹੀਂ ਕੀਤੇ ਸੀਗੇ। ਸੋ ਹੁਣ ਦੇਖਣਾ ਬਸ ਇਹੀ ਬਾਕੀ ਹੈ ਕਿ ਪੁਰਾਣੇ ਕੇਸ ਨੂੰ ਕਿੰਨਾ ਵੇਟ ਦਿੱਤਾ ਜਾਂਦਾ ਤੇ ਨਵੇਂ ਵਾਲੇ ਕੇਸ ਨੂੰ ਕਿੰਨਾ ਵੇਟ ਦਿੱਤਾ ਜਾਂਦਾ। ਜੀ, ਸੋ ਵੈਰੀ ਇੰਟਰਸਟਿੰਗ ਜਿਹੜਾ ਉਹ ਕੋਰਟ ਰੂਮ ਜਿਹੜਾ ਉਹ ਰਹੂਗਾ। ਇਸ ਤੋਂ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ ਵੀ ਅਪੀਲ ਨਹੀਂ ਕਰਨੀ, ਜੇ ਬਾਈ ਚਾਂਸ ਬੰਦੇ ਨੇ ਪਹਿਲਾਂ ਕਹਿ ਲਿਆ ਵੀ ਮੈਂ ਅਪੀਲ ਨਹੀਂ ਕਰਨੀ, ਫਿਰ ਉਹਦਾ 30 ਦਿਨਾਂ ਦੇ ਵਿੱਚ ਦੁਬਾਰਾ ਮਨ ਚੇਂਜ ਹੋ ਜਾਵੇ, ਕਿ ਉਹ ਜਦੋਂ ਫਾਈਲ ਨਹੀਂ ਕੀਤਾ ਉਹਨੇ ਅਪੀਲ ਕਰਨ ਦੇ ਲਈ, ਕਿ ਉਹ ਮੁੜ ਕੇ ਦੁਬਾਰਾ ਆਪਣਾ ਮਨ ਚੇਂਜ ਕਰ ਸਕਦਾ ਵੀ ਯਾਰ ਮੈਂ ਤਾਂ ਅਪੀਲ ਕਰਨਾ ਚਾਹੁੰਦਾ ਸੀ? ਨਹੀਂ, ਦੁਬਾਰਾ ਨਹੀਂ ਉਹ ਅਪੀਲ ਕਰ ਸਕਦਾ। ਜੇ ਤੁਸੀਂ ਅਪੀਲ ਰਿਜ਼ਰਵ ਕਰਨੀ ਹੈ ਨਾ, ਤੁਸੀਂ ਰਿਜ਼ਰਵ ਕਰ ਲਓ ਅਪੀਲ, ਜਿੱਦਾਂ ਸਰਕਾਰੀ ਵਕੀਲ ਨੇ ਕੀਤੀ ਸੀ। ਬਾਅਦ 'ਚ ਭਾਵੇਂ ਫਾਈਲ ਨਾ ਕਰੋ, ਤੁਸੀਂ ਇੱਕ ਵਾਰੀ ਕਹਿਤਾ ਮੈਂ ਨਹੀਂ ਕਰਨੀ ਤਾਂ ਨਹੀਂ ਕਰਨੀ, ਫਿਰ ਬਸ ਉੱਥੇ ਜੱਜ ਨੇ ਕੁੱਗੀ ਮਾਰ ਦੇਣੀ ਆਪਣੇ ਡਿਸੀਜਨ ਤੇ ਉਹ ਫਾਈਨਲ ਹੋ ਜਾਣਾ। ਉਹ ਤਾਂ ਇਹ ਆ ਵੀ ਪੱਕੀ ਬਾਟਮ ਲਾਈਨ ਰੱਖੋ ਵੀ ਜੇ ਬਾਈ ਚਾਂਸ ਤੁਹਾਡੇ ਹੱਕ 'ਚ ਨਹੀਂ ਆਉਂਦਾ, ਤੇ ਅਪੀਲ ਤਾਂ ਤੁਸੀਂ ਜਿਹੜੀ ਆ ਰਿਜ਼ਰਵ ਕਰ ਲਓ। ਕਰਨੀ ਆ ਨਹੀਂ ਕਰਨੀ, ਉਹ ਤੁਸੀਂ 30 ਦਿਨਾਂ ਦੇ ਵਿੱਚ ਫੈਸਲਾ ਲੈ ਸਕਦੇ ਹੋ ਫਿਰ ਬਾਅਦ ਵਿੱਚ। ਹਾਂਜੀ, ਠੀਕ ਆ। ਸੋ ਜਿੱਦਾਂ ਹੁਣ ਤੁਸੀਂ ਇਸ ਬੈਲਾਰੂਸ ਵਾਲੇ ਕੇਸ ਦੀ ਜਿਹੜੀ ਉਹ ਗੱਲ ਕਰ ਲਏ ਆ, ਜੇ ਜੱਜ ਮੰਨ ਲਓ ਵੀ ਦੂਜੀ ਦੀ ਜਦੋਂ ਰੀਓਪਨ ਹੋਇਆ ਆ, ਰੀਕਨਸੀਡਰ ਕੀਤਾ, ਉਸ ਦੇ ਵਿੱਚ ਉਸਦੇ ਹੱਕ 'ਚ ਫੈਸਲਾ ਸੁਣਾ ਦਿੰਦੇ ਆ, ਕਿ ਮੁੜ ਕੇ ਸਰਕਾਰ ਜਾਂ ਸਰਕਾਰੀ ਵਕੀਲ ਉਹਦੇ ਉਲਟ ਵੀ ਅਪੀਲ ਕਰ ਸਕਦੇ ਆ? ਹਾਂਜੀ, ਸਰਕਾਰ ਉਹਦੇ ਉਲਟ ਵੀ ਫੈਸਲਾ ਕਰ ਸਕਦੀ ਆ। ਸੋ ਕੀ ਹੁੰਦਾ ਕਿ ਹਰੇਕ ਇਮੀਗ੍ਰੇਸ਼ਨ ਕੋਰਟ 'ਚ ਆਪਾਂ ਦੇਖਦੇ ਹਾਂ ਕਿ 1-2 ਜਿਹੜੇ ਸਰਕਾਰੀ ਵਕੀਲ ਆ ਨਾ, ਉਹ ਬਾਹਲੇ ਟੌਪ ਦੇ ਹੁੰਦੇ ਆ। ਮਤਲਬ ਕਿ ਜਾਂਦੇ ਭਾਵੇਂ ਅਗੇਂਸਟ ਹੀ ਆ, ਪਰ ਉਹਨਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਯਾਰ ਇਹ ਬੰਦੇ 'ਚ ਦਮ ਬਹੁਤ ਆ। ਇਹ ਇੱਕ ਦਿਨ ਆਪਣੀ ਪ੍ਰੈਕਟਿਸ ਕਿਉਂ ਨਹੀਂ ਖੋਲਦਾ, ਸਰਕਾਰ ਦੇ ਵਿੱਚ ਕੀ ਕਰਦਾ ਪਿਆ। ਮਤਲਬ ਕਈ ਏਦਾਂ ਦੇ ਬੰਦੇ ਹੁੰਦੇ, ਉਹ ਏਦਾਂ ਤਿਆਰੀ ਕਰਕੇ ਆਉਂਦੇ ਆ ਜਿੱਦਾਂ ਕਿ ਇਹ ਨਹੀਂ ਕਿ ਸਰਕਾਰੀ ਕੰਮ ਆ। ਕੱਲੀ ਲਾਈਨ ਉਹਨਾਂ ਨੇ ਇੱਕ ਸਾਡਾ ਸਰਕਾਰੀ ਵਕੀਲ ਸੀਗਾ, ਉਹ ਕੇਸ ਸਾਡਾ ਐਡਾ ਲੰਬਾ ਚੱਲਿਆ, ਆਪਾਂ ਕੰਟਰੀ ਕੰਡੀਸ਼ਨ ਸਬਮਿਟ ਕਰਾਏ, ਉਹਨੇ ਵੀ ਕੱਲਾ ਆਰਟੀਕਲ ਪ੍ਰਿੰਟ ਕੀਤਾ, ਇਲੈਕਸ਼ਨ ਕਿੱਦਾਂ, ਇਹ ਕਿੱਦਾਂ, ਉਹ ਕਿੱਦਾਂ, ਪੂਰਾ ਟਾਈਮ ਲਾ ਕੇ ਆਇਆ। ਆਪਾਂ ਉਹਦੇ ਅਗੇਂਸਟ ਫਿਰ ਦੁਬਾਰਾ ਕੰਟਰੀ ਕੰਡੀਸ਼ਨ ਸਬਮਿਟ ਕਰਾਏ। ਮੈਂ ਕਿਹਾ ਚੱਲ ਸਰਕਾਰ ਆ, ਇਹਨਾਂ ਨੇ ਕਿਹੜਾ ਹੁਣ ਦੂਜੀ ਵਾਰੀ ਕਰਨਾ। ਫਿਰ ਦੁਬਾਰਾ ਦੂਜੀ ਵਾਰੀ ਜਿਹੜੇ ਆਪਾਂ ਆਰਟੀਕਲ ਕੀਤੇ ਸੀ, ਫਿਰ ਦੁਬਾਰਾ ਹੋ ਗਿਆ, ਸਾਰਾ ਕੁਝ ਲੈ ਕੇ ਆਇਆ। ਜੱਜ ਨੂੰ ਕਹੇ ਕਿੰਨਾ ਟਾਈਮ ਲੱਗਣਾ, ਉਹ ਕਹਿੰਦਾ ਮੈਨੂੰ ਇੰਨੇ ਘੰਟੇ ਚਾਹੀਦੇ। ਉਹ ਮਤਲਬ ਪੂਰਾ ਡਿਟੇਲ ਦੇ ਵਿੱਚ ਜਾ ਕੇ। ਸੋ ਕਈ ਵਾਰੀ ਇਦਾਂ ਕਿ ਸਰਕਾਰੀ ਵਕੀਲ ਜਿਹੜਾ ਹੈਗਾ, ਉਹਨੂੰ ਵੀ ਜਿਹੜੀ ਜਿੱਤਣ ਦੀ ਤਾਂਘ ਹੈਗੀ ਆ, ਉਹਨੇ ਪ੍ਰੋਸੀਕਿਊਟਰ ਬਣਨਾ ਹੁੰਦਾ, ਉਹਦੇ ਸੁਪਨੇ ਵੀ ਉੱਚੇ ਹੁੰਦੇ ਕਿ ਮੈਂ ਇੱਕ ਦਿਨ ਮੇਬੀ ਅਟਰਨੀ ਜਨਰਲ ਬਣੂੰਗਾ, ਮੈਨੂੰ ਨਹੀਂ ਪਤਾ। ਸੋ ਆਪਣਾ ਜਿਹੜਾ ਰੈਕਡ ਆ, ਕਈ ਬੰਦੇ ਇਦਾਂ ਦੇ ਹੁੰਦੇ ਆ, ਉਹ ਬੜੇ ਚੀੜੇ ਹੁੰਦੇ, ਉਹ ਛੱਡਦੇ ਨਹੀਂ। ਤੇ ਜਿਹੜੀ ਆਪਾਂ ਗੱਲ ਕਰੀਏ ਰੋ ਵੀ ਵੇਡ, ਸਾਰਾ ਸੁਪਰੀਮ ਕੋਰਟ ਤੱਕ ਗਏ ਆ, ਜਿਹੜੇ ਉਹੀ ਸਰਕਾਰੀ ਵਕੀਲ ਆ ਜਿਹਨਾਂ ਨੇ ਥੱਲੇ ਕੇਸ ਲੜੇ ਸੀਗੇ ਅਦਾਲਤਾਂ 'ਚ, ਉਦੋਂ ਅੱਜ ਉਹ ਸੁਪਰੀਮ ਕੋਰਟ ਦੇ ਜੱਜ ਆ। ਅੱਜ ਦੀ ਡੇਟ ਦੇ ਵਿੱਚ ਵੀ ਉਹ ਇੰਟਰਸਟਿਡ ਆ ਰੋ ਵਰਸਸ ਵੇਡ ਦੇ ਵਿੱਚ, ਕਿਉਂਕਿ ਉਹ ਕਹਿੰਦੇ ਕਿ ਇਹ ਸਾਡਾ 20 ਸਾਲ ਪੁਰਾਣਾ ਪ੍ਰੋਜੈਕਟ ਸੀਗਾ, ਆਪਾਂ ਜਿੱਤਣਾ ਰਾਈਟ। ਸੋ ਸਰਕਾਰੀ ਵਕੀਲ ਜਿਹੜੇ ਹੈਗੇ ਆ, ਕਈ ਅਪੀਲ ਕਰਦੇ ਆ ਬਿਲਕੁਲ, ਤੇ ਬੜੇ ਵਧੀਆ ਤਰੀਕੇ ਨਾਲ ਅਪੀਲ ਕਰਦੇ ਆ, ਤੇ 1 ਇੰਚ ਵੀ ਜਿਹੜਾ ਛੱਡਦੇ ਨਹੀਂ ਆ। ਸੋ ਇਦਾਂ ਦੇ ਵੀ ਬੰਦੇ ਹੈਗੇ ਆ ਸਿਸਟਮ ਦੇ ਵਿੱਚ, ਜੱਜ ਵੀ ਹੈਗੇ ਇਦਾਂ ਦੇ। ਜੀ। ਅਪੀਲ ਕਿੱਥੇ ਫਾਈਲ ਕੀਤੀ ਜਾਂਦੀ ਆ? ਇਨ ਪਰਸਨ ਕਿੰਨੇ ਕਰਨਾ ਹੈ, ਕਿੱਦਾਂ, ਇਹ ਕੀ ਹੈ ਪ੍ਰੋਸੈਸ? ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਫਾਈਲ ਕੀਤੀ ਜਾਂਦੀ ਆ। ਇਹ ਵਰਜੀਨੀਆ ਦੇ ਵਿੱਚ ਲੋਕੇਟਡ ਆ, ਫਾਲਸ ਚਰਚ ਦੇ ਵਿੱਚ। ਸਭ ਤੋਂ ਕਾਮਨ ਕੁਐਸਚਨ ਸਾਨੂੰ ਇਹ ਆਂਦਾ ਕਿ ਭਾਜੀ ਮੇਰਾ ਨਿਊਯਾਰਕ ਕੇਸ ਡਿਨਾਈ ਹੋਇਆ, ਕੀ ਮੈਂ ਹੁਣ ਕੈਲੀਫੋਰਨੀਆ ਮੂਵ ਕਰ ਸਕਦਾ? ਸੋ ਉਹਨਾਂ ਨੂੰ ਇਹ ਲੱਗਦਾ ਕਿ ਨਿਊਯਾਰਕ ਮੇਰਾ ਹੁਣ ਕੇਸ ਡਿਨਾਈ ਹੋ ਗਿਆ ਰੀਲੋਕੇਸ਼ਨ ਕਰਕੇ। ਆਪਾਂ ਰੇਡੀਓ ਤੇ ਸੁਣਿਆ ਸੀਗਾ ਕਿ ਕੈਲੀਫੋਰਨੀਆ ਵਧੀਆ, ਚੱਲ ਹੁਣ ਕੈਲੀਫੋਰਨੀਆ ਚੱਲੀਏ, ਸ਼ਾਇਦ ਇੱਧਰ ਦਾ ਲਾਅ ਲੱਗ ਜਾਊਗਾ। ਸੋ ਇੱਕ ਵਾਰੀ ਤੁਹਾਡਾ ਕੇਸ ਜਿਹੜੇ ਕੋਰਟ ਨੇ ਡਿਨਾਈ ਕਰਤਾ, ਜੇ ਨਿਊਯਾਰਕ ਦੇ ਨੇ, ਉਸ ਤੋਂ ਬਾਅਦ ਜਿੱਥੇ ਮਰਜ਼ੀ ਮੂਵ ਕਰੋ, ਕੈਲੀਫੋਰਨੀਆ, ਕੋਲੋਰਾਡੋ, ਡਜ਼ ਨਾਟ ਮੈਟਰ, ਤੁਹਾਡਾ ਨਿਊਯਾਰਕ ਵਾਲਾ ਸੈਕੰਡ ਸਰਕਿਟ ਦਾ ਜੁਰਿਸਡਿਕਸ਼ਨ ਲੱਗਣਾ। BIA ਜਿਹੜੀ ਹੈਗੀ ਆ ਵਰਜੀਨੀਆ ਦੇ ਵਿੱਚ ਆ, ਉਹਦੇ ਕੋਲ ਹੀ ਕੇਸ ਜਾਣੇ ਆ ਸਾਰਿਆਂ ਦੇ। ਮੈਟਰ ਨਹੀਂ ਕਰਦਾ ਕਿੱਥੇ ਤੁਸੀਂ ਮੂਵ ਕਰੋ, ਇੱਕ ਵਾਰੀ ਕੋਰਟ ਨੇ ਫੈਸਲਾ ਕਰਤਾ ਤੇ ਤੁਹਾਡਾ ਤੈਅ ਹੋ ਗਿਆ ਕਿ ਨਿਊਯਾਰਕ ਦਾ ਲਾਅ ਲੱਗਣਾ, ਤੇ BIA ਦੇ ਕੋਲ ਜਾਣਾ ਜਿਹੜਾ ਵਰਜੀਨੀਆ ਵਾ। ਜਿਹੜਾ BIA ਆ, ਉਹਨੇ ਕੈਲੀਫੋਰਨੀਆ ਵਾਲੇ ਕੇਸਿਸ ਤੇ ਕੈਲੀਫੋਰਨੀਆ ਦਾ 9th ਸਰਕਿਟ ਦਾ ਲਾਅ ਲਾਣਾ, 4th ਸਰਕਿਟ ਵਾਲਿਆਂ ਤੇ ਉਹਦਾ ਲਾਣਾ, ਸੈਕੰਡ ਸਰਕਿਟ ਤੇ ਉਹਦਾ ਲਾਣਾ। ਸੋ BIA ਜਿਹੜੀ ਹੈਗੀ ਆ, ਉਹ ਉਹੀ ਵਾਸ਼ਿੰਗਟਨ DC ਵਰਜੀਨੀਆ ਏਰੀਆ ਦੇ ਵਿੱਚ ਆ। ਜਦੋਂ BIA ਤੁਹਾਡਾ ਕੇਸ
ਜੇ ਡਿਨਾਈ ਕਰਦੇ ਹੋ ਫਿਰ ਵਾਪਸ ਤੁਸੀਂ ਆਪਣੀ ਜਿਹੜੀ ਸਟੇਟ ਦਾ ਤੁਹਾਡਾ ਸਰਕਿਟ ਹੈ, ਸੈਕੰਡ ਸਰਕਿਟ ਜਾਂ 9th ਸਰਕਿਟ, ਫਿਰ ਵਾਪਸ ਤੁਸੀਂ ਉੱਥੇ ਜਾਂਦੇ ਹੋ। ਸੋ ਕਹਿਣ ਦਾ ਮਤਲਬ ਆ ਕਿ ਇੱਕ ਵਾਰੀ ਤੁਹਾਡਾ ਜੱਜ ਨੇ ਕੇਸ ਜਿਹੜਾ ਡਿਨਾਈ ਕਰਤਾ ਤੇ ਉਹ ਤੁਸੀਂ ਉਹਦੇ ਉਸੇ ਜੁਰਿਸਡਿਕਸ਼ਨ ਨਾਲ ਵੱਜ ਜਾਂਦੇ, ਫਿਰ ਨਹੀਂ ਤੁਸੀਂ ਚੇਂਜ ਕਰ ਸਕਦੇ। ਠੀਕ ਹੈ, ਓਕੇ। ਸੋ ਜੂਰਿਸਡਿਕਸ਼ਨ ਜਿਹੜੀ ਆ ਉਹ ਰਹਿੰਦੀ ਆ। ਫੀਸ ਕੀ ਇਹਦੀ ਹੁੰਦੀ ਆ? ਫਾਈਲ ਫਿਰ ਇਹ ਕਿੱਦਾਂ ਕੀਤਾ ਜਾਂਦਾ? ਕਿਹੜੇ ਫਾਰਮ ਵਗੈਰਾ ਜਿਹੜੇ ਇਸ ਦੇ ਵਿੱਚ ਹੁੰਦੇ ਆ, ਪੇਪਰ ਵਰਕ? ਸੋ ਫਾਰਮ ਵਗੈਰਾ ਦਾ ਚਲੋ ਮੈਂ ਨਹੀਂ ਦੱਸਦਾ, ਕਿਉਂਕਿ ਮੈਨੂੰ ਪਤਾ ਕਈਆਂ ਨੇ ਨਾ ਆਪ ਹੀ ਪੰਗਾ ਲੈ ਲੈਣਾ ਕਿ ਚੱਲ ਮੈਂ ਫਾਰਮ ਫਾਈਲ ਕਰ ਦਿੰਦਾ। ਠੀਕ ਆ, ਠੀਕ ਆ, ਹਾਂ। ਇਹ ਫਾਰਮ ਵਾਲਾ ਪੰਗਾ ਨਾ ਲਿਓ ਆਪ ਹੀ। ਇਹ ਫਾਰਮਾਂ ਤੋਂ ਬਹੁਤ ਜ਼ਿਆਦਾ ਅੱਗੇ ਗੱਲ ਚੱਲ ਗਈ ਹੈ ਹਨਾ। ਤਾਂ ਇੱਕ ਕੋਈ ਦਿਖਾਈ ਜਾਵੇ ਮੈਨੂੰ, ਫਰੈਜ਼ਨੋ ਦਾ ਕੋਈ ਪੈਰਾਲੀਗਲ ਆ, ਉਹਦੇ ਹੱਥ ਕਿਤੇ ਫਾਰਮ ਲੱਗ ਗਏ ਹੋਣੇ, ਤਾਂ ਉਹ ਬਾਈ ਨੇ ਆਪਣੀ ਨਾ ਇਹਦੀ ਅਪੀਲ ਫਾਈਲ ਕਰਤੀ BIA ਦੀ। ਤੇ ਜਿਹੜੀ ਅਪੀਲ ਪਹਿਲਾਂ ਫਾਈਲ ਕੀਤੀ, ਉਹ 'ਚ ਗਲਤੀ ਖਾ ਗਿਆ ਇਹ ਕਿ $110 ਦਾ ਚੈੱਕ ਲੱਗਣਾ ਹੁੰਦਾ ਡਿਪਾਰਟਮੈਂਟ ਆਫ ਜਸਟਿਸ ਨੂੰ। ਬਾਕੀ ਸਾਰੇ ਕੇਸਾਂ 'ਚ ਤੁਹਾਡਾ ਲੱਗਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ। ਸੋ ਚੈੱਕ ਦੇ ਉੱਤੇ ਮਾਰ ਖਾ ਗਿਆ, ਚੈੱਕ ਭੇਜਤਾ ਉਹਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ, ਤੇ ਬਾਈ ਦੀ ਅਪੀਲ ਡਿਨਾਈ ਕਰਤੀ ਉਹਨਾਂ ਨੇ ਕਿ ਤੂੰ ਤਾਂ ਚੈੱਕ ਹੀ ਗਲਤ ਭੇਜਤਾ ਹੈ ਨਾ, ਮਤਲਬ ਐਡੀ ਛੋਟੀ ਜਿਹੀ ਚੀਜ਼ ਉੱਤੇ। ਸੋ ਫਾਰਮ ਵਾਲੇ ਪੰਗੇ ਆਪ ਨਾ ਲਿਓ। $110 ਇਹਦੀ ਸਰਕਾਰੀ ਫੀਸ ਆ, ਤੇ ਬਾਕੀ ਜੋ ਵੀ ਲੂਅਰ ਦੇ ਤੁਹਾਡੇ ਜਿਹੜੇ ਚਾਰजेस ਹੁੰਦੇ ਆ। ਸੋ ਤੁਹਾਡੀ ਅਪੀਲ ਲੱਗਦੀ ਆ, ਇਹਦੇ ਵਿੱਚ ਮੇਨ ਜਿਹੜੀ ਚੀਜ਼ ਆਪਾਂ ਦੇਖਣੀ ਹੁੰਦੀ ਆ ਉਹ ਇਹ ਦੇਖਣੀ ਹੁੰਦੀ ਆ ਕਿ ਆਪਾਂ 3 ਜੱਜ ਦੇ ਮੂਹਰੇ ਜਾਣਾ ਕਿ ਸਿੰਗਲ ਜੱਜ ਦੇ ਮੂਹਰੇ ਜਾਣਾ, ਕਿ 3 ਜੱਜਾਂ ਨੇ ਫੈਸਲਾ ਲੈਣਾ ਕਿ 1 ਜੱਜ ਨੇ ਫੈਸਲਾ ਲੈਣਾ। ਸੋ ਜਿਹੜਾ BIA ਇਹਦੇ ਕੋਲ ਹਰੇਕ ਬੰਦਾ ਆਪਣੀ ਅਪੀਲ ਕਰਦਾ, ਜਿੰਨੇ ਥੱਲੇ ਕੇਸ ਆ ਉਨੇ ਉੱਪਰ ਜਾ ਰਹੇ ਆ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋ ਹਜ਼ਾਰਾਂ ਦੀ, ਮਿਲੀਅਨ ਦੀ ਤਾਦਾਦ ਦੇ ਵਿੱਚ ਕੇਸ ਇਹ ਕਹਿ ਲਓ ਸਾਲ ਦੇ ਵਿੱਚ ਇੱਥੇ ਫਾਈਲ ਹੁੰਦੇ ਹੋਣੇ ਆ। ਸੋ ਇਹਨਾਂ ਨੇ ਅਪੀਲ ਦਾ ਪ੍ਰੋਸੈਸ ਨੂੰ ਸਟ੍ਰੀਮਲਾਈਨ ਕਰਨ ਲਈ, ਫਾਸਟ ਕਰਨ ਲਈ ਇਹਨਾਂ ਨੇ ਕੀ ਕਿਹਾ ਕਿ ਸਿਰਫ ਇੱਕੋ ਜੱਜ ਜਿਹੜਾ ਉਹ ਤੁਹਾਡਾ ਜਿਹੜਾ ਕੇਸ ਸੁਣੂਗਾ, ਬਜਾਏ 3 ਜੱਜਾਂ ਦੇ। ਸੋ ਇਹ ਜਿਹੜਾ ਜੱਜ, ਜਦੋਂ ਇੱਕ ਜੱਜ ਫੈਸਲਾ ਦੇਊਗਾ ਤਾਂ ਇਹ ਤੁਹਾਨੂੰ ਇੱਕ ਸਮਰੀ ਅਫਰਮੈਂਸ ਕਹਿੰਦੇ ਆ, ਮਤਲਬ ਕਿ ਇੱਕੋ ਲਾਈਨ ਦੇ ਵਿੱਚ, ਇੱਕੋ ਪੈਰਾਗ੍ਰਾਫ ਦੇ ਵਿੱਚ, ਇੱਕੋ ਪੇਜ ਦੇ ਵਿੱਚ ਤੁਹਾਨੂੰ ਇੱਕ ਸ਼ਾਰਟ ਡਿਸੀਜਨ ਦਊਗਾ ਕਿ ਕਿਉਂ ਇਹ ਤੁਹਾਡਾ ਕੇਸ ਅਪਰੂਵ ਜਾਂ ਡਿਨਾਈ ਕਰ ਰਿਹਾ ਹੈ, ਜੱਜ ਦੇ ਨਾਲ ਐਗਰੀ ਕਰ ਰਿਹਾ। ਸੋ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਕੀ ਹੁੰਦਾ ਕਿ ਇੱਕੋ ਜੱਜ, ਜਦੋਂ ਸਾਡੇ ਕੋਲ ਇੱਕੋ ਜੱਜ ਦਾ ਡਿਸੀਜਨ ਆਉਂਦਾ, ਇੱਕੋ ਲਾਈਨ 'ਚ ਲਿਖਿਆ ਹੁੰਦਾ ਕਿ ਮੈਂ ਇਮੀਗ੍ਰੇਸ਼ਨ ਜੱਜ ਨਾਲ ਐਗਰੀ ਕਰਦਾ, ਮੈਂ ਨਹੀਂ ਚੇਂਜ ਕਰਨਾ। ਸੋ ਇਹਨੂੰ ਕਹਿੰਦੇ ਆ ਸਮਰੀ ਅਫਰਮੈਂਸ। ਸੋ ਹੁਣ ਜਿਹੜਾ ਇਹਦੇ ਵਿੱਚ ਸਾਡੇ ਕੋਲ ਆਪਸ਼ਨ, ਸੋ ਨਾਰਮਲੀ ਕੇਸ ਜਿਹੜੇ ਆ ਇਸ ਹਿਸਾਬ ਨਾਲ ਚੱਲਣੇ ਆ। ਜੇ ਤੁਸੀਂ ਕਹਿੰਦੇ ਹੋ ਕਿ 3 ਜੱਜ ਵਾਲਾ ਜਿਹੜਾ ਬੰਦਾ ਮੇਰਾ ਪੈਨਲ ਮੇਰਾ ਕੇਸ ਸੁਣੇ, ਮੈਂ ਇੱਕ ਜੱਜ ਨਾਲ ਸਹਿਮਤ ਨਹੀਂ, ਮੈਂ 3 ਜੱਜਾਂ ਦੇ ਕੋਲ ਚਾਂਸ ਲੈਣਾ ਚਾਹੁੰਦਾ, ਤੁਹਾਡੀ ਮਰਜ਼ੀ ਨਹੀਂ ਹੈਗੀ ਕਿ 3 ਜੱਜ ਉਹ ਤੁਹਾਨੂੰ ਦੇਣ, ਸਰਕਾਰ ਆ ਕੋਈ ਇਦਾਂ ਨਹੀਂ ਕਿ ਮੈਂ ਉੱਤੇ ਬਾਕਸ ਹੁੰਦਾ ਕਿ ਤੁਸੀਂ 3 ਜੱਜ ਦੇ ਥਰੂ ਜਾਣਾ ਕਿ ਤੁਸੀਂ 1 ਜੱਜ ਦੇ ਥਰੂ ਜਾਣਾ। ਕਈ ਕੇਸਾਂ ਦੇ ਵਿੱਚ ਤੁਸੀਂ 3 ਜੱਜਾਂ ਦੇ ਥਰੂ ਜਾ ਸਕਦੇ ਆ, ਤੁਹਾਨੂੰ 5-6 ਚੀਜ਼ਾਂ ਜਿਹੜੀਆਂ ਸਾਬਤ ਕਰਨੀਆਂ ਪੈਂਦੀਆਂ। ਪਹਿਲੀ ਇਹ ਕਿ ਜਿਹੜਾ ਇਮੀਗ੍ਰੇਸ਼ਨ ਕੋਰਟ 'ਚ ਤੁਸੀਂ ਹੈਗੇ ਆ, ਉਹਦੇ ਵਿੱਚ ਜਿਹੜੇ ਜੱਜ ਆ ਉਹ ਡਿਫਰੈਂਟ ਤਰੀਕੇ ਨਾਲ ਫੈਸਲੇ ਜਿਹੜੇ ਲੈ ਰਹੇ ਆ। ਫੋਰ ਐਗਜ਼ਾਮਪਲ ਰੀਲੋਕੇਸ਼ਨ ਦਾ ਕੋਈ ਜੱਜ ਕੁਛ ਡਿਸਾਈਡ ਕਰ ਰਿਹਾ, ਕੁਛ ਡਿਸਾਈਡ ਕਰ ਰਿਹਾ। ਤਾਂ ਤੁਸੀਂ BIA ਨੂੰ ਕਹਿੰਦੇ ਹੋ ਕਿ ਇਹ ਜ਼ਰੂਰੀ ਬਣ ਗਿਆ ਹੁਣ ਕਿ ਇਹ ਵਾਲਾ ਕੋਰਟ ਆ ਜਿਹੜਾ ਇਹ ਫੈਸਲੇ ਗਲਤ ਮਲਤ ਲੈ ਰਿਹਾ, ਕਦੀ ਕੋਈ ਜੱਜ ਕੁਛ ਕਹਿ ਦਿੰਦਾ, ਕੁਛ ਕਹਿ ਦਿੰਦਾ। ਸੋ ਸਾਨੂੰ ਇਹ ਚਾਨਣਾ ਪਾਉਣਾ ਪੈਣਾ ਕਿ ਇਹਨੂੰ ਕਿੱਦਾਂ ਸੈਟਲ ਕੀਤਾ ਜਾਵੇ। ਜਾਂ ਫਿਰ ਤੁਸੀਂ BIA ਨੂੰ ਦੱਸ ਦਿਓ ਕਿ ਜਿਹੜਾ ਜੱਜ ਆ ਆਲਰੇਡੀ ਇੱਕ ਕਾਨੂੰਨ ਸੈਟਲਡ ਸੀਗਾ, ਆਹ ਵਾਲੇ ਕੇਸ ਇੱਦਾਂ ਸੀਗੇ, ਇਹਨੇ ਫੈਸਲਾ ਗਲਤ ਲਿਆ ਵਾ, ਇਹਨੇ ਲਾਅ ਦੀ ਗਲਤੀ ਕਰਤੀ ਆ, ਤੇ ਆਪਾਂ ਚਾਹੁੰਦੇ ਹਾਂ ਕਿ ਜਿਹੜਾ 3 ਜੱਜ ਦਾ ਪੈਨਲ ਆ ਉਹ ਇਹ ਲਾਅ ਨੂੰ ਕਲੈਰੀਫਾਈ ਕਰੇ, ਕਿਉਂਕਿ ਇਹ ਜੱਜ ਨੇ ਲਾਅ ਜਿਹੜਾ ਸਹੀ ਤਰੀਕੇ ਨਾਲ ਅਪਲਾਈ ਨਹੀਂ ਕੀਤਾ। ਜਾਂ ਫਿਰ ਤੁਸੀਂ ਕਹਿੰਦੇ ਹੋ ਕਿ ਇਹ ਬਹੁਤ ਵੱਡੇ ਲੈਵਲ ਦਾ ਮੁੱਦਾ ਵਾ, ਨੈਸ਼ਨਲ ਇੰਪੋਰਟੈਂਸ ਦਾ ਮੁੱਦਾ ਹੈਗਾ, ਤੇ BIA ਲਈ ਜ਼ਰੂਰੀ ਹੈ ਕਿ ਜੇ BIA ਫੋਰ ਐਗਜ਼ਾਮਪਲ ਕੀ ਕਿਸਾਨੀ ਅੰਦੋਲਨ ਚੇਂਜ ਕੰਟਰੀ ਕੰਡੀਸ਼ਨ ਕਹਿਲਾਉਂਦਾ ਕਿ ਨਹੀਂ ਕਹਿਲਾਉਂਦਾ, ਕਿ ਇਹ ਬਹੁਤ ਇੰਪੋਰਟੈਂਟ ਮੁੱਦਾ, ਜੱਜ ਨੇ ਇਹਨੂੰ ਇਹ ਕਹਿ ਕੇ ਡਿਨਾਈ ਕਰਤਾ ਕਿ ਨਹੀਂ ਇਹ ਤੇ ਸਿਰਫ ਇੱਕ ਕਿਸਾਨ ਵਿਦਰੋਹ ਸੀਗਾ, ਤੇ ਤੁਸੀਂ ਇਹਨੂੰ 3 ਜੱਜ ਦਾ ਪੈਨਲ ਜਿਹੜਾ ਉਹ ਸੁਣੇ, ਤੇ ਤੁਸੀਂ ਉਹਨੂੰ ਆਪਣੀ ਜੇ ਆਰਗੂਮੈਂਟਸ ਦਿਓ ਕਿ ਕਿਉਂ 3 ਜੱਜ ਆਪਣਾ ਟਾਈਮ ਵੇਸਟ ਕਰਨ, ਤਾਂ ਫਿਰ ਜਿਹੜਾ BIA ਹੈਗਾ ਉਹ 3 ਜੱਜ ਦਾ ਪੈਨਲ ਤੁਹਾਡੇ ਤੇ ਲਾ ਸਕਦਾ। ਸੋ ਆਫਕੋਰਸ ਜੇ ਤੁਹਾਡੇ ਉੱਤੇ 3 ਜੱਜ ਦਾ ਪੈਨਲ ਜਾਂਦਾ ਤਾਂ 3 ਅੱਖਾਂ ਹੁੰਦੀਆਂ ਤੇ ਤੁਹਾਡੇ ਜਿੱਤਣ ਦੇ ਚਾਂਸ ਥੋੜੇ ਜਿਹੇ ਵੱਧ ਜਾਂਦੇ ਆ, ਮਤਲਬ ਤੁਹਾਡਾ ਕੇਸ ਔਖਾ ਹੋ ਜਾਂਦਾ। ਪਰ ਇਹ ਹੈ ਕਿ 1 ਜੱਜ ਦੀ ਬਜਾਏ ਹੁਣ 3 ਜੱਜ ਜਿਹੜਾ ਤੁਹਾਡਾ ਕੇਸ ਉਹ ਸੁਣਦੇ ਆ। ਤੇ ਆਖਰੀ ਇਹਦੇ ਵਿੱਚ ਇਹ ਹੈ ਕਿ ਜੇ ਕੋਈ ਲਾਅ ਦੀ ਚੇਂਜ ਹੋ ਗਈ ਆ ਤੇ ਤੁਸੀਂ ਫੇਰ ਕਹਿੰਦੇ ਹੋ ਕਿ 3 ਜੱਜ ਸੁਣਨ, ਕਿਉਂਕਿ ਜਦੋਂ ਜੱਜ ਨੇ ਫੈਸਲਾ ਦਿੱਤਾ ਤੇ ਹੁਣ ਜਿਹੜਾ ਹੈਗਾ ਨਵਾਂ ਕੇਸ ਆਇਆ, ਇਹਦੇ ਤਹਿਤ ਹੁਣ ਜਿਹੜਾ ਸੀਗਾ ਜਾਂ ਤਾਂ ਇਹਨੂੰ ਥੱਲੇ ਰਿਮਾਂਡ ਕਰੋ ਜਾਂ 3 ਜੱਜ ਦਾ ਪੈਨਲ ਸੁਣੇ। ਸੋ ਇਹ ਵਾਲੇ ਸਰਕਮਸਟੈਂਸ ਦੇ ਵਿੱਚ 1 ਜੱਜ ਦੀ ਬਜਾਏ 3 ਜੱਜ ਤੁਹਾਡਾ ਜਿਹੜਾ ਕੇਸ ਆ ਉਹ ਸੁਣ ਸਕਦੇ ਆ। 30 ਦਿਨ ਦੀ ਜਿਹੜੀ ਡੈਡਲਾਈਨ ਉਹ ਕੈਲਕੂਲੇਟ ਕੀਤੀ ਜਾਂਦੀ ਹੈ, ਜਿਸ ਦਿਨ ਰਿਟਨ ਡਿਸੀਜਨ ਆਉਂਦਾ ਆ ਜਾਂ ਓਰਲ ਡਿਸੀਜਨ ਆਇਆ ਹੁੰਦਾ ਹੈ ਕੋਰਟ ਦੇ ਵਿੱਚ, ਉੱਥੋਂ ਜਾਂ ਕਿਸ ਦਿਨ ਤੋਂ ਇਹ ਕੈਲਕੂਲੇਟ ਹੁੰਦੀ 30 ਦਿਨ ਦੀ ਡੈਡਲਾਈਨ? ਹਾਂਜੀ, ਇਹ ਕਾਫੀ ਇੰਪੋਰਟੈਂਟ ਸਵਾਲ ਹੈ ਐਕਚੁਅਲੀ। ਕਾਫੀ ਲੋਕੀ ਇਸ ਚੀਜ਼ 'ਚ ਮਰ ਜਾਂਦੇ ਆ। ਜਦੋਂ ਆਪਣਾ ਜੱਜ ਨੇ ਤੁਹਾਡਾ ਫੈਸਲਾ ਦੇ ਦਿੱਤਾ ਨਾ, ਉਹਨੇ ਕਹਿ ਦਿੱਤਾ ਮੈਂ ਡਿਨਾਈ ਕਰਨਾ ਕੇਸ, ਜੇ ਤੁਸੀਂ ਕੋਰਟ ਰੂਮ 'ਚ ਹੈਗੇ ਆ, ਤੁਸੀਂ ਉੱਥੋਂ ਹੀ ਆਪਣਾ ਪਹਿਲਾ ਦਿਨ ਲਾ ਕੇ ਚੱਲੋ। ਕਈ ਵਾਰੀ ਇੱਦਾਂ ਵੀ ਹੁੰਦਾ ਕਿ ਉਹ ਕਹਿੰਦਾ ਭਾਜੀ ਮੇਰਾ ਡਿਸੀਜਨ ਆਉਣਾ, ਮੈਂ ਵੇਟ ਕਰ ਰਿਹਾ ਸੀ ਆਪਣੇ ਵਕੀਲ ਦੀ,
ਤੇ 30 ਦਿਨ ਏਦਾਂ ਹੀ ਕੱਢ ਦਿੰਦੇ ਆ। ਸੋ ਏਦਾਂ ਕਿ ਜਦੋਂ ਤੁਹਾਡਾ ਡਿਸੀਜਨ ਆ ਗਿਆ, ਜੱਜ ਨੇ ਕਰਤਾ, ਜਾਂ ਤੁਸੀਂ ਆਨਲਾਈਨ ਜਾ ਕੇ ਚੈੱਕ ਕਰੋ, ਕਈ ਵਾਰੀ ਸਟੇਟਸ ਉੱਥੇ ਬੋਲ ਪੈਂਦਾ ਕਿ ਤੁਹਾਡਾ ਕੇਸ ਇੰਨੀ ਤਰੀਕ ਨੂੰ ਡਿਨਾਈ ਹੋਇਆ। ਆਨਲਾਈਨ ਸਟੇਟਸ 'ਚ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਡੀ ਅਪੀਲ ਦੀ ਡੇਟ ਉਹਨਾਂ ਨੇ ਕਦੋਂ ਦਿੱਤੀ ਆ। ਸੋ 30 ਦਿਨ ਜਿਹੜੇ ਤੁਹਾਡੇ ਹੈਗੇ ਆ, ਸੰਡੇ ਸੈਟਰਡੇ ਸਾਰਾ ਕੁਝ ਇਹਦੇ ਵਿੱਚ ਕਾਊਂਟ ਹੋਣਾ, ਠੀਕ ਆ। ਤੇ ਜਦੋਂ ਤੁਹਾਡਾ ਡਿਸੀਜਨ ਆ ਗਿਆ ਫਾਈਨਲ, ਤੁਹਾਡੀ ਜਿਹੜੀ ਹੀਅਰਿੰਗ ਸੀਗੀ, ਅਨਲੈਸ ਜੱਜ ਤੁਹਾਨੂੰ ਕਵੇ ਕਿ ਮੈਂ ਡਿਸੀਜਨ ਰਿਵਰਸ ਕਰਦਾ, ਤੁਸੀਂ ਇਹ ਮੰਨ ਕੇ ਚੱਲੋ ਕਿ ਉਸੇ ਤਰੀਕ ਤੋਂ ਤੁਹਾਡੇ ਜਿਹੜੇ 30 ਦਿਨ ਉਹ ਸ਼ੁਰੂ ਹੋ ਜਾਂਦੇ ਆ, ਤੇ ਉਤੋਂ ਹੀ ਤੁਸੀਂ ਫਿਰ ਜਿਹੜੀ ਆਪਣੀ ਅਪੀਲ ਦਾ ਉਹ ਸਟ੍ਰੈਟਜੀ ਬਣਾਉਣੀ ਸ਼ੁਰੂ ਕਰ ਦਿਓ ਕਿ ਕਿੱਦਾਂ ਕਰਨਾ। ਠੀਕ ਆ। ਜੇ 30ਵਾਂ ਦਿਨ ਵੀ ਸੈਟਰਡੇ ਸੰਡੇ ਹੋਵੇ, ਕੀ ਉਹ ਵੀ ਫਿਰ ਉਹ ਗਿਣਿਆ ਜਾਂਦਾ, ਜਾਂ ਉਹ ਫਿਰ ਨੈਕਸਟ ਵਰਕਿੰਗ ਡੇ 'ਚ ਜਾਂਦੀ ਹੈ? ਨਹੀਂ, ਉਹ ਨੈਕਸਟ ਵਰਕਿੰਗ ਡੇ ਚੱਲ ਜਾਂਦਾ। ਉਦਾਂ 30 ਦਿਨ ਟੋਟਲ ਜਿਹੜੇ ਆ ਸੈਟਰਡੇ ਸੰਡੇ ਰੋਕਦੇ ਨਹੀਂ ਆ, ਸਾਰੇ ਕਾਊਂਟ ਹੁੰਦੇ ਆ। ਪਰ ਜੇ ਮੰਨ ਲਓ ਕਿ 30ਵਾਂ ਦਿਨ ਤੁਹਾਡਾ ਸੈਟਰਡੇ ਸੰਡੇ ਨੂੰ ਆਉਂਦਾ, ਉਹਨੂੰ ਫਿਰ ਉਹ ਮੰਡੇ ਬਣਾ ਦਿੰਦੇ ਆ। ਤੇ ਅਟਾਰਨੀ ਟਰਕੀਆਨਾ ਜੀ, ਆਪਣੇ ਕੋਲ ਕਿੰਨੀ ਵਾਰੀ ਕਈਆਂ ਨੇ ਪੁੱਛਿਆ ਯਾਰ ਡਿਸੀਜਨ ਪੈਂਡਿੰਗ ਪਿਆ ਆ, ਆਇਆ ਨਹੀਂ, ਉਹਨਾਂ ਨੇ ਦੱਸਿਆ ਨਹੀਂ, ਉਹ ਕਹਿੰਦੇ ਦੇਣੇ ਆ, ਉਹਦੇ ਵਿੱਚ ਕਈਆਂ ਦੇ 30 ਦਿਨ ਤੋਂ ਉੱਤੇ ਲੰਘ ਜਾਂਦੇ ਆ, ਉਹ ਕੀ ਕਰ ਸਕਦੇ ਹੁੰਦੇ ਫਿਰ? ਨਹੀਂ, ਉਹ ਨਹੀਂ। ਜੇ ਡਿਸੀਜਨ ਪੈਂਡਿੰਗ ਆ ਤੇ ਅਜੇ ਜੱਜ ਨੇ ਫੈਸਲਾ ਨਹੀਂ ਸੁਣਾਇਆ, ਤੁਸੀਂ ਸੋ ਸਭ ਤੋਂ ਪਹਿਲਾਂ ਇਦਾਂ ਅੱਜ ਦੀ ਡੇਟ ਦੇ ਵਿੱਚ ਹਰੇਕ ਬੰਦਾ ਜਿਹੜਾ ਵੀ ਸਾਡਾ ਸ਼ੋਅ ਸੁਣ ਰਿਹਾ, ਨਹੀਂ ਵੀ ਸੁਣ ਰਿਹਾ, ਗੂਗਲ ਤੇ ਜਾਓ, EOIR ਹੈ ਨਾ, EOIR ਕੇਸ ਸਟੇਟਸ ਆ ਸਰਚ ਕਰੋ। ਉਹਦੇ ਵਿੱਚ ਉਹ ਤੁਹਾਡਾ ਨਾ ਇੱਕ ਵੈਬਸਾਈਟ ਖੁੱਲ ਜੂਗੀ, ਤੇ ਆਪਣਾ ਏਲੀਅਨ ਨੰਬਰ ਪਾ ਕੇ ਤੁਸੀਂ ਆਪਣਾ ਜਿਹੜਾ ਕੇਸ ਉਹ ਚੈੱਕ ਕਰ ਸਕਦੇ ਆ ਕਿ ਜੱਜ ਕਿਹੜਾ, ਤਰੀਕ ਕਿਹੜੀ ਆ। ਇਹ ਸਾਰੇ ਜਾਣੇ ਦੇਖਣ, ਕਿਉਂਕਿ ਇਹਦੇ ਵਿੱਚ ਪਤਾ ਲੱਗ ਰਹਿੰਦਾ ਮਾਸਟਰ ਹੀਅਰਿੰਗ ਕਦੋਂ ਚੇਂਜ ਹੋਈ ਆ, ਕਿਵੇਂ ਚੇਂਜ ਹੋਈ ਆ। ਕਈ ਵਾਰੀ ਵਕੀਲ ਨੂੰ ਵੀ ਉਹ ਬਾਅਦ ਚ ਨੋਟਿਸ ਭੇਜਦੇ ਆ, ਵੈਬਸਾਈਟ ਤੇ ਜਾਂ ਫੋਨ ਸਿਸਟਮ ਰਾਹੀਂ ਪਹਿਲਾਂ ਕਰ ਲੈਂਦੇ ਆ। ਸੋ ਪਹਿਲੀ ਜ਼ਿੰਮੇਵਾਰੀ ਤੁਸੀਂ ਆਪ ਚੱਕੋ, ਕਿਉਂਕਿ ਹੁਣ ਐਜ਼ ਅ ਲਾਇਰ ਇਹ ਤਾਂ ਹੈ ਨਹੀਂ ਕਿ ਮੈਂ ਸਾਰੇ ਹਜ਼ਾਰ ਦੇ ਹਜ਼ਾਰ ਕੇਸ ਰੋਜ਼ ਹੀ ਉਹਨਾਂ ਨੂੰ ਆਨਲਾਈਨ ਮੈਂ ਚੈੱਕ ਕਰਨਾ, ਰਾਈਟ। ਮੈਂ ਤਾਂ ਹੁਣ ਨੋਟਿਸ ਦੀ ਵੇਟ ਕਰ ਰਿਹਾ। ਸੋ ਇਦਾਂ ਕਿ ਪਹਿਲਾਂ ਆਪਣੇ ਕੇਸ ਦੀ ਜਿਹੜੀ ਆਪ ਆਪਣੀ ਜਿਹੜੀ ਜ਼ਿੰਮੇਵਾਰੀ ਲਓ, ਦੇਖੋ ਕਿ ਕਦੋਂ ਕੀ ਚੱਲ ਰਿਹਾ। ਤੁਹਾਨੂੰ ਪਹਿਲਾਂ ਪਤਾ ਲੱਗ ਜਾਣਾ, ਵਕੀਲ ਨੂੰ 2-3 ਦਿਨ ਬਾਅਦ ਪਤਾ ਲੱਗਣਾ। ਸੋ ਇਹ ਰਿਐਲਿਟੀ ਹੈ ਇਹਦੀ। ਸੋ ਇੱਕ ਕੇਸ ਸੀਗਾ, ਬਾਈ ਨੇ ਕਾਲ ਕੀਤਾ, ਕਹਿੰਦਾ ਯਾਰ ਮੈਨੂੰ ਫਰਾਈਡੇ ਨੂੰ ਮੈਨੂੰ ਕਹਿੰਦਾ ਮੈਨੂੰ ਫਰਾਈਡੇ ਨੂੰ ਫਿੰਗਰਪ੍ਰਿੰਟ ਦਾ ਨੋਟਿਸ ਆਇਆ, ਪਰ ਤੁਹਾਡੇ ਆਫਿਸ ਤੋਂ ਮੈਨੂੰ ਮਿਲਿਆ ਟਿਊਜ਼ਡੇ ਨੂੰ, ਤੁਸੀਂ ਤਾਂ ਮੇਰੇ 3 ਦਿਨ ਬਾਅਦ ਮੈਨੂੰ ਨੋਟਿਸ ਭੇਜਿਆ। ਮੈਂ ਕਿਹਾ ਬਾਈ ਦੇਖ, ਏਦਾਂ ਤੂੰ ਕੱਲਾ ਡਾਕ ਰਿਸੀਵ ਕਰ ਰਿਹਾ, ਸਾਡੇ ਕੋਲ 100 ਜਾਣਿਆਂ ਦੀ ਆ ਰਹੀ ਆ, ਫਿਰ ਬੰਦਾ ਉਹਨੂੰ ਜਾਊਗਾ, ਡਾਕਖਾਨੇ ਤੋਂ ਕਲੈਕਟ ਕਰੂਗਾ, ਆਊਗਾ, ਸਕੈਨ ਹੋਊਗੀ, ਫਿਰ ਈਮੇਲ ਜਾਊਗੀ, 2-3 ਦਿਨ ਦਾ ਪ੍ਰੋਸੈਸ ਆ। ਸੋ ਸਾਡੇ ਕੋਲ ਤੁਹਾਨੂੰ 2-3 ਦਿਨ ਬਾਅਦ ਪਤਾ ਲੱਗਣਾ, ਤੁਹਾਨੂੰ ਪਹਿਲਾਂ ਰਾਈਟ ਵੇ ਪਹਿਲਾਂ ਪਤਾ ਲੱਗ ਸਕਦਾ, ਕਿਉਂਕਿ ਆਪਾਂ ਵੋਲਿਊਮ ਦੇ ਵਿੱਚ ਕੰਮ ਕਰ ਰਹੇ ਹਾਂ। ਸੋ ਇਹ ਹੈ ਕਿ ਵੈਬਸਾਈਟ ਦੇ ਉੱਤੇ ਨਿਗਾਹ ਰੱਖੋ। ਜੱਜ ਨੇ ਕਈ ਵਾਰੀ ਜਿਹੜਾ ਡਿਸੀਜਨ ਆ ਉਹ ਦੇ ਦੇਣਾ ਹੁੰਦਾ, ਤੇ ਹੁਣ ਜੇ ਮੇਲ ਮਿਸ ਹੋ ਗਈ, ਤੁਹਾਡਾ ਵਕੀਲ ਉਹਦੀ ਵੇਟ ਕਰੀ ਜਾ ਰਿਹਾ। ਪਰ ਆਨਲਾਈਨ ਜ਼ਰੂਰ ਚੈੱਕ ਕਰੋ ਤੁਸੀਂ ਸਾਰੇ ਜਾਣੇ। ਤੇ ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਸਾਨੂੰ ਜੱਜ ਨੇ ਕਿਹਾ ਕਿ ਡਿਸੀਜਨ ਪੈਂਡਿੰਗ ਆ ਜਾਂ 30 ਦਿਨ ਦੀ ਅਪੀਲ ਆ, ਉਹ ਆਪਾਂ ਆਪ ਹੀ ਮੋਨੀਟਰ ਕਰਦੇ ਆ। ਤੇ ਥੋੜੀ ਜ਼ਿੰਮੇਵਾਰੀ ਜਿਹੜੀ ਆ ਤੁਸੀਂ ਜ਼ਰੂਰ ਆਪਣੇ ਹੱਥ ਜਿਹੜੀ ਰੱਖਣੀ ਆ। ਤੇ ਇਹ ਪ੍ਰੋਸੈਸ ਆ ਸਾਰਾ। ਜੀ, ਆਪ ਜਿਹੜਾ ਉਹ ਅਪਡੇਟ ਲੈਂਦੇ ਰਹੋ, ਦੇਖਦੇ ਰਹੋ। BIA ਜਦੋਂ ਕਿਸੇ ਦਾ ਅਪੀਲ ਨੋਟਿਸ ਰਿਸੀਵ ਕਰਦੀ ਆ, ਫਿਰ ਅੱਗੇ ਕੀ ਪ੍ਰੋਸੈਸ ਆ? ਸੋ ਜਿੱਦਾਂ ਕਿ ਦੱਸਿਆ ਪਹਿਲਾਂ, 30 ਦਿਨ ਆ, ਉਹਦੇ ਵਿੱਚ ਨੋਟਿਸ ਟੂ ਅਪੀਲ ਜਿਹੜਾ ਉਹ ਫਾਈਲ ਹੋਣਾ ਜ਼ਰੂਰੀ ਆ, ਫੀਸ ਫੂਸ ਦੇ ਨਾਲ ਸਾਰਾ। ਤੇ ਉਸ ਤੋਂ ਬਾਅਦ ਫਿਰ ਤੁਸੀਂ ਵੇਟ ਕਰਦੇ ਆ। ਤੇ ਕਈ ਵਾਰੀ ਵਿੱਚ ਕੀ ਹੁੰਦਾ ਕਿ ਜਿੱਦਾਂ ਮੈਂ ਬਾਈ ਦੀ ਗੱਲ ਦੱਸੀ, ਜਿਹਨੂੰ PD ਲੈਣੀ ਚਾਹੀਦੀ ਸੀ, ਇਹਨਾਂ ਕੇਸਾਂ ਦੇ ਵਿੱਚ ਕੀ ਹੈ ਕਿ ਆਪਾਂ ਸਰਕਾਰੀ ਵਕੀਲ ਨਾਲ ਕੰਟੈਕਟ ਕਰਕੇ, ਜੇ ਸਰਕਾਰੀ ਵਕੀਲ ਐਗਰੀ ਕਰ ਜਾਵੇ ਤਾਂ ਮੋਸ਼ਨ ਵਗੈਰਾ ਬਣਾ ਕੇ ਪਹਿਲਾਂ ਕੇਸ ਦਾ ਨਿਪਟਾਰਾ ਕਰ ਸਕਦੇ ਆ, PD ਵਗੈਰਾ ਲੈ ਸਕਦੇ ਆ। ਤੇ ਜੇ ਉਹ PD ਵਗੈਰਾ ਨਹੀਂ ਲੈਣੀ ਤਾਂ ਫਿਰ ਸਾਨੂੰ ਵੇਟ ਕਰਨੀ ਪੈਂਦੀ ਆ ਬਰੀਫਿੰਗ ਸ਼ੈਡਿਊਲ ਦੀ। ਉਹ ਇੱਕ ਬਰੀਫਿੰਗ ਸ਼ੈਡਿਊਲ ਦਿੰਦੇ ਆ, ਤੇ ਕਲਾਇੰਟ ਦੇ ਇਹਦੇ ਵਿੱਚ ਕਰਨ ਵਾਲਾ ਕੁਛ ਨਹੀਂ ਹੁੰਦਾ। ਇਹ ਸਾਰੀਆਂ ਹੁਣ ਲਿਖਤ ਪੜ੍ਹਤ ਵਕੀਲ ਦੇ ਹੱਥ ਚੱਲ ਗਿਆ, ਹਨਾ। ਸੋ ਇਹਨੂੰ ਤੁਸੀਂ ਚੰਗੀ ਗੱਲ ਵੀ ਕਹਿ ਸਕਦੇ, ਮਾੜੀ ਗੱਲ ਵੀ ਕਹਿ ਸਕਦੇ ਆ। ਮਾੜੀ ਗੱਲ ਇਹ ਹੈ ਕਿ ਓਵਰ ਅ ਪੀਰੀਅਡ ਆਫ ਟਾਈਮ ਕੀ ਹੋਇਆ ਕਿ ਕਾਫੀ ਸਾਰੇ ਮੈਨੂੰ ਜੋ ਦੇਖਣ ਨੂੰ ਮਿਲਿਆ, ਕਿ ਮੈਂ ਤਾਂ ਹੁਣੇ ਰੀਸੈਂਟਲੀ ਸੀਨ ਤੇ ਆਇਆ, ਹਨਾ। ਪੁਰਾਣੇ ਵਕੀਲ ਵੀ ਕਾਫੀ ਸੀਗੇ, ਕਿੱਦਾਂ ਸੀਗੇ। ਸੋ ਉਹ ਕੀ ਸੀਗਾ ਕਿ ਕਲਾਇੰਟਾਂ ਨੂੰ ਦੱਸਦੇ ਨਹੀਂ ਸੀਗੇ ਕੀ ਆ, ਤੇ ਕਲਾਇੰਟਾਂ ਨੂੰ ਪਤਾ ਨਹੀਂ ਕਿ ਕਿੱਥੇ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਪੈਂਡਿੰਗ ਆ। ਉਹਨਾਂ ਨੂੰ ਬਸ ਇੰਨਾ ਹੀ ਪਤਾ ਹੁੰਦਾ ਸੀਗਾ ਕਿ ਆਪਾਂ ਅਪੀਲ ਲਾਣੀ ਆ ਤੇ ਪੈਸੇ ਦੇਣੇ ਆ ਵਕੀਲ ਨੂੰ। ਉਸ ਤੋਂ ਇਲਾਵਾ ਨਾ ਉਹਨਾਂ ਨੇ ਦੇਖਣਾ ਬਰੀਫਿੰਗ ਕੀ ਆ। ਕਈ ਵਾਰੀ ਆਪਾਂ ਦੇਖਣ ਦੇ ਆ ਕਿ ਜਿਹੜਾ ਵਕੀਲ ਆ ਉਹ ਏਦਾਂ ਹੀ ਚੇਪੇ ਜਿਹੇ ਮਾਰ ਕੇ ਕੋਈ ਅਪੀਲ ਦਾ ਸਿਰ ਪੈਰ ਨਹੀਂ, ਕੁਛ ਵੀ ਸਬਮਿਟ ਕਰੀ ਜਾ ਰਹੇ, ਮਤਲਬ। ਤੇ ਡਿਸੀਜਨ ਜਿਹੜਾ ਆ ਰਿਹਾ, ਕਲਾਇੰਟਾਂ ਨੂੰ ਡਿਸੀਜਨ ਦੀ ਕਾਪੀ ਨਹੀਂ ਦੇ ਰਹੇ, ਦੱਸ ਨਹੀਂ ਰਹੇ ਕਿਉਂ ਤੁਹਾਡਾ ਕੇਸ ਡਿਨਾਈ ਹੋਇਆ। ਸੋ ਇਦਾਂ ਕਿ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਡਿਨਾਈ ਕਿਉਂ ਹੋਇਆ, ਕਿੱਥੇ ਤੁਹਾਡੀ ਅਪੀਲ ਪੈਂਡਿੰਗ ਆ, ਤੇ ਕੀ ਆਰਗੂਮੈਂਟਸ ਜਿਹੜੀਆਂ ਉਹ ਚੱਲ ਰਹੀਆਂ। ਆਪਣੀ ਕਾਪੀ ਮੰਗੋ, ਬਰੀਫਿੰਗ ਦੀ ਕਾਪੀ ਮੰਗੋ, ਸਾਡੇ ਕੋਲ ਮੰਗੋ ਕਿ ਆਪਾਂ ਪੇਸ਼ਕਸ਼ ਕੀਤੀ, ਫਾਈਨਲ ਕੀ ਸਬਮਿਟ ਹੋਇਆ, ਉਹ ਦੇਖੋ, ਉਹਦੀ ਕੁਆਲਿਟੀ ਦੇਖੋ ਕੀ ਹੈਗੀ ਆ, ਕਿ ਇਹ ਵਕੀਲ ਨੇ 2 ਮਹੀਨੇ ਕੰਮ ਕੀਤਾ ਕਿ ਇਹਨੇ 1 ਦਿਨ 'ਚ ਫਾਹਾ ਵੱਢਿਆ, ਹਨਾ। ਉਹ ਸਾਰੀਆਂ ਚੀਜ਼ਾਂ ਆਪਣੀਆਂ ਚੈੱਕ ਕਰੋ। ਸੋ ਬਰੀਫਿੰਗ ਸਕੈਜੂਲ ਉਹਨੂੰ ਕਹਿੰਦੇ ਆ, ਕਿ ਬਰੀਫਿੰਗ ਸਕੈਜੂਲ ਆਉਂਦਾ, ਉਹ ਖੜੇ ਪੈਰ ਹੀ ਦਿੰਦੇ, 30 ਦਿਨ ਦਾ ਟਾਈਮ ਦਿੰਦੇ ਆ। 30 ਦਿਨ ਦੇ ਵਿੱਚ ਵਕੀਲ ਬਰੀਫਿੰਗ ਸਕੈਜੂਲ ਜਿਹੜਾ ਉਹ ਤੁਹਾਡਾ ਫਾਈਲ ਕਰਦਾ। ਬਰੀਫਿੰਗ ਸਕੈਜੂਲ ਕੋਈ ਇਦਾਂ ਨਹੀਂ ਕਿ ਤੁਸੀਂ ਕਹਿਣਾ ਕਿ ਮੇਰਾ ਦੋਸਤ ਮੈਨੂੰ ਆਹ ਸਲਾਹ ਦੇ ਰਿਹਾ, ਉਹ ਟੈਕਨੀਕਲ ਆ। ਮਤਲਬ ਕਾਈਂਡ ਆਫ ਤੁਸੀਂ ਇੱਕ ਵਾਰੀ ਜਿਹੜੇ ਵਕੀਲ ਨਾਲ ਹੈਗੇ, ਤੁਸੀਂ ਸਟਕ ਆ, ਤੁਸੀਂ ਉਹਨੂੰ ਪੜ੍ਹ ਲਓ, ਦੇਖ ਲਓ, ਕੋਈ ਕਮੈਂਟ ਹੈਗੇ ਦੱਸ ਦਿਓ, ਪਰ
ਪਰ ਇੱਦਾਂ ਕਿ ਉਹ ਟੈਕਨੀਕਲ ਹੋ ਜਾਂਦੀ ਗੇਮ ਉਸ ਮੌਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਰਕਾਰੀ ਵਕੀਲ ਆ ਉਹਨੂੰ 30 ਦਿਨ ਹੋਰ ਮਿਲਦੇ ਆ ਉਹਨੂੰ ਰਿਪਲਾਈ ਕਰਨ ਲਈ ਬਰੀਫਿੰਗ ਨੂੰ, ਤੇ 30 ਦਿਨ ਸਾਡੇ 30 ਦਿਨ ਉਹਦੇ। ਤੇ ਇਸ ਤੋਂ ਬਾਅਦ ਜੇ ਸਰਕਾਰੀ ਵਕੀਲ ਨੇ ਮਾੜਾ ਬਰੀਫ ਸਬਮਿਟ ਕੀਤਾ ਫਿਰ ਆਪਾਂ ਕਹਿੰਦੇ ਕਿ ਹੁਣ ਚੁੱਪ ਰਹਿਣ 'ਚ ਸਿਆਣਪ ਆ। ਜੇ ਸਰਕਾਰੀ ਵਕੀਲ ਨੇ ਫਿਰ ਵੱਟ ਕੱਢ ਤੇ ਫਿਰ ਆਪਾਂ ਉਹਦਾ ਰਿਪਲਾਈ ਬਰੀਫ ਕਰਦੇ ਹਾਂ ਕਿ ਇੱਕ ਵਾਰੀ ਸਾਨੂੰ ਹੋਰ ਬਰੀਫ ਜਿਹੜਾ ਦੂਜਾ ਬਰੀਫ ਸਬਮਿਟ ਕਰਨ ਦਾ ਮੌਕਾ ਜਿਹੜਾ ਮਿਲ ਜਾਂਦਾ। ਤੇ ਕਈ ਵਾਰੀ ਉਹ ਖੜੇ ਪੈਰ ਉਹਨਾਂ ਨੇ ਕਿਹਾ ਕਿ 30 ਦਿਨਾਂ ਦੇ ਵਿੱਚ ਬਰੀਫ ਸਬਮਿਟ ਕਰੋ, ਤੇ ਸਾਨੂੰ ਲੱਗਦਾ ਕਿ ਇਹ ਤਾਂ ਬਹੁਤ ਵੱਡੀ ਅਸਾਈਨਮੈਂਟ ਆ ਤੇ 90 ਦਿਨ ਦੀ ਆਪਾਂ ਐਕਸਟੈਂਸ਼ਨ ਹੋਰ ਮੰਗ ਸਕਦੇ ਹਾਂ, ਮਤਲਬ ਕਿ 30 ਦਿਨ ਤੋਂ 90 ਦਿਨ ਤੱਕ ਦਾ 4 ਮਹੀਨੇ ਤੱਕ ਦਾ ਟਾਈਮ ਸਾਨੂੰ ਮਿਲ ਸਕਦਾ ਬਰੀਫਿੰਗ ਦਾ। ਤੇ ਜਦੋਂ ਸਾਰੀਆਂ ਇਹ ਬਰੀਫਿੰਗਸ ਵਗੈਰਾ ਸਬਮਿਟ ਹੋ ਜਾਂਦੀਆਂ ਤੇ ਫਿਰ ਰੈਕਡ ਕਲੋਜ਼ ਹੋ ਜਾਂਦਾ। ਫਿਰ ਬੋਰਡ ਆਫ ਇਮੀਗ੍ਰੇਸ਼ਨ ਜਿਹੜਾ ਅਪੀਲ ਆ ਉਹ ਮਹੀਨੇ, ਸਾਲ, ਕਿੰਨਾ ਮਰਜ਼ੀ ਟਾਈਮ ਲੈ ਸਕਦਾ ਡਿਸੀਜਨ ਦੇਣ ਤੇ ਕਾਫੀ ਸਾਲ ਵੀ ਕਈ ਵਾਰੀ ਲੱਗ ਜਾਂਦੇ ਆ। ਤੇ ਜਦ ਤੱਕ BIA ਦੇ ਮੂਹਰੇ ਪੈਂਡਿੰਗ ਆ ਤੇ ਵਰਕ ਪਰਮਿਟ ਤੁਸੀਂ ਆਪਣਾ ਰਿਨਿਊ ਕਰਾ ਸਕਦੇ ਆ। ਠੀਕ ਹੈ। ਸੋ ਉਨੀ ਦੇਰ ਤੱਕ ਵਰਕ ਜਿਹੜਾ ਉਹ ਹੁੰਦਾ ਰਹਿੰਦਾ ਹੈ। ਸੋ ਹੈ ਤਾਂ ਇਹ ਲੰਮਾ ਚੌੜਾ ਜਿਹੜਾ ਇਹ ਕੰਮ ਕਾਫੀ ਲੰਮਾ ਸਮਾਂ ਇਸ ਚੀਜ਼ ਦੇ ਵਿੱਚ ਲੱਗ ਜਾਂਦਾ ਆ। ਸੋ ਜਿਹੜੇ ਸੁਣ ਰਹੇ ਆ, ਦੇਖ ਰਹੇ ਆ, ਉਹਨਾਂ ਨੂੰ ਆਪਣੀਆਂ ਆਪਸ਼ਨਸ ਦੇ ਬਾਰੇ ਦੱਸੋ ਵੀ ਅਪੀਲ ਪੈਂਡਿੰਗ ਦੇ ਦੌਰਾਨ ਉਹ ਕੀ ਕੁਛ ਜਿਹੜਾ ਆ ਉਹ ਉਹਨਾਂ ਦੀਆਂ ਆਪਸ਼ਨਸ ਰਹਿੰਦੀਆਂ। ਸੋ ਅਪੀਲ ਜਿਹੜੀ BIA ਦੇ ਮੂਹਰੇ ਆ, ਤੁਸੀਂ US ਦੇ ਵਿੱਚ ਰਹਿ ਸਕਦੇ ਆ, ਤੁਹਾਨੂੰ ਅਲੱਗ ਤੋਂ ਸਟੇ ਨਹੀਂ ਕਰਨੀ ਪੈਂਦੀ। ਮਤਲਬ ਇੱਕ ਵਾਰੀ ਤੁਸੀਂ ਅਪੀਲ ਲਾਤੀ ਤਾਂ ਤੁਹਾਡੀ ਜਿਹੜੀ ਡਿਪੋਟੇਸ਼ਨ ਉਹ ਰੁਕ ਜਾਂਦੀ ਹੈ, ਜੱਜ ਦਾ ਆਰਡਰ ਫਾਈਨਲ ਨਹੀਂ ਹੁੰਦਾ, ਤੁਸੀਂ ਅਮਰੀਕਾ ਦੇ ਵਿੱਚ ਰਹਿ ਸਕਦੇ ਆ। ਜੇ ਤੁਹਾਡੇ ਕਲੌਕ ਪੂਰੇ ਹੋਏ ਸੀਗੇ, ਤੁਹਾਡੇ ਕੋਲ ਵਰਕ ਪਰਮਿਟ ਹੈਗਾ, ਤੁਸੀਂ ਉਹਨੂੰ ਐਕਸਟੈਂਡ ਕਰ ਸਕਦੇ ਆ ਜਦ ਤੱਕ BIA ਦੇ ਮੂਹਰੇ ਪੈਂਡਿੰਗ ਆ। ਸੋ ਆ ਵੀ ਬੜਾ ਕਾਮਨ ਸਵਾਲ ਆ ਕਿ ਸਰਕਿਟ ਕੋਰਟ ਦੇ ਕੋਲ ਕੇਸ ਪਹੁੰਚ ਗਿਆ, ਮੇਰੇ ਵਰਕ ਪਰਮਿਟ ਦਾ ਕੀ ਬਣੂ। ਸੋ ਜਿਹੜਾ ਤੁਹਾਡਾ ਵਰਕ ਪਰਮਿਟ ਆ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੱਕ ਜਦ ਤੱਕ ਪੈਂਡਿੰਗ ਆ ਤਦ ਤੱਕ ਤੁਹਾਨੂੰ ਮਿਲੂਗਾ। ਇਸ ਤੋਂ ਬਾਅਦ ਨਹੀਂ ਵਰਕ ਪਰਮਿਟ ਮਿਲਦਾ ਅਨਲੈਸ ਤੁਹਾਨੂੰ ਆਈਸ ਵਾਲੇ ਹਾਜ਼ਰੀਆਂ ਲਾਉਣ ਲਈ ਕਹਿਣ। ਤੇ ਅਪੀਲ ਤੋਂ ਇਲਾਵਾ ਤੁਹਾਡੇ ਕੋਲ ਹੋਰ ਵੀ ਆਪਸ਼ਨਸ ਜਿਹੜੀਆਂ ਮੋਸ਼ਨ ਟੂ ਰੀਓਪਨ ਆ ਗਈ, ਹੋਰ ਕਈ ਛੋਟੀਆਂ ਮੋਟੀਆਂ ਆਪਸ਼ਨ ਜਿਹੜੀਆਂ ਉਹ ਨਿਕਲ ਸਕਦੀਆਂ। ਪਰ ਮੁੱਖ ਤੌਰ ਤੇ ਜਿਹੜੇ ਨਾਰਮਲ ਕੇਸ ਆ, ਜਦੋਂ ਤੁਹਾਡਾ ਇਮੀਗ੍ਰੇਸ਼ਨ ਜੱਜ ਡਿਨਾਈ ਕਰ ਦੇਵੇ ਤਾਂ ਹੋਰ ਕੋਈ ਚੋਇਸ ਨਹੀਂ ਰਹਿੰਦੀ, BIA ਕੋਲ ਜਾਣਾ ਪੈਂਦਾ ਤੇ ਫਿਰ ਉੱਥੇ ਤੁਹਾਨੂੰ ਵੇਟ ਕਰਨੀ ਪੈਂਦੀ ਆ। ਔਨ ਐਵਰੇਜ 3 ਤੋਂ 5 ਸਾਲ ਜਿਹੜੇ ਤੁਹਾਡੇ ਆ, 2 ਤੋਂ 5 ਸਾਲ ਤੁਸੀਂ BIA ਦੇ ਮੂਹਰੇ ਜਿਹੜੇ ਤੁਹਾਨੂੰ ਰਹਿਣਾ ਪਊਗਾ। ਠੀਕ ਹੈ, ਠੀਕ ਹੈ ਜੀ। ਸੋ ਤਕਰੀਬਨ ਤੁਸੀਂ ਇਸ ਦੇ ਬਾਰੇ ਜਿਹੜਾ ਉਹ ਦੱਸ ਹੀ ਦਿੱਤਾ ਹੈ। BIA ਦੇ ਜਿਹੜਾ ਇਹ ਫੈਸਲਾ ਆਉਂਦਾ ਹੈ ਕਿ ਉਹਨੂੰ ਵੀ ਅਪੀਲ ਕੀਤਾ ਜਾ ਸਕਦਾ ਹੁੰਦਾ ਕਿ ਨਹੀਂ ਬਾਅਦ ਜੀ ਬਿਲਕੁਲ ਉਹਨੂੰ ਵੀ US ਕੋਰਟ ਆਫ ਅਪੀਲਸ, ਜਿਹਨੂੰ ਸਰਕਿਟ ਕੋਰਟ ਆਪਾਂ ਕਹਿ ਦਿੰਦੇ ਆ, 9th ਸਰਕਿਟ ਜਾਂ 2nd ਸਰਕਿਟ, ਉਹਨਾਂ ਦੇ ਮੂਹਰੇ ਅਪੀਲ ਕੀਤਾ ਜਾ ਸਕਦਾ ਜੀ। ਸੋ ਬੇਸਿਕਲੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਜਦੋਂ ਤੁਸੀਂ BIA ਦੀ ਅਪੀਲ ਆਉਂਦੇ ਹੋ ਤਾਂ ਫਿਰ ਡਿਪਾਰਟਮੈਂਟ ਆਫ ਜਸਟਿਸ ਦੇ ਮੂਹਰੇ ਤੁਸੀਂ ਪਹੁੰਚ ਜਾਂਦੇ ਆ। ਸੋ ਟੋਟਲੀ ਇੱਕ ਡਿਫਰੈਂਟ ਜਿਹੜੀ ਚੀਜ਼ ਉਹ ਹੋਣ ਲੱਗ ਜਾਂਦੀ, ਉਹਨਾਂ ਦੇ ਆਪਣੇ ਪ੍ਰੋਸੈਸਿਸ ਆਪਣੇ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਦਾ ਹੈਗਾ। ਕਰੈਕਸ਼ਨ ਕਰਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੁੰਦਾ ਜਦੋਂ ਤੁਸੀਂ ਅਸਾਈਲਮ ਆਫਿਸ ਮੂਹਰੇ ਹੁੰਦੇ ਆ। ਠੀਕ ਹੈ। ਇਮੀਗ੍ਰੇਸ਼ਨ ਕੋਰਟ ਦਾ ਸਿਸਟਮ ਹੈ ਨਾ ਸਾਰਾ, EOIR ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਆਉਂਦਾ। ਤੇ ਇਹਦੇ ਵਿੱਚ ਜਿਹੜੀ ਸਰਕਾਰ ਆ, ਜਿਹੜੀ ਇੱਕ ਪਾਰਟੀ ਸਰਕਾਰ ਹੋ ਗਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਤੇ ਦੂਜੇ ਪਾਰਟੀ ਆਪਾਂ ਹੋ ਗਏ। ਸੋ ਮਤਲਬ ਕਿ ਇਹ ਆਪਾਂ ਡਿਪਾਰਟਮੈਂਟ ਦੇ ਮੂਹਰੇ ਨਹੀਂ, ਇਹਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਰਿਮੂਵਲ ਪ੍ਰੋਸੀਡਿੰਗ ਹੈ ਸਾਡੀ ਡਿਪਾਰਟਮੈਂਟ ਦੇ ਨਾਲ ਫਾਈਟ ਚੱਲਦੀ ਪਈ, ਉਹ ਸਾਡੇ ਅਗੇਂਸਟ ਆ, ਵਿਰੋਧੀ ਧਿਰ ਆ ਸਾਡਾ। ਤੇ ਡਿਪਾਰਟਮੈਂਟ ਆਫ ਜਸਟਿਸ ਨੂੰ ਦੇਖ ਰੇਖ ਕਰਦਾ ਸਾਰੇ ਪ੍ਰੋਸੈਸ ਨੂੰ, ਜੱਜ ਦੇ ਮੂਹਰੇ ਵੀ ਤੇ ਆਪਣਾ BIA ਦੇ ਮੂਹਰੇ ਵੀ। ਆਵਾਜ਼ ਕੱਟ ਗਈ ਤੁਹਾਡੀ ਰਾਜਕਰਨ ਜੀ। ਜੀ। ਸੋ ਆਪਾਂ ਇੱਥੇ ਹੁਣ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਆਪਾਂ ਆਉਂਦੇ ਹਾਂ ਤੇ ਫਿਰ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 452 4082725200 ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਅਟਰਨੀ ਜੇ ਟਰਕਿਆਣਾ ਜੀ ਦੇ ਨਾਲ। ਸਵਾਗਤ ਹੈ ਅਟਰਨੀ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਸਰੋਤਿਓ ਕਾਲ ਕਰਕੇ ਜਿਹੜਾ ਹੈ ਉਹ ਪੁੱਛ ਸਕਦੇ ਹੋ। ਤੁਸੀਂ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਨੰਬਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਹੈ 408272 4082725200। ਅਟਰਨੀ ਟਰਕਿਆਣਾ ਜੀ ਤੁਹਾਡੀ ਆਵਾਜ਼ ਨਹੀਂ ਮੈਨੂੰ ਸੁਣੀ, ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਆ।
ਜੀ, ਆ ਰਹੀ ਹੁਣ ਆ ਹੈ? ਰਹੀ ਹੈ। ਜੀ, ਬਿਲਕੁਲ, ਹੁਣ ਆ ਰਹੀ ਜੀ। ਹੈ ਜੀ। ਤੇ ਆਓ ਆਪਾਂ ਵਾਰੀ-ਵਾਰੀ ਸਿਰ ਕਾਲਸ ਲੈਂਦੇ ਹਾਂ। ਕਾਲ ਕਰਨ ਦੇ ਲਈ ਨੰਬਰ 408-272-5200। ਚਰਨਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਤਾਂ ਦੋਨਾਂ ਭਾਜੀਆਂ ਨੂੰ। ਸਤਿ ਜੀ। ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਭਾਜੀ ਕੁਐਸਚਨ 2 ਸੀ ਨਾ, 2 ਮਹੀਨੇ ਬਾਅਦ ਤਾਂ ਫਿਰ ਪਹਿਲਾਂ ਕਾਲ ਲੱਗੀ ਆ। ਤੇ ਭਾਜੀ ਮੇਰੀ 2015 ਚ ਆਇਆ ਸੀ ਮੈਂ, ਤਾਂ ਮੇਰੀ ਪਹਿਲੀ ਤਰੀਕ 2022 ਚ ਸੀ। ਤੇ ਜੀ। ਭਾਜੀ ਮੈਂ ਆਪਣੇ ਪੇਪਰ ਜਿੱਦਾਂ ਸਾਰੇ ਸਬਮਿਟ ਕਰਤੇ ਸੀ, ਤਾਂ ਉਦੋਂ ਮੁੜ ਕੇ ਮੇਰੀ 3-4 ਵਾਰ ਤਰੀਕ ਚੇਂਜ ਹੋ ਗਈ ਹੈ ਜਿੱਦਾਂ ਨਾ। ਜੀ। ਤੇ ਮੁੜ ਕੇ ਮੇਰੇ ਫਾਦਰ ਸਾਹਿਬ ਨੇ ਮਤਲਬ ਉੱਥੇ ਜੀ ਧਰਨੇ ਦੇ ਵਿੱਚ ਵੀ ਗਏ ਸੀ, ਤਾਂ ਉਹਨਾਂ ਦੇ ਸੱਟ ਲੱਗ ਗਈ ਸੀ, ਤਾਂ ਉਹਨਾਂ ਨੇ ਪੈਰ ਦਾ ਅੰਗੂਠਾ ਕੱਟਣਾ ਪਿਆ ਸੀ। ਤਾਂ ਭਾਜੀ ਉਹ ਕਿੱਦਾਂ ਮੈਂ ਹੁਣ ਐਡ ਕਰ ਸਕਦਾ ਵਿੱਚ ਜਾਂ ਕਿੱਦਾਂ? ਹਾਂਜੀ, ਹਾਂਜੀ, ਹਾਂਜੀ ਭਾਜੀ, ਬਿਲਕੁਲ ਐਡ ਕਰ ਨਹੀਂ ਸਕਦੇ, ਐਡ ਕਰਨਾ ਚਾਹੀਦਾ ਵਾ ਤੁਹਾਨੂੰ। ਠੀਕ ਹੈ ਭਾਜੀ। ਤੇ ਮੇਰਾ ਇੱਥੇ ਸੈਨ ਫਰਾਂਸਿਸਕੋ ਕੇਸ ਹੈ ਭਾਜੀ, ਆਪਣਾ ਕ੍ਰਿਸਚਨ ਸਟੀਵਨ ਐਮ ਜੱਜ ਆ, ਆਈ ਥਿੰਕ 2021 ਚ ਨਵੇਂ ਆਇਆ ਇੱਥੇ ਕੈਲੀਫੋਰਨੀਆ ਚ। ਹਾਂਜੀ ਭਾਜੀ, ਜਿਹੜੇ ਨਵੇਂ ਤੇ ਜੱਜ ਆ ਨਾ, ਸਾਰੇ ਜੱਜ ਤਕਰੀਬਨ ਜਿਹੜੇ ਨਵੇਂ ਜੱਜ ਆ ਨਾ, ਰੇਟਿੰਗ ਜਿਹੜੀ ਸੈਨ ਫਰਾਂਸਿਸਕੋ ਦੀ ਠੀਕ ਆ, ਕੋਈ ਮਾੜਾ ਨਹੀਂ ਹੈਗਾ। ਠੀਕ ਹੈ ਭਾਜੀ, ਜਿੱਦਾਂ ਭਾਜੀ ਉਹਦੇ ਮੇਰੇ ਕੋਲ ਪਿਕਚਰਸ ਹੈਗੀਆਂ ਤਾਂ ਆਪਾਂ ਪਿਕਚਰਸ ਐਡ ਕਰ ਸਕਦੇ ਨਾਲ, ਹਨਾ ਜੀ? ਸੋ ਭਾਜੀ ਏਦਾਂ, ਜਿਹੜਾ ਇਮੀਗ੍ਰੇਸ਼ਨ ਕੋਰਟ ਆ ਨਾ, ਦੇਖੋ ਕਿਸੇ ਦੀ ਕਿਸੇ ਦੇ ਬਾਪੂ ਦੇ ਲੱਤ ਕੱਟ ਹੋ ਗਈ, ਠੀਕ ਆ, ਇੰਡੀਆ ਦੇ ਵਿੱਚ, ਪਰ ਕੋਰਟ ਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਅਸਲੀ ਫੋਟੋ ਆ, ਰਾਈਟ? ਕੋਰਟ ਫੋਟੋ ਅਥੈਂਟੀਕੇਟ ਕਿੱਦਾਂ ਹੁੰਦੀ ਆ? ਉਹ ਜਿਹੜੀ ਫੋਟੋ ਆ ਨਾ, ਉਹ ਮੇਨ ਐਵੀਡੈਂਸ ਨਹੀਂ ਹੁੰਦਾ। ਜਿਹੜਾ ਮੇਨ ਐਵੀਡੈਂਸ ਆ ਨਾ, ਬਾਪੂ ਦਾ ਐਫੀਡੇਵਿਟ ਲਾਉਣਾ ਪੈਣਾ, ਜਿਹੜਾ ਟਰੀਟਿੰਗ ਫਿਜ਼ੀਸ਼ੀਅਨ ਆ, ਡਾਕਟਰ, ਉਹਦਾ ਐਫੀਡੇਵਿਟ ਲਾਉਣਾ ਪੈਣਾ, ਉਹਦੇ ਨਾਲ ਫੋਟੋਆਂ ਜਿਹੜੀਆਂ ਉਹ ਲਾਓ, ਫਿਰ ਉਹ ਜਿਹੜਾ ਅਥੈਂਟੀਕੇਟ ਹੋਣਾ। ਕੱਲੀਆਂ ਪਿਕਚਰ ਨਾਲ ਨਹੀਂ ਕੁਛ ਬਣਨਾ। ਤੇ ਸੇਮ ਰੀਜ਼ਨ ਆ ਕਿ ਤੁਸੀਂ ਕਹਿੰਦੇ ਹੋ ਕਿ ਘਰ ਦੇ ਧਰਨੇ ਤੇ ਗਏ ਸੀਗੇ, ਉਹ ਫੋਟੋ ਦੇ ਵਿੱਚ ਸਿਰਫ ਇਹ ਪਤਾ ਲੱਗਦਾ ਕਿ ਕੋਈ ਬੰਦਾ ਧਰਨਿਆਂ ਤੇ ਗਿਆ, ਉਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਇਹ ਬੰਦੇ ਦੇ ਘਰ ਦੇ ਆ। ਸੋ ਏਦਾਂ ਕਿ ਤੁਹਾਨੂੰ ਇਹ 3-4 ਚੀਜ਼ਾਂ ਜਿਹੜੀਆਂ ਸਾਰੀਆਂ ਇਕੱਠੀਆਂ ਜਿਹੜੀਆਂ ਉਹ ਆਪਣੀਆਂ ਪ੍ਰੈਜ਼ੈਂਟ ਕਰਨੀਆਂ ਪੈਣੀਆਂ, ਪੈਕੇਟ ਜਿਹਾ ਬਣਾ ਕੇ, ਤੇ ਡਾਕਟਰ ਦੀ ਲੈਟਰ ਉਹਦੇ ਵਿੱਚ ਜ਼ਰੂਰ ਲਾਣੀ ਹੈ, ਜਾਂ ਐਫੀਡੇਵਿਟ ਡਾਕਟਰ ਦਾ। ਠੀਕ ਹੈ ਜੀ, ਠੀਕ ਹੈ ਭਾਜੀ। ਥੈਂਕ ਯੂ ਜੀ। ਤੇ ਭਾਜੀ ਮੇਰਾ ਹਾਂਜੀ, ਭਾਜੀ ਹਾਂਜੀ। ਦੂਜਾ ਕੁਐਸਚਨ ਸੀ ਮਾੜਾ ਛੋਟਾ ਜਿਹਾ। ਜੀ। ਤੇ ਮੇਰੇ ਬ੍ਰਦਰ ਭਾਜੀ ਛੋਟੇ ਦਾ ਫਸਟ ਵਰਕ ਪਰਮਿਟ ਅਪਲਾਈ ਕੀਤਾ ਭਾਜੀ, 2 ਮਹੀਨੇ ਹੋ ਗਏ ਆ ਨਾ, ਉੱਪਰ 2 ਮਹੀਨੇ ਤੋਂ, ਤਾਂ ਉਹਦਾ ਰਿਸੀਵਿੰਗ ਲੈਟਰ ਨਹੀਂ ਭਾਜੀ ਹਲੇ ਤੱਕ ਆਇਆ ਫਸਟ ਵਰਕ ਪਰਮਿਟ ਦਾ। ਜੀ। ਭਾਜੀ ਰਿਸੀਵਿੰਗ ਲੈਟਰ ਨਾ ਕਾਫੀ ਆਨਲਾਈਨ ਵੀ ਕਮੈਂਟ ਪਾ ਰਹੇ ਆ, ਤੁਸੀਂ ਇਕੱਲੇ ਨਹੀਂ ਹੈਗੇ, ਬਹੁਤ ਲੋਕਾਂ ਦਾ ਜਿਹੜੇ ਰਿਸੀਵਿੰਗ ਲੈਟਰ ਆ ਨਾ, ਉਹ ਨਹੀਂ ਆ ਰਹੇ ਆ। ਤੇ ਜੇ ਤਾਂ ਤੁਸੀਂ ਫਾਈਲ ਕਰਤਾ, ਤਾਂ ਜਿਹੜੇ ਥਰੂ ਵੀ ਫਾਈਲ ਕੀਤਾ, ਬਸ ਇਹ ਮੇਕ ਸ਼ੋਰ ਕਰ ਲਓ ਕਿ ਸਹੀ ਤਰੀਕੇ ਨਾਲ ਫਾਈਲ ਕਰਤਾ। ਰਿਸੀਵਿੰਗ ਲੈਟਰ 'ਚ ਭਾਜੀ ਡਿਲੇ ਜੈਨੂਇਨਲੀ ਇਮੀਗ੍ਰੇਸ਼ਨ ਵੱਲੋਂ ਹੈਗਾ, ਉਹਨਾਂ ਨੇ ਆਪਣੀ ਵੈਬਸਾਈਟ ਤੇ ਅਨਾਉਂਸ ਵੀ ਕੀਤਾ ਵਾ। ਠੀਕ ਹੈ ਜੀ। ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਹਰਸ਼ਪ੍ਰੀਤ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈਗਾ, ਮੈਂ ਆਪਣੀ ਨਾ ਮਦਰ ਦਾ ਐਜ਼ ਅ US ਸਿਟੀਜ਼ਨ ਅਪਲਾਈ ਕੀਤਾ ਸੀ 2018 ਚ, ਤੇ ਉਹਨਾਂ ਦੀ ਲਾਸਟ ਈਅਰ ਦਸੰਬਰ ਦੇ ਵਿੱਚ ਇੰਟਰਵਿਊ ਹੋਈ ਜੀ। ਤੇ ਉਹਨਾਂ ਨੇ ਜੋ ਪੇਪਰਸ ਵਗੈਰਾ ਮੰਗੇ ਉਹਨਾਂ ਨੇ ਸਭ ਦਿਖਾ ਦਿੱਤੇ, ਤੇ ਐਂਡ ਤੇ ਉਹਨਾਂ ਨੇ ਨਾ ਉਹਨਾਂ ਨੂੰ ਇੱਕ ਵਾਈਟ ਕਲਰ ਦਾ ਪੇਪਰ 221 ਜੀ ਫਾਰਮ ਦੇ ਦਿੱਤਾ, ਤੇ ਉਹਦੇ ਤੇ ਲਿਖਿਆ ਹੋਇਆ ਕਿ ਰਿਫਿਊਜ਼ਡ, ਐਂਡ ਕਿ ਉਹਨਾਂ ਨੂੰ ਕੰਟੈਕਟ ਕਰਾਂਗੇ ਅਗਰ ਸਾਨੂੰ ਕੋਈ ਹੋਰ ਪ੍ਰੋਸੈਸ ਚਾਹੀਦਾ ਹੋਇਆ, ਐਂਡ ਦੇ ਪੁੱਟ ਹਰ ਅੰਡਰ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ। ਜੀ। ਨੈਕਸਟ ਡੇ ਉਹਨਾਂ ਨੂੰ ਈਮੇਲ ਕਰਕੇ ਉਹਨਾਂ ਨੇ ਹੋਰ ਪੇਪਰਸ ਵੀ ਮੰਗੇ, ਤੇ ਉਹਨਾਂ ਨੇ ਉਹ ਜਨਵਰੀ 7 ਨੂੰ ਸਬਮਿਟ ਵੀ ਕਰਵਾ ਦਿੱਤੇ, ਤੇ ਜੀ। ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਆ ਰਿਹਾ ਉਹਨਾਂ ਦੇ ਪ੍ਰੋਸੈਸਿੰਗ ਦਾ। ਈਮੇਲ ਕਰਕੇ ਇੱਕ ਅੱਧੀ ਵਾਰੀ ਪੁੱਛਿਆ, ਬਟ ਉਹ 'ਚ ਇਹੀ ਕਹਿੰਦੇ ਆ ਕਿ ਬਸ ਵੇਟ ਕਰੋ, ਇਹ ਕੇਸ ਟੂ ਕੇਸ ਹੁੰਦਾ ਕਿ ਕਿੰਨਾ ਟਾਈਮ ਲੱਗੇਗਾ। ਤਾਂ ਇਹੀ ਪੁੱਛਣਾ ਹੈ ਕਿ ਵੀ ਇਹਦੇ 'ਚ ਵੇਟ ਹੀ ਕਰਨੀ ਹੈ ਕਿ ਕੁਛ ਅਟਰਨੀ ਹਾਇਰ ਕਰਨਾ ਚਾਹੀਦਾ ਸਾਨੂੰ? ਨਹੀਂ, ਇਹਦੇ ਵਿੱਚ ਅਟਰਨੀ ਕੁਛ ਨਹੀਂ ਕਰ ਸਕਦਾ। ਸੋ ਅਟਰਨੀ ਹਾਇਰ ਕਰਕੇ ਤੁਹਾਨੂੰ ਨਹੀਂ ਕੋਈ ਫਾਇਦਾ ਹੋਣਾ ਇਸ ਵੇਲੇ। ਸੋ ਵੇਟ ਹੀ ਤੁਹਾਨੂੰ ਜਿਹੜੀ ਉਹ ਕਰਨੀ ਪੈਣੀ ਆ। ਤੇ ਜਿਹੜੀ ਸਾਡੇ ਕੋਲ ਵੀ ਹੁਣ ਕੋਈ ਟੂਲ ਨਹੀਂ। ਪਹਿਲਾਂ 2-3 ਸਾਲ ਪਹਿਲਾਂ ਹੋਰ ਗੱਲ ਸੀਗੀ, ਵਕੀਲ ਹਾਇਰ ਕਰਦੇ ਸੀਗੇ ਆਪਾਂ, ਏਜੰਸੀਆਂ ਵਗੈਰਾ ਉਦੋਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਕਹਿ ਕੇ ਐਕਸਪੀਡੀਟ ਕਰਾ ਦਿੱਤਾ ਸੀਗਾ। ਸੋ ਹੁਣ ਅਟਰਨੀਜ਼ ਦੇ ਕੋਲ ਵੀ ਕੋਈ ਆਪਸ਼ਨ ਨਹੀਂ ਹੈਗੀ ਅੰਬੈਸੀ ਵਾਲੇ ਪ੍ਰੋਸੈਸ ਫਾਸਟ ਕਰਾਉਣ ਦੀ। ਸੋ ਇਹਨੂੰ ਤੁਸੀਂ ਇੱਦਾਂ ਹੀ ਰਹਿਣ ਦਿਓ, ਫਿਲਹਾਲ ਵੇਟ ਹੀ ਕਰਨੀ ਪੈਣੀ। ਥੈਂਕ ਯੂ ਜੀ। ਜੀ। ਇੱਕ ਹਾਂਜੀ, ਇੱਕ ਇਹ ਮਤਲਬ ਉਹਦੇ ਵਿੱਚ ਉਹਨਾਂ ਨੇ ਕੁਝ ਵੀ ਐ ਲਿਖਿਆ ਨਹੀਂ ਹੈਗਾ ਕਿ ਉਹਨਾਂ ਦਾ ਕਿਉਂ ਉਹਨਾਂ ਨੇ ਅੰਡਰ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਪਾ ਦਿੱਤਾ ਹੈਗਾ? ਜੀ। ਉਹ ਜੀ ਏਦਾਂ ਦੇਖੋ, ਉਹ ਕੋਈ ਕਸਟਮਰ ਸਰਵਿਸ ਤਾਂ ਕਰ ਨਹੀਂ ਰਹੇ US ਵਾਲੇ, ਹਨਾ? ਉਹ ਕਿਹੜਾ ਕੋਈ ਆਈਫੋਨ ਜਾਂ ਕੋਈ ਉਹ ਕਰ ਰਿਹਾ। ਉਹ ਏਦਾਂ ਕਿ ਉਹਨਾਂ ਦਾ ਜਿਹੜਾ ਹੁਣ ਰਵੱਈਆ ਇਹ ਹੈ ਕਿ ਉਹ ਕਹਿੰਦੇ ਕਿ ਆਪਾਂ ਨੂੰ ਇੰਨਾ ਬਾਹਲਾ ਦੱਸਣ ਦੀ ਲੋੜ ਨਹੀਂ, ਆਪਾਂ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਉਹਨਾਂ ਨੇ ਆਪਣੇ ਜਿਹੜੇ ਨਾਰਮਲ ਜਿਹੇ ਪਰਫਾਰਮੇ ਜਿਹੜੇ ਉਹ ਪ੍ਰਪੇਅਰ ਕੀਤੇ ਹੋਏ ਉਹਨਾਂ ਨੇ ਉਹੀ ਦੇਣੇ ਸਾਰਿਆਂ ਨੂੰ। ਸੋ ਉਹਨਾਂ ਨੇ ਕੋਈ ਬਾਹਲੀ ਡਿਟੇਲ ਟੂਲ ਨਹੀਂ ਦੇਣੀ। ਤੇ ਜਿਹੜਾ ਆ ਸਾਰਾ ਕੰਮ ਆ ਗਿਆ, ਕਿਹੜੇ ਡਾਕੂਮੈਂਟ ਮਿਸਿੰਗ ਆ ਜਾਂ ਕਿੱਦਾਂ ਵਾ,
ਇਹ ਜਿਹੜਾ ਅਮਰੀਕਨ ਆਫਿਸਰ ਜਿਹੜਾ ਹੈਗਾ ਉਹ ਆਪ ਨਹੀਂ ਕਰਦਾ, ਇਹਨਾਂ ਨੇ ਅੱਗੇ ਥੱਲੇ ਸਟਾਫਿੰਗ ਰੱਖੀ ਹੋਈ ਹੈ, ਇੰਡੀਆ ਸਬ ਏਜੰਸੀਆਂ ਰੱਖੀਆਂ, ਉਹਨਾਂ ਨੂੰ ਡੈਲੀਗੇਟ ਕੀਤਾ ਵਾ ਕਸਟਮਰ ਸਪੋਰਟ ਵਾਲਿਆਂ ਨੂੰ, ਤੇ ਉਹੀ ਜਿਹੜੇ ਸਾਰੇ ਡਾਕੂਮੈਂਟ ਕੋਆਰਡੀਨੇਟ ਜਿਹੜੇ ਕਰਦੇ ਆ, ਤੇ ਉਹਨਾਂ ਕੋਲ ਕੇਸ ਬਹੁਤ ਜ਼ਿਆਦਾ ਜਿਹੜੇ ਪੈਂਡਿੰਗ ਆ, ਤੇ ਇਹਦੀ ਕੋਈ ਟਾਈਮ ਲਾਈਨ ਨਹੀਂ, ਤੁਹਾਨੂੰ ਇਹਦਾ ਟਾਈਮ ਲੱਗ ਸਕੂਗਾ, ਤੇ ਉਹਨਾਂ ਦੀ ਇਹ ਪ੍ਰਾਇੋਰਟੀ ਦੇ ਵਿੱਚ ਨਹੀਂ ਹੈਗੇ ਇਹ ਵਾਲੇ ਕੇਸ ਜਿਹੜੇ। ਜੀ ਅਗਲੇ ਕਾਲਰ ਸਾਹਿਬ। ਹੈਲੋ ਜੀ ਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਟਰਕਿਆਨਾ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਰ, ਮੇਰਾ ਨਾ ਸਵਾਲ ਸੀਗਾ, ਮੇਰੇ ਵਾਈਫ ਐਜ਼ ਅ ਸਟੂਡੈਂਟ ਇੱਥੇ ਵਿਜ਼ਿਟ ਕਰ ਰਹੇ ਨੇ, ਤੇ ਮੈਂ ਉਹਨਾਂ ਦਾ ਪੁੱਛਣਾ ਸੀਗਾ ਕਿ ਆਪਾਂ ਸਟੂਡੈਂਟ ਤੇ ਐਜ਼ ਕੋਈ PR ਜਾਂ ਪੇਪਰ ਵਰਕ ਅਪਲਾਈ ਕਰ ਸਕਦੇ ਹਾਂ ਇੱਥੇ ਜਾਂ ਕਿੱਦਾਂ? ਤੁਸੀਂ ਦੱਸ ਰਹੇ ਕਿ ਇੱਥੇ ਸਟੂਡੈਂਟ ਤੇ ਆ ਰਹੇ ਆ? ਹਾਂਜੀ ਸਟੂਡੈਂਟ ਆ ਰਹੇ। ਸੋ ਭਾਜੀ ਇੱਥੇ ਨਾ ਅਮਰੀਕਾ ਦੇ ਵਿੱਚ ਡਾਇਰੈਕਟ ਕੋਈ ਇਮੀਗ੍ਰੇਸ਼ਨ ਆਪਸ਼ਨ ਨਹੀਂ ਹੁੰਦੀਆਂ ਕੈਨੇਡਾ ਵਾਂਗੂ ਜਿੱਦਾਂ ਉੱਥੇ ਕਰ ਸਕਦੇ ਆ। ਸੋ ਇੱਥੇ ਜਿਹੜੀਆਂ ਆਪਸ਼ਨਸ ਹੈਗੀਆਂ ਉਹ ਇੰਪਲੋਇਰ ਦੇ ਥਰੂ ਜਾਣਾ ਪੈਂਦਾ, H1B ਵੀਜ਼ਾ ਸਾਰਾ, ਤੇ ਕਾਫੀ ਲੰਬਾ ਚੌੜਾ ਜਿਹੜਾ ਉਹਦਾ ਪ੍ਰੋਸੈਸ ਆ। ਸੋ ਸ਼ਾਰਟ ਆਨਸਰ ਇਹਦਾ ਇਹ ਹੈ ਕਿ ਆਪਣੇ ਆਪ ਨਹੀਂ ਕੋਈ ਕਰ ਸਕਦਾ, ਤੇ ਉਹਨਾਂ ਨੂੰ ਪੜ੍ਹਾਈ ਖਤਮ ਕਰਨੀ ਪੈਣੀ, ਵਰਕ ਪਰਮਿਟ ਮਿਲੂਗਾ, ਫਿਰ H1B ਤੇ ਜਾਣਾ ਪੈਣਾ, ਫਿਰ ਗ੍ਰੀਨ ਕਾਰਡ ਹੋਣਾ, ਤੇ ਉਹ ਜਿਹੜਾ ਗ੍ਰੀਨ ਕਾਰਡ ਆ ਉਹ 12 ਤੋਂ 15 ਸਾਲ ਮਿਨੀਮਮ ਲੱਗਦੇ ਆ ਅਮਰੀਕਾ ਦੇ ਵਿੱਚ। ਠੀਕ ਹੈ ਜੀ, ਥੈਂਕ ਯੂ। ਅਗਲੇ ਕਾਲਰ ਬਲਜਿੰਦਰ। ਹਾਂਜੀ ਹਾਂਜੀ ਭਾਈ, ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਨੂੰ ਤੁਹਾਡਾ ਬਹੁਤ ਬਹੁਤ ਥੈਂਕ ਯੂ, ਤੁਸੀਂ ਸਾਰਿਆਂ ਨੂੰ ਜਾਣਕਾਰੀ ਦਿੰਦੇ ਆ ਸਾਰਿਆਂ ਦੇ ਕੇਸਾਂ ਦੇ ਬਦਲੇ 'ਚ ਜੀ। ਤੇ ਦੂਜੀ ਗੱਲ ਇਹ ਆ ਵੀ ਮੈਂ ਆਪਣੀ ਸਿਸਟਰ ਦਾ ਬਲੱਡ ਰਿਲੇਸ਼ਨ ਤੇ ਕੀਤਾ ਸੀ 2005 'ਚ ਅਪਲਾਈ ਜੀ। ਉਹ ਮੁੰਡਾ ਇੱਕੋ ਹੀ ਆਪਣਾ ਤੇ ਭਾਣਜਾ, ਤੇ ਉਹਦਾ 2009 ਦੇ ਵਿੱਚ ਅਪਰੂਵ ਹੋਇਆ, ਉਦੋਂ 16 ਸਾਲਾਂ ਦਾ ਸੀ। ਠੀਕ ਹੈ। ਮੁੜ ਕੇ ਹੁਣ ਉਹਦੀ ਆਈ ਆ 2022 'ਚ, ਅਸੀਂ ਸਾਰਾ ਪੇਪਰ ਵਰਕ ਕਰ ਦਿੱਤਾ ਸੀ ਉਦੋਂ ਤੋਂ ਬਾਅਦ ਕਰੋਨਾ ਆ ਗਿਆ, ਹੁਣ ਉਹ 29 ਸਾਲਾਂ ਦਾ ਹੋ ਗਿਆ, ਹੁਣ ਉਹਦੀ ਇੰਟਰਵਿਊ ਦੀ ਡੇਟ ਆਈ ਆ, ਪਰ ਫੀਸਾਂ ਫੂਸਾਂ ਉਹਦੀਆਂ ਸਾਰੀਆਂ ਭਾਜੀ ਤਾਰੀਆਂ ਆ। ਤੇ ਜਿੱਦਾਂ ਜਿਹੜੀ ਆਈ ਆ ਆਪਣੀ ਐਪਲੀਕੇਸ਼ਨ ਇੰਟਰਵਿਊ ਦੀ, ਉਹ ਤੇ ਭੈਣ ਭਣੋਈਏ ਨੂੰ ਐਲੀਅਨ ਨੰਬਰ ਮਿਲਿਆ ਆ, ਪਰ ਉਹਦਾ ਨਾਂ ਵਿੱਚ ਹੈਗਾ ਆ, ਪਰ ਉਹਦੇ ਮੂਹਰੇ ਐਲੀਅਨ ਨੰਬਰ ਹੈ ਨਹੀਂ। ਸਾਨੂੰ ਮਾੜਾ ਜਿਹਾ ਤਾਂ ਉਹਦੇ ਬਾਰੇ ਸਮਝਾਓ ਵੀ ਉਹਦੀ ਕੋਈ ਹੈ ਕੁਛ, ਜਿੱਦਾਂ ਕੋਈ ਇੱਕ ਹੋਣਾ ਸੀ ਨਾ, ਜਿੱਦਾਂ ਹੁਣ ਤੁਸੀਂ ਦੱਸਿਆ ਨਾ ਕਿ 2009 ਚ ਅਪਰੂਵ ਹੋਇਆ ਤੇ 5 ਚ ਫਾਈਲ ਕੀਤਾ ਸੀਗਾ, ਸੋ ਇਹ ਤੁਹਾਡੇ ਬਣ ਗਏ 4 ਜਾਂ 5 ਸਾਲ। ਸੋ 29 ਸਾਲ ਦੀ ਉਮਰ ਚ ਉਹ ਮਾਈਨਸ ਹੋਣੇ ਆ। ਸੋ ਮੇਰੇ ਹਿਸਾਬ ਨਾਲ ਕੀ ਹੋਣਾ ਕਿ ਇਹ ਆਪਣਾ ਏਜ ਆਊਟ ਹੋ ਗਿਆ, 21 ਸਾਲ ਤੋਂ ਉੱਤੇ ਦੀ ਉਮਰ ਕੰਸੀਡਰ ਕੀਤੀ ਜਾਣੀ ਆ। ਸੋ ਮੋਸਟ ਲਾਈਕਲੀ ਜਿਹੜਾ ਹੈਗਾ ਇਹਨੂੰ ਵੀਜ਼ਾ ਨਹੀਂ ਮਿਲਣਾ ਮੇਰੇ ਹਿਸਾਬ ਨਾਲ, ਜੋ ਤੁਸੀਂ ਦੱਸਿਆ ਮੈਨੂੰ। ਸੋ ਤਾਂ ਕਰਕੇ ਉਹਨਾਂ ਨੇ ਇਹਨੂੰ ਏਲੀਅਨ ਨੰਬਰ ਸਾਈਨ ਨਹੀਂ ਕੀਤਾ, ਕਿਉਂਕਿ ਇਹਦਾ ਵੀਜ਼ਾ ਨੰਬਰ ਅਵੇਲੇਬਲ ਨਹੀਂ ਹੈਗਾ। ਸੋ ਉਹਨਾਂ ਨੇ ਨਾਮ ਤਾਂ ਹੀ ਕਰਕੇ ਐਡ ਕੀਤਾ ਕਿ ਚਲੋ ਦੇਖਦੇ ਆ ਕਿ, ਪਰ ਇਹਦਾ ਮੋਸਟ ਲਾਈਕਲੀ ਇਹ ਹੋਣਾ ਕਿ ਜਦੋਂ ਇਹਨੇ ਐਮਬੈਸੀ ਜਾਣਾ, ਇਹਦਾ ਕੇਸ ਹੋਣਾ, ਰਿਫਿਊਜ਼ ਕਰ ਦੇਣਾ। ਠੀਕ ਹੈ ਜੀ, ਥੈਂਕ ਯੂ ਬਲਜਿੰਦਰ ਜੀ। ਅਗਲੇ ਕਾਲਰ ਨਰਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਨਰਿੰਦਰ ਕੌਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਨਰਿੰਦਰ ਕੌਰ, ਮੈਂ ਆ ਗਏ। ਨਰਿੰਦਰ ਕੌਰ ਆ ਗਏ। ਫੋਨ ਤੇ ਜੀ ਇਦਾਂ ਨਹੀਂ, ਟਾਈਮ ਨਹੀਂ ਹੁੰਦਾ, ਪਲੀਜ਼ ਉਹਨਾਂ ਨੂੰ ਕੁਝ ਜਲਦੀ ਸਵਾਲ ਪੁੱਛੋ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਹਾਂਜੀ, ਸਵਾਲ ਇਹ ਆ ਵੀ ਅਸੀਂ 2005 ਦੇ 6 ਦੇ ਭਰੇ ਹੋਏ ਆ ਬਲੱਡ ਡੋਨੇਸ਼ਨ ਦੇ ਭੈਣ ਭਰਾਵਾਂ ਦੇ, ਤੇ ਉਹ ਅਜੇ ਤੱਕ ਕੋਈ ਪਤਾ ਨਹੀਂ ਲੱਗਣ ਡਿਆ ਕੁਛ ਵੀ। ਇਹਨਾਂ ਨੂੰ ਪੁੱਛਣਾ ਸੀ ਸਰ ਨੂੰ ਕਿ ਕਿੱਦਾਂ ਕੀ ਪ੍ਰੋਗਰਾਮ ਛੇਤੀ ਨਿਕਲਦਾ, ਕਿੰਨਾ ਟਾਈਮ ਲੱਗੇਗਾ। ਜਿਹੜੀ ਸਾਨੂੰ ਨੌਲੇਜ ਆ ਉਹ ਇਹ ਹੈ ਕਿ ਰੇਡੀਓ ਤੇ ਕਿਸੇ ਕਾਲਰ ਨੇ ਦੱਸਿਆ ਸੀਗਾ ਪਿਛਲੇ ਐਪੀਸੋਡਾਂ ਤੇ ਕਿ ਕਿਸੇ ਦੇ ਜਨਵਰੀ 2005 ਵਾਲੇ ਸੀਗੇ, ਉਹਨਾਂ ਨੂੰ ਇੰਟਰਵਿਊ ਦੀ ਕਾਲ ਆਈ ਆ। ਤੇ ਮੈਨੂੰ ਉਸ ਤੋਂ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਕਿਹੜੇ ਮਹੀਨੇ ਦੇ ਉਹ ਕੇਸ ਜਿਹੜੇ ਇਸ ਵੇਲੇ ਭੈਣ ਭਰਾਵਾਂ ਦੇ ਲੈ ਰਹੇ ਆ। ਜੇ ਕੋਈ ਸੁਣ ਰਿਹਾ ਸਾਨੂੰ, ਜੇ ਕਿਸੇ ਦਾ ਨੰਬਰ ਇਦਾਂ ਦਾ ਲੱਗਾ ਵਾ 2005 ਵਾਲੇ ਕੇਸ ਦਾ, ਉਹ ਕਾਲ ਕਰਕੇ ਦੱਸ ਦੇਣ। ਸੋ ਮੇਰੇ ਹਿਸਾਬ ਨਾਲ ਇਦਾਂ ਕਿ ਉਹ ਜਨਵਰੀ ਫਰਵਰੀ ਵਾਲੇ ਕੇਸਾਂ ਤੇ ਇਸ ਵੇਲੇ ਟਿਕੇ ਹੋਏ ਆ। ਠੀਕ ਹੈ ਜੀ। ਹੁਣ ਤਾਂ ਹਫਤਾ ਜਾਣ ਨੂੰ ਵੀ ਕਈ ਮਹੀਨੇ ਜਿਹੜੇ ਹੋ ਅੱਗੇ ਲੱਗ ਰਹੇ ਹੈਗੇ ਆ। ਸੋ ਬੰਦੇ ਨੂੰ ਲੱਗਦਾ ਵੀ ਲੱਗ ਗਈ ਆ, ਪਰ ਕਈ ਵਾਰੀ ਵਕਤ ਜਿਹੜਾ ਉਹ ਜ਼ਿਆਦਾ ਜਿਹੜਾ ਉਸ ਦੇ ਵਿੱਚ ਲੱਗ ਜਾਂਦਾ। ਹੁਣ ਇੰਤਜ਼ਾਰ ਕਰਨਾ ਪੈਣਾ ਜੀ ਹੁਣ ਨਾਲ ਤੁਹਾਨੂੰ। ਸ਼ਰਨਜੀਤ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਪੁੱਛਣਾ ਸੀ, ਮੇਰੇ ਨਾਲ ਅਟਰਨੀ ਨੇ ਮਾਸਟਰ ਪਲੀਡਿੰਗ ਫਾਈਲ ਕੀਤੀ ਸੀ ਜੀ ਸਰ, ਇਹ ਕਿੱਦਾਂ ਆਪਣਾ ਪਤਾ ਲਗਾ ਸਕਦੇ ਹਾਂ ਕਿ ਉਹਨਾਂ ਨੇ ਕਰਤੀ ਜਾਂ ਨਹੀਂ? ਕਿਉਂਕਿ ਫੋਨ ਆਇਆ ਸੀ ਤੇ ਕੋਈ ਕਾਪੀ ਵਗੈਰਾ ਉਹਨਾਂ ਕੋਲ ਮੰਗਾ ਸਕਦੇ ਹਾਂ ਅਸੀਂ? ਰਿਟਨ ਪਲੀਡਿੰਗ ਦੀ ਗੱਲ ਕਰਦੇ ਪਏ? ਹਾਂਜੀ। ਸੋ ਭਾਜੀ ਇਹਦਾ ਏਦਾਂ ਪਤਾ ਲੱਗ ਸਕਦਾ। ਹਾਂਜੀ, ਕਾਪੀ ਤਾਂ ਮੰਗਾ ਸਕਦੇ ਹੋ ਤੁਸੀਂ, ਉਹ ਤਾਂ ਅਟਰਨੀ ਨੂੰ ਕੀ ਇਤਰਾਜ਼ ਹੋਣਾ, ਬਣਾਈ ਹੈ ਤਾਂ ਕਾਪੀ। ਸੋ ਭਾਜੀ ਪਹਿਲੀ ਗੱਲ ਏਦਾਂ,
ਮੇਰਾ ਆਫਿਸ ਆ ਭਾਵੇਂ ਜਿਹੜਾ ਮਰਜ਼ੀ ਆਫਿਸ ਆ, ਜਿਹੜੀ ਆਪਾਂ ਚੀਜ਼ ਫਾਈਲ ਕੀਤੀ ਹੈ ਨਾ ਉਹਦੀ ਤੁਸੀਂ ਕਾਪੀ ਬਾਈ ਲਾਅ ਮੰਗਾ ਸਕਦੇ ਆ। ਇਹਦਾ ਤੁਸੀਂ ਫੀਸ ਦਿੱਤੀ ਜਾਂ ਨਹੀਂ ਦਿੱਤੀ ਹੈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਜੋ ਵੀ ਤੁਹਾਡੇ ਬਿਹਾਫ ਤੇ ਫਾਈਲ ਹੋਇਆ ਉਹਦੀ ਕਾਪੀ ਤੁਸੀਂ ਅਟਰਨੀ ਕੋਲ ਮੰਗ ਕਰ ਸਕਦੇ ਆ। ਹੁਣ ਉਹਨੇ ਤੁਹਾਨੂੰ ਦੇਣੀ ਆ ਕਿ ਨਹੀਂ ਦੇਣੀ ਆ ਜਾਂ ਕੀ ਉਹ ਸੋਚਦਾ ਉਹ ਮੈਨੂੰ ਪਤਾ ਨਹੀਂ, ਪਰ ਸਾਡਾ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਸੀਗਾ ਕਿ ਲੋਕਾਂ ਨੂੰ ਪਹਿਲਾਂ ਪਤਾ ਨਹੀਂ ਸੀਗਾ, ਇਹ ਦਿੰਦੇ ਨਹੀਂ ਸੀਗੇ ਕਿ ਲੋਕਾਂ ਨੂੰ ਉਹਨਾਂ ਦੇ ਹੱਕਾਂ ਦੀ ਜਾਣਕਾਰੀ ਕਰਾਣੀ, ਤੇ ਜਿਹੜਾ ਇਮੀਗ੍ਰੇਸ਼ਨ ਲਾਅ ਦੀ ਜਿਹੜੀ ਗੇਮ ਸੀਗੀ ਜਿੱਦਾਂ ਚੱਲਦੀ ਸੀਗੀ ਹੈਂਡਲ ਹੁੰਦੀ ਸੀਗੀ ਉਹ ਪ੍ਰੋਸੈਸ ਨੂੰ ਚੇਂਜ ਕਰਨਾ। ਸੋ ਹਾਂਜੀ ਤੁਸੀਂ ਮੰਗ ਸਕਦੇ ਆ। ਦੂਜਾ ਤੁਸੀਂ ਦੱਸਿਆ ਜੇ ਵਕੀਲ ਨਹੀਂ ਦਿੰਦਾ ਤਾਂ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਆ। ਤੁਹਾਡੀ ਜਿਹੜੀ ਮਾਸਟਰ ਹੀਅਰਿੰਗ ਜਿਹੜੀ ਪਈ ਆ ਉਹ ਸਿੱਧੇ ਜਿਹੜੀ ਆ ਇੰਡੀਵਿਜੂਅਲ ਹੀਅਰਿੰਗ 'ਚ ਜਿਹੜੀ ਚੇਂਜ ਹੋ ਜਾਊਗੀ। ਉਹਦਾ ਮਤਲਬ ਇਹ ਹੈ ਕਿ ਜਿਹੜੀ ਰਿਟਨ ਪਲੀਡਿੰਗ ਉਹਨੇ ਫਾਈਲ ਕੀਤੀ ਸੀ ਉਹ ਐਕਸੈਪਟ ਕਰ ਲਿੱਤੀ ਗਈ ਹੈ। ਉਹਦਾ ਮਤਲਬ ਤੁਹਾਨੂੰ ਕਿੰਨਾ ਚਿਰ ਚ ਆ ਜਾਂਦਾ ਰਿਸਪੌਂਸ ਵਗੈਰਾ? ਰਿਸਪੌਂਸ ਉਹਨੂੰ ਟਾਈਮ ਲੱਗ ਸਕਦਾ ਰਿਸਪੌਂਸ ਨੂੰ, ਲਾਈਕ 1 ਮੰਥ 2 ਮੰਥ 3 ਮੰਥ ਜੀ। ਉਹ ਤਾਂ ਭਾਜੀ ਜੱਜ ਸਾਹਿਬ ਰਾਜੇ ਵਰਗੇ ਆ, ਉਹਨਾਂ ਦੀ ਮਰਜ਼ੀ ਆ, ਪਰ ਜ਼ਿਆਦਾਤਰ ਜਿਹੜੀ ਪਲੀਡਿੰਗਸ ਹੈਗੀਆਂ 2 ਮਹੀਨੇ ਦੇ ਅੰਦਰ ਅੰਦਰ ਮੈਂ ਦੇਖਿਆ ਕਰ ਦਿੰਦੇ ਆ। ਜੀ ਜੀ। ਅਗਲੇ ਕਾਲਰ ਅਰਜੁਨ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਪੁੱਛਣਾ ਸੀ, ਮੇਰੇ ਨਾ ਫਾਦਰ ਸਾਹਿਬ ਕੈਨੇਡਾ ਤੋਂ ਮੂਵ ਹੋਏ, ਉਹਨਾਂ ਨੂੰ ਉੱਥੇ ਡੈਪੂਟੇਸ਼ਨ ਲੱਗ ਗਈ ਸੀ, ਉਹਨਾਂ ਦਾ ਪੋਲੀਟੀਕਲ ਸਟੇ ਸੀ ਉੱਥੇ 2004 ਤੋਂ ਲੈ ਕੇ 2016 ਤੱਕ ਜੀ। ਤੇ ਉਹ ਫਿਰ ਇੱਧਰ ਆ ਗਏ ਸੀ US ਦੇ ਵਿੱਚ, ਤੇ ਇੱਥੇ ਆ ਕੇ ਉਹਨਾਂ ਨੇ ਸੇਮ ਕੇਸ ਕੈਨੇਡਾ ਵਾਲਾ ਇੱਧਰ ਮੂਵ ਕਰਾ ਲਿਆ ਸੀ। ਤੇ ਹੁਣ ਉਹਨਾਂ ਦੀ ਪਿਛਲੇ ਮਹੀਨੇ ਤਰੀਕ ਸੀ ਫਾਈਨਲ, ਤੇ ਜੱਜ ਸਾਹਿਬ ਨੇ ਇਹੀ ਪੁੱਛਿਆ ਹੈਗਾ ਕਿ ਤੁਹਾਨੂੰ ਮੈਂ ਉਹਨਾਂ ਦਾ ਬੇਟਾ ਬੋਲਦਾ ਪਿਆ, ਮੇਰੇ ਕੋਲ ਸਿਟੀਜ਼ਨ ਹੈ ਕੈਨੇਡਾ ਦੀ ਦਾ, ਉਹਨਾਂ ਨੇ ਬਸ ਇਹੀ ਪੁੱਛਿਆ ਕਿ ਤੇਰੇ ਬੇਟੇ ਨੂੰ ਉੱਥੇ ਤੇਰੇ ਸਨ ਨੇ ਕਿਉਂ ਨਹੀਂ ਤੈਨੂੰ ਅਪਲਾਈ ਕੀਤਾ ਹੈਗਾ ਕੈਨੇਡਾ ਦੇ ਵਿੱਚ। ਜੀ ਉਹ ਫਿਰ ਮੈਂ ਵਕੀਲ ਨੂੰ ਦੱਸਿਆ, ਉਹਨਾਂ ਨੇ ਜਿੱਦਾਂ ਉਹਨਾਂ ਨੇ ਮਹੀਨੇ ਦਾ ਟਾਈਮ ਮੰਗਿਆ ਸੀ ਕਿ ਸਾਨੂੰ ਪ੍ਰੂਫ ਦਿਓ ਕਦੋਂ ਨਹੀਂ ਅਪਲਾਈ ਕੀਤਾ, ਤੇ ਨਾਲ ਡੈਪੂਟੇਸ਼ਨ ਤੁਹਾਨੂੰ ਲੱਗੀ ਉੱਥੇ ਦੀ, ਤੇ ਉਹ ਸਾਡੇ ਕੋਲ ਪੇਪਰ ਨਹੀਂ ਹੈਗਾ ਕਿ ਤੁਹਾਨੂੰ ਡੈਪੂਟੇਸ਼ਨ ਲੱਗੀ ਕਿ ਤੁਸੀਂ ਜਾਣ ਕੇ ਆਏ ਉੱਥੇ ਜੀ। ਸਾਰੇ ਅਸੀਂ ਪੇਪਰ ਹੁਣ ਵਕੀਲ ਨੂੰ ਦੇ ਦਿੱਤੇ ਹੈਗੇ ਵੇ। ਮੇਰਾ ਇਹੀ ਕੁਐਸਚਨ ਹੈ, ਜਿੱਦਾਂ ਉੱਥੇ ਕੈਨੇਡਾ ਦੇ ਵਿੱਚ ਅਸੀਂ ਐਲੀਜੀਬਲ ਨਹੀਂ ਹੈਗੇ ਕਿ ਅਪਲਾਈ ਕਰਨ ਵਾਸਤੇ, ਉੱਥੇ ਇਨਕਮ ਮੀਟ ਕਰਨੀ ਪੈਂਦੀ ਨਾ, ਇੰਨੀ ਇਨਕਮ ਹੋਣੀ ਚਾਹੀਦੀ, ਤੇ ਜਿਸ ਟਾਈਮ ਤੇ ਮੈਂ ਉਦੋਂ ਉੱਥੇ ਸੀ ਤੇ ਉਹ ਤੁਹਾਡੇ ਹਿਸਾਬ ਨਾਲ ਕੋਈ ਹੈਗੇ ਉਹਨਾਂ ਦੇ ਕੇਸ ਦੇ? ਤੁਸੀਂ ਭਾਜੀ ਇਹਦੇ ਵਿੱਚ ਕੀ ਕਰਨਾ ਸੀਗਾ, ਇਹਦੇ ਵਿੱਚ ਨਾ ਤੁਹਾਨੂੰ ਮੈਨੂੰ ਹੁਣ ਪਤਾ ਨਹੀਂ ਤੁਹਾਡੇ ਕਿੰਨਾ ਟਾਈਮ ਤੁਹਾਡੇ ਕੋਲ ਬਚਿਆ, ਤੁਸੀਂ ਨਾ ਕੈਨੇਡਾ ਦਾ ਕੋਈ ਟੌਪ ਦਾ ਵਧੀਆ ਜਿਹਾ ਇਮੀਗ੍ਰੇਸ਼ਨ ਲਾਇਰ ਹਾਇਰ ਕਰੋ, ਉਤੋਂ ਬਰੀਫ ਬਣਾਓ ਪਹਿਲਾਂ, ਜਿਹੜਾ ਐਕਸਪਲੇਨ ਕਰੇ ਕਿ ਕੈਨੇਡੀਅਨ ਇਮੀਗ੍ਰੇਸ਼ਨ ਕੀ ਆ, ਕੀ ਪ੍ਰੈਕਟੀਕਲ ਪ੍ਰੋਬਲਮਾਂ ਸੀਗੀਆਂ, ਤੇ ਕਿਉਂ ਨਹੀਂ ਇਹ ਬਾਪੂ ਆਪਣੇ ਨੂੰ ਪੱਕਾ ਕਰਾ ਸਕਦਾ ਸੀਗਾ। ਤੇ ਜੇ ਤਾਂ ਕੱਲੀ ਇਨਕਮ ਵਾਲੀ ਗੱਲ ਆ ਗਈ ਤਾਂ ਉਹਨੇ ਕਹਿਣਾ ਤੂੰ ਕੋ ਸਪਾਂਸਰ ਕਿਉਂ ਨਹੀਂ ਲੱਭਿਆ, ਫਿਰ ਉਹਦਾ ਵੀ ਤੁਸੀਂ ਦੱਸੋ ਕਿ ਕੋ ਸਪਾਂਸਰ ਉੱਥੇ ਚੱਲਦਾ ਨਹੀਂ ਚੱਲਦਾ, ਮਤਲਬ ਲੀਗਲ ਉਹਨੂੰ ਆਰਗੂਮੈਂਟ ਦਿਓ ਕੈਨੇਡੀਅਨ ਲਾਅ ਦੇ ਹਿਸਾਬ ਨਾਲ, ਉਹ ਫਿਰ ਪੇਸ਼ ਕਰੋ। ਤੇ ਫਿਰ ਇਹਦੇ ਨਾਲ ਕੀ ਹੋਊਗਾ ਕਿ ਤੁਸੀਂ ਆਪਣਾ ਜੇ ਪਹਿਲੂ ਸਾਹਮਣੇ ਰੱਖਤਾ, ਫਿਰ ਜਿਹੜੀ ਇੱਥੇ ਦੀ ਸਰਕਾਰ ਆ ਅਮਰੀਕਾ ਦੀ ਉਹਨੂੰ ਵੀ ਬਰੀਫ ਪੇਸ਼ ਕਰਨਾ ਪੈਣਾ, ਤੇ ਉਹਨਾਂ ਕੋਲ ਹੁਣ ਇੰਨਾ ਟਾਈਮ ਤੇ ਹੈ ਨਹੀਂ ਕਿ ਉਹਨਾਂ ਨੇ ਵੀ ਕੈਨੇਡੀਅਨ ਇਮੀਗ੍ਰੇਸ਼ਨ ਦੀ ਪੜ੍ਹਾਈ ਕਰਨੀ ਜਾਂ ਵਕੀਲ ਹਾਇਰ ਕਰਨਾ ਉੱਥੇ। ਸੋ ਇਹਨੂੰ ਤੁਸੀਂ ਇਸ ਤਰੀਕੇ ਨਾਲ ਜਿੱਤ ਸਕਦੇ ਆ, ਤੇ ਇਹਨੂੰ ਜਿਹੜਾ ਆਪ ਇਦਾਂ ਹੀ ਗੋਲ-ਮੋਲ ਕਰਕੇ ਆਰਗੂਮੈਂਟ ਕਰਨ ਦਾ ਫਾਇਦਾ ਨਹੀਂ, ਇਹਨੂੰ ਲੀਗਲ ਤਰੀਕੇ ਨਾਲ ਆਪਣਾ ਜਿਹੜਾ ਬਰੀਫ ਹੈ ਇਹਦਾ ਸਬਮਿਟ ਕਰੋ। ਜੀ ਜੀ ਬਿਲਕੁਲ। ਤੇ ਇਸ ਤੇ ਕਾਲ ਕਰਨ ਦੇ ਲਈ ਨੰਬਰ 408 272 5200 4082725200। ਸਕੱਤਰ ਸਿੰਘ। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਪ੍ਰੋਗਰਾਮ ਬਹੁਤ ਟਾਈਮ ਤੋਂ ਸੁਣਦਾ ਆਉਣਾ, ਬਹੁਤ ਵਧੀਆ ਇਹਦੇ ਵਿੱਚ ਤੁਸੀਂ ਗੱਲਾਂ ਦੱਸਦੇ ਹੋ, ਤਾਂ ਬਹੁਤ ਵਧੀਆ ਲੱਗਦਾ, ਕਿਉਂਕਿ ਕਈਆਂ ਦੀ ਹੈਲਪ ਵੀ ਹੋਈ ਇਹਦੇ ਨਾਲ। ਤਾਂ ਚਲੋ ਮੈਂ ਮੇਨ ਹਾਂਜੀ ਟੌਪਿਕ ਤੇ ਆਉਣਾ ਜੀ। ਮੇਰਾ ਕੁਐਸਚਨ ਹੈ ਜੀ ਵੀ ਜਿੱਦਾਂ ਅਸਾਈਲਮ ਕੇਸ ਜਿੱਦਾਂ ਹੁਣ ਲੱਗਦਾ ਵਾ, ਪਹਿਲਾਂ ਤਾਂ ਜਿੱਦਾਂ ਤਰੀਕ ਆ ਜਾਂਦੀ ਸੀ, ਜਿੱਦਾਂ ਮੰਨ ਲਓ 21 ਦਿਨ ਦੇ 'ਚ ਆ ਜਾਂਦੀ ਸੀ, ਕਿਸੇ 2 ਮਹੀਨੇ ਦੇ ਵਿੱਚ ਤਰੀਕ ਆ ਜਾਂਦੀ ਸੀਗੀ। ਜੇ ਹੁਣ ਅਸਾਈਲਮ ਕੇਸ ਲਾਉਣਾ ਹੋਵੇ ਤਾਂ ਲੱਗਦਾ ਵਾ ਤਾਂ ਉਹਦੀ ਤਰੀਕ ਜਿੱਦਾਂ ਹੁਣ ਵੀ ਛੇਤੀ ਆ ਜਾਂਦੀ ਹੈ ਕਿ ਜਾਂ ਉਹ ਵੀ ਮਤਲਬ ਉਹਨਾਂ ਜ਼ਿਆਦਾ ਟਾਈਮ ਲੱਗਦਾ? ਹੁਣ ਜਿਹੜਾ ਤਾਂ ਅਸਾਈਲਮ ਆਫਿਸ ਦੇ ਵਿੱਚ ਕੇਸ ਲੱਗਾ, ਬੰਦਾ ਸੇਫ ਆ ਗਿਆ ਜਾਂ ਵੀਜ਼ੇ ਤੇ ਆਇਆ, ਉਹਦੀ ਤਾਂ ਤਰੀਕ ਨਹੀਂ ਆਉਂਦੀ, ਉਹਦਾ ਕੋਈ ਸਿਰ ਪੈਰ ਨਹੀਂ ਕਿ ਕਦੋਂ ਤਰੀਕ ਆਣੀ ਆ, 5 ਸਾਲਾਂ 'ਚ ਆਣੀ, 7 ਸਾਲਾਂ 'ਚ ਆਣੀ। ਸੋ 2-3 ਮਹੀਨੇ ਵਾਲੇ ਤਾਂ ਜ਼ਮਾਨੇ ਬਹੁਤ ਪਿੱਛੇ ਰਹਿ ਗਏ। ਜਿਹੜਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਸੀਗਾ ਉਹਦੀ ਤਰੀਕ ਤੁਹਾਡੀ ਆ ਜਾਂਦੀ ਆ, ਉਹਦੀ ਤੁਹਾਨੂੰ ਉਹ ਤਰੀਕ ਦੱਸ ਦਿੰਦੇ ਆ, ਜਿੱਦਾਂ ਸੈਨ ਫ੍ਰਾਂਸਿਸਕੋ 'ਚ ਦੱਸ ਦਿੰਦੇ ਆ, ਜਿਹੜਾ ਸਿਆਟਲ ਹੋ ਗਿਆ ਜਾਂ ਸੈਕਰਾਮੈਂਟ ਹੋ ਗਿਆ, ਕਈ ਵਾਰੀ ਉੱਥੇ ਨਹੀਂ ਦੱਸਦੇ। ਸੋ ਕੋਰਟ ਟੂ ਕੋਰਟ ਜਿਹੜਾ ਡਿਪੈਂਡ ਕਰਦਾ, ਤੇ ਪਰ ਇਹ ਹੈ ਕਿ ਇਵੈਂਚੁਅਲੀ ਤੁਹਾਡੀ ਕੋਈ ਨਾ ਕੋਈ ਤਰੀਕ ਜਿਹੜੀ ਇਮੀਗ੍ਰੇਸ਼ਨ ਕੋਰਟ 'ਚ ਜ਼ਰੂਰ ਉਹ ਦਿੰਦੇ ਆ। 2 ਮਹੀਨਿਆਂ 'ਚ ਦਿੰਦੇ ਆ ਕਿ ਨਹੀਂ ਦਿੰਦੇ ਆ, 2 ਮਹੀਨੇ ਵਾਲਾ ਨਹੀਂ ਹੁਣ ਕੋਈ ਲੌਜਿਕ ਇਸ ਵੇਲੇ, ਕਾਫੀ ਮਹੀਨੇ ਜਿਹੜੇ ਉਹ ਲਾ ਸਕਦੇ ਆ। ਜੀ। ਅਗਲੇ ਕਾਲਰ ਦੀਪ। ਹਾਂਜੀ ਦੀਪ। ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਵੀ ਜਿੱਦਾਂ ਯੂ ਵੀਜ਼ਾ ਅਪਲਾਈ ਕੀਤਾ ਸੀ 2017 ਚ, ਤੇ ਉਹ ਹੁਣ ਜਿੱਦਾਂ ਇਸ ਸਾਲ ਅਪ੍ਰੈਲ ਚ ਉਹਨਾਂ ਦੀ ਲੈਟਰ ਆਈ ਆ ਵੀ ਸਾਡੇ ਕੋਲ ਵੀਜ਼ੇ ਨਹੀਂ ਹੈਗੇ, ਜਿੱਦਾਂ ਵੀ ਜਦੋਂ ਹੋਊਗੇ ਉਦੋਂ ਤੁਹਾਨੂੰ ਦੇਵਾਂਗੇ, ਤੇ ਕਿੰਨਾ ਕੁ ਟਾਈਮ ਲੱਗ ਸਕਦਾ? 2017 ਚ ਕੀਤਾ ਸੀ ਅਸੀਂ। ਉਹ ਫਿਰ ਵੀਜ਼ਿਆਂ ਤੇ ਹੀ ਡਿਪੈਂਡ ਕਰਦਾ ਕਿ ਤੁਹਾਡੇ ਤੋਂ ਉੱਪਰ ਕਿੰਨੇ ਜਾਣੇ ਆ। ਸੋ ਟਾਈਮ ਦਾ ਨਹੀਂ ਇਹਦੇ ਵਿੱਚ ਦੱਸਿਆ ਜਾ ਸਕਦਾ। ਜਿਹੜਾ ਵੀਜ਼ਾ ਨੰਬਰ ਹੁੰਦਾ ਇਹ ਸਿੰਪਲ ਅੱਖਰਾਂ 'ਚ ਇਹ ਹੈ ਕਿ ਤੁਹਾਡੇ ਤੋਂ ਪਹਿਲਾਂ ਕਿੰਨੇ ਬੰਦੇ ਆ, ਜਦੋਂ ਉਹ ਕਲੀਅਰ ਹੋ ਗਏ ਤੇ ਤੁਹਾਡਾ ਵੀਜ਼ਾ ਨੰਬਰ ਅਵੇਲੇਬਲ ਹੋ ਜਾਣਾ ਤੇ ਫਿਰ ਉਹ ਤੁਹਾਨੂੰ ਉਹਨਾਂ ਨੇ ਇੰਟਰਵਿਊ ਲਈ ਸੱਦਣਾ। ਸੋ ਇਹਦੀ ਵੇਟ ਹੀ ਕਰਨੀ ਪੈਣੀ। ਤੁਹਾਨੂੰ ਕੋਈ ਇਹਦਾ ਪ੍ਰੈਡਿਕਟ ਨਹੀਂ ਕਰ ਸਕਦਾ ਕਿ ਕਿੰਨਾ ਟਾਈਮ ਲੱਗਣਾ। ਇੰਟਰਵਿਊ ਵੀ ਹੁੰਦੀ ਹੈ ਇਹਦੀ? ਵੀਜ਼ਾ ਕਿਹੜਾ ਤੁਸੀਂ ਅਪਲਾਈ ਕੀਤਾ ਸੀਗਾ? ਯੂ ਵੀਜ਼ਾ। ਨਹੀਂ, ਯੂ ਵੀਜ਼ਾ ਦੀ ਇੰਟਰਵਿਊ ਨਹੀਂ ਕੋਈ ਲੈ ਰਹੇ ਇਸ ਵੇਲੇ। ਠੀਕ ਹੈ, ਉਦਾਂ ਰੈਗੂਲਰਲੀ ਲੈਂਦੇ ਆ ਉਸ ਚੀਜ਼ 'ਚ? ਨਹੀਂ। ਠੀਕ ਹੈ, ਓਕੇ। ਅਗਲੇ ਕਾਲਰ ਹਰਜੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਗ੍ਰੀਨ ਕਾਰਡ ਅਸਾਈਲਮ ਦਾ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ 1.5 ਸਾਲ ਟਾਈਮ ਹੋ ਗਿਆ, ਔਰ ਕਿੰਨਾ ਕੁ ਲੱਗਦਾ ਅੱਜ ਕੱਲ੍ਹ? ਭਾਜੀ ਜਿੱਦਾਂ ਹੁਣ ਆਹੀ ਕਾਲਰਾਂ ਤੋਂ ਹੀ ਸੁਣੀਦਾ ਤੇ 2.5 ਸਾਲ ਵਾਲੇ ਲੋਕੀ ਜਿਹੜਾ ਪੈਂਡਿੰਗ 'ਚ ਆ। ਸੋ ਮੇਰੇ ਹਿਸਾਬ ਨਾਲ ਐਵਰੇਜ ਇਹਨਾਂ ਦਾ 3 ਸਾਲ ਤੋਂ ਉੱਤੇ ਜਾ ਰਹੀ ਹੈ। ਠੀਕ ਹੈ ਭਾਜੀ ਕੋਈ ਕਾਂਗਰਸ ਵਗੈਰਾ ਕਾਂਗਰਸਮੈਨ ਦਾ ਲੈਟਰ ਪਾ ਦਿਓ, ਉਹਦੇ ਨਾਲ ਕੋਈ ਫਰਕ ਪੈ ਜਾਂਦਾ? ਨਹੀਂ, ਇਹਦੇ ਵਿੱਚ ਨਹੀਂ ਪੈਣਾ ਭਾਜੀ। ਚਲੋ ਠੀਕ ਹੈ ਭਾਜੀ, ਥੈਂਕ ਯੂ ਭਾਜੀ। ਓਕੇ ਜੀ। ਅਗਲੇ ਕਾਲਰ ਨਵਦੀਪ। ਸਤਿ ਸ਼੍ਰੀ ਅਕਾਲ। ਹਾਂਜੀ ਨਵਦੀਪ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੈਂ ਨਾ ਪਰਮਿਟ ਅਪਲਾਈ ਕੀਤਾ ਸੀ 14 ਮਹੀਨੇ ਪਹਿਲਾਂ ਜੀ। ਤੇ ਵਰਕ ਪਰਮਿਟ ਭਾਜੀ ਉਹ ਉਹ ਆ ਗਿਆ, ਕਹਿੰਦੇ ਮਤਲਬ ਅਪਰੂਵਡ ਹੋ ਗਿਆ, ਤੇ ਉਹਨਾਂ ਨੇ ਡਿਲੀਵਰ ਕਰਤਾ ਪਿਛਲੇ ਵੈਡਨਸਡੇ ਨੂੰ, ਬੁੱਧਵਾਰ। ਠੀਕ ਹੈ। ਆਨਲਾਈਨ ਸਟੇਟਸ ਹੁੰਦਾ ਤੇ ਵਕੀਲ ਕਹਿੰਦਾ ਕਿ ਮੇਰੇ ਕੋ ਪਰਮਿਟ ਤੇਰਾ ਮੈਨੂੰ ਮਿਲਿਆ ਨਹੀਂ, ਪਰ ਉਹਨਾਂ ਨੇ ਡਿਲੀਵਰ ਕਰਤਾ ਬੁੱਧਵਾਰ ਦਾ। ਹੁਣ ਭਾਜੀ ਇਹਦਾ ਕੀ ਪ੍ਰੋਸੈਸ ਹੈ? ਸੋ ਭਾਜੀ ਵਕੀਲ, ਇਹ ਵਾਕਈ ਵਕੀਲ ਤੁਹਾਡਾ ਝੂਠ ਨਹੀਂ ਬੋਲ ਰਿਹਾ। ਕਈ ਵਾਰੀ ਕੀ ਹੈ ਕਿ ਇਮੀਗ੍ਰੇਸ਼ਨ ਲਿਖ ਦਿੰਦੀ ਹੈ, ਸਾਡੇ ਵੀ ਗੱਲ ਪਾ ਦਿੰਦੀ ਹੈ ਮੁਸੀਬਤਾਂ, ਸਾਨੂੰ ਵਰਕ ਪਰਮਿਟ ਮਿਲਦਾ ਨਹੀਂ। ਸੋ ਇਹਦਾ ਹੁਣ ਹੱਲ ਇਹਦਾ ਇਹ ਆ, ਇੱਕ ਤਾਂ ਪਹਿਲਾਂ ਜਿਹੜੀ ਡਾਕਖਾਨੇ ਨਾਲ ਜੋ ਵੀ ਇਨਕੁਆਇਰੀ ਕਰਨੀ ਹੈ ਨਾ, ਉਹ ਕਰਕੇ ਦੇਖ ਲਓ। ਟਰੈਕਿੰਗ ਨੰਬਰ ਕਈ ਵਾਰੀ ਇਮੀਗ੍ਰੇਸ਼ਨ ਵਾਲੇ ਦੱਸਦੇ ਆ ਕਿ ਹਨਾ ਟਰੈਕਿੰਗ ਨੰਬਰ ਅਸੀਂ ਭੇਜਿਆ ਵਾ, ਉਹਨਾਂ ਨੂੰ ਕਾਲ ਵੀ ਕਰ ਲਓ। ਜੇ ਤੁਹਾਡਾ ਨਹੀਂ ਇਹ ਆਉਂਦਾ ਤੇ ਉਹਨੂੰ ਤੁਹਾਨੂੰ ਦੁਬਾਰਾ ਜਿਹੜੀ 765 ਜਿਹੜਾ ਦੁਬਾਰਾ ਰਿਪਲੇਸਮੈਂਟ ਵਰਕ ਪਰਮਿਟ ਵਾਸਤੇ ਜਿਹੜਾ ਫਾਈਲ ਕਰਨਾ ਪੈਣਾ। ਉਹਨੂੰ ਹੁਣ ਦੁਬਾਰਾ 14 ਮਹੀਨੇ ਤਾਂ ਨਹੀਂ ਲੱਗਣੇ, ਪਰ ਉਹਨੂੰ ਕੁਛ ਇੱਕ ਹਫ਼ਤੇ ਮਹੀਨੇ ਫਿਰ ਵੀ ਲੱਗਣੇ ਆ। ਤਾਂ ਤੁਹਾਨੂੰ ਉਹਨਾਂ ਨੇ ਰਿਪਲੇਸਮੈਂਟ ਗ੍ਰੀਨ ਕਾਰਡ ਜਿਹੜਾ ਦੇ ਦੇਣਾ। ਤੇ ਇਹਦੇ ਨਾਲ ਏਦਾਂ ਕਿ ਉਹ ਕਈ ਵਾਰੀ ਪੇਪਰ ਅਪਰੂਵਲ ਨੋਟਿਸ ਵੀ ਭੇਜਦੇ ਆ। ਜੇ ਤੁਹਾਡਾ ਪੇਪਰ ਅਪਰੂਵਲ ਨੋਟਿਸ ਨਾਲ ਤੁਹਾਡਾ ਕੰਮ ਚੱਲ ਜਾਂਦਾ ਤਾਂ ਤੁਸੀਂ ਉਹਨਾਂ ਚਲਾ ਕੇ ਦੇਖ ਲਓ ਹਨਾ। ਜੀ ਹਾਂਜੀ, ਤੇ ਉਦਾਂ ਭਾਜੀ ਕੋਈ ਹੱਲ ਨਹੀਂ? ਹੱਲ ਭਾਜੀ ਇਹੀ ਹੈ ਕਿ ਜਾਂ ਪੁਰਾਣੀ ਗਵਾਚੀ ਹੋਈ ਚੀਜ਼ ਲੱਭੇ ਤੇ ਜਾਂ ਫਿਰ ਇਮੀਗ੍ਰੇਸ਼ਨ ਤੁਹਾਨੂੰ ਨਵਾਂ ਦੇਵੇ ਹਨਾ। ਹੋਰ ਤੀਜਾ ਰਸਤਾ ਤਾਂ ਕੋਈ ਹੈ ਨਹੀਂ ਇਹਦੇ ਵਿੱਚ। ਜੀ ਮਨਦੀਪ। ਹਾਂਜੀ ਮਨਦੀਪ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਕੈਨੇਡੀਅਨ ਸਿਟੀਜ਼ਨ ਹਾਂ ਜੀ। ਮੇਰਾ ਕੁਐਸਚਨ ਹੈ ਤਰਕੀ ਭਾਜੀ ਨੂੰ, ਤੇ ਉਹਦੇ ਬਾਰੇ E2 ਬਾਰੇ ਪੁੱਛਣਾ ਸੀ ਜੀ। ਅਗਰ ਮੇਰੇ ਕੋਲ ਆਪਣਾ ਟਰੱਕ ਹੈ, 2 ਟਰੱਕ ਹੈ, ਜੇ ਮੈਂ ਉਹਨਾਂ ਨੂੰ ਪੇ ਆਫ ਕਰਕੇ ਅਮਰੀਕਾ ਲੈ ਕੇ ਆਉਣਾ, ਇੰਪੋਰਟ ਕਰਾ ਕੇ ਲੈ ਕੇ ਆਉਣਾ, ਜਿਹੜੀ ਉਹ ਇਨਵੈਸਟਮੈਂਟ ਹੋਊਗੀ ਮੈਂ ਪੇ ਕਰਦਾ ਉਹਨਾਂ ਦੀ ਕੈਨੇਡੀਅਨ ਮਨੀ ਦੇ ਨਾਲ, ਐਜ਼ ਅ ਇਨਵੈਸਟਮੈਂਟ ਅਮਰੀਕਨ ਦੇ ਵਿੱਚ ਕਾਊਂਟ ਹੋਊਗੀ ਜੀ ਉਹ E2 ਵੀਜ਼ੇ ਵਾਸਤੇ? ਤੁਹਾਨੂੰ ਭਾਜੀ ਪਹਿਲੀ ਗੱਲ ਤਾਂ ਪੇ ਆਫ ਕਰਨ ਦੀ ਲੋੜ ਹੀ ਨਹੀਂ। ਉਹੀ ਜਿਹੜੇ ਪੈਸੇ ਆ ਤੁਸੀਂ ਆਪਣੇ ਪੈਸੇ ਬਿਜ਼ਨਸ ਲਾਓ, ਉਹਦਾ ਤੁਹਾਨੂੰ ਜ਼ਿਆਦਾ ਫਾਇਦਾ ਹੋਣਾ। ਤੇ ਉਹ ਜਿਹੜੇ ਤੁਹਾਡੇ ਟਰੱਕ ਚੱਲਦੇ ਆ ਉਹਨੂੰ ਐਜ਼ ਅ ਇਕਵਿਪਮੈਂਟ ਜਿਹੜੇ ਬਿਜ਼ਨਸ ਦੇ ਵਿੱਚ ਐਡ ਕਰੋ, ਉਹਦਾ ਤੁਹਾਨੂੰ ਜ਼ਿਆਦਾ ਫਾਇਦਾ ਹੋਣਾ। ਜਿਹੜੇ ਤੁਸੀਂ ਪੈਸੇ ਇਨਵੈਸਟ ਕਰਨੇ ਉਹ ਵੀ ਐਡ ਹੋ ਜਾਣੇ, ਐਜ਼ ਅ ਇਕਵਿਪਮੈਂਟ ਜਿਹੜੀ ਉਹ ਵੀ ਐਡ ਹੋ ਜਾਣੀ ਆ। ਪਰ ਤੁਸੀਂ ਕਹੋ ਜੇ ਇਕੱਲੇ ਟਰੱਕ ਪਾ ਕੇ ਮੈਂ ਇਕੱਲੇ ਟਰੱਕ ਪਾ ਕੇ ਪਿਓਰਲੀ ਤੁਸੀਂ E2 ਨਹੀਂ ਕਰ ਸਕਦੇ। ਤੁਹਾਨੂੰ ਪੈਸੇ ਇਨਵੈਸਟ ਕਰਨੇ ਪੈਣੇ ਇੱਥੇ, ਕਿਉਂਕਿ ਤੁਸੀਂ ਉਹਨਾਂ ਨੂੰ ਆਰਗੂਮੈਂਟ ਦੇਣੀ ਆ ਮੈਂ 4-5 ਨੌਕਰੀਆਂ ਕ੍ਰੀਏਟ ਕਰਨੀਆਂ, ਆਫਿਸ ਰਨ ਕਰਨਾ, ਫਰਨੀਚਰ ਲੈਣਾ। ਸੋ ਪੈਸੇ ਤਾਂ ਤੁਹਾਨੂੰ ਥੋੜੇ ਬਹੁਤੇ ਤਾਂ ਦਿਖਾਣੇ ਪੈਣੇ ਹੀ ਆ ਟਰੱਕ ਦੇ ਨਾਲ ਵੀ। ਜੀ ਥੈਂਕ ਯੂ ਜੀ। ਮਨਜਿੰਦਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜੀ ਇੱਥੇ ਆਪਣੇ ਗੁਰੂ ਘਰ ਦੇ ਵਿੱਚ ਨਾ R1 ਤੇ ਆ ਵੀਜ਼ੇ ਤੇ ਜੀ। ਟੂਰਿਸਟ ਵੀਜ਼ਾ ਆਇਆ ਸੀ ਤੇ R1 ਕਨਵਰਟ ਕਰ ਲਿਆ ਸੀ ਜੀ। ਤੇ ਮੇਰੀ ਵਾਈਫ ਕੋਲ ਵੀ ਵੀਜ਼ਾ ਹੈਗਾ ਟੂਰਿਸਟ, ਤੇ ਮੇਰੀ ਵੱਡੀ ਬੇਟੀ ਕੋਲ ਆ 5 ਸਾਲ ਦੀ ਆ, ਤੇ ਇੱਕ ਛੋਟੀ ਬੇਟੀ ਆ ਸਾਲ ਦੀ ਜੀ। ਉਹਨਾਂ ਦਾ ਮੈਂ ਇੱਥੇ ਜਾਣੀ ਕਿ ਕਰ ਸਕਦਾ ਕੁਛ, ਉਹਨਾਂ ਨੂੰ ਮਿਲ ਸਕਦਾ ਵੀਜ਼ਾ? ਮੈਂ ਤਾਂ ਹੁਣ ਕਨਵਰਟ ਕਰਾ ਲਿਆ। ਜੇ ਉਹ ਇੱਥੇ ਵਿਜ਼ਿਟ ਕਰਨ ਆਉਂਦੇ ਆ ਮੰਨ ਲਓ ਹੈਨਾ ਜੀ ਜੀ,
ਤੇ ਓਬਵੀਅਸਲੀ ਸਵਾਲ ਜਵਾਬ ਇਹ ਉਹ ਸਾਰਾ। ਹੁਣ ਐਜ਼ ਅ ਵਕੀਲ ਮੇਰਾ ਕੋਈ ਆਹ ਰੋਲ ਨਹੀਂ ਕਿ ਮੈਂ ਕਿਸੇ ਨੂੰ ਦੱਸਣਾ ਕਿ ਕਿੱਦਾਂ ਉਹਨਾਂ ਨੇ ਝੂਠ ਬੋਲਣਾ ਜਾਂ ਉਹ, ਤੁਸੀਂ ਆਪ ਸਮਝਦੇ ਆ ਕਿ ਮੇਰਾ ਰੋਲ ਕੀ ਆ। ਮੇਰਾ ਰੋਲ ਹੈ ਕਿ ਮੰਨ ਲਓ ਜੇ ਉਹ ਵਿਜ਼ਿਟ ਕਰਨ ਆਉਂਦੇ ਆ, ਉਹ ਆ ਜਾਂਦੇ ਆ ਤੁਹਾਨੂੰ ਵਿਜ਼ਿਟ ਕਰਕੇ, ਮੇ ਵੀ ਉਹ ਵਾਪਸ ਜਾਣਾ ਚਾਹੁੰਦੇ ਆ, ਮੇ ਵੀ ਉਹ ਰੁਕਣਾ ਚਾਹੁੰਦੇ ਆ। ਸੋ ਜਿਹੜੀ ਕਨਵਰਜਨ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ, 90 ਦਿਨ ਤੋਂ ਬਾਅਦ ਪਹਿਲੀ ਗੱਲ ਤਾਂ ਉਹਦੀ ਗੱਲਬਾਤ ਛੇੜੀ ਜਾ ਸਕਦੀ ਹੈ। 90 ਦਿਨ ਤੋਂ ਪਹਿਲਾਂ ਤਾਂ ਬੰਦੇ ਦਾ ਇਹੀ ਇਰਾਦਾ ਹੋਊਗਾ ਕਿ ਉਹ ਵਾਪਸ ਜਾਊਗਾ। ਮੰਨ ਲਓ ਜੇ ਉਹ ਆਉਂਦੇ, ਉਹਨਾਂ ਦਾ ਵਿਚਾਰ ਬਦਲਦਾ ਇੱਥੇ ਆ ਕੇ, ਤਾਂ ਫਿਰ ਉਹ R2 ਦੇ ਵਿੱਚ ਜਿਹੜਾ ਡਿਪੈਂਡੈਂਟ ਵੀਜ਼ਾ ਹੁੰਦਾ ਉਹਦੇ ਵਿੱਚ ਕਨਵਰਟ ਕਰਾ ਸਕਦੇ ਆ। ਠੀਕ ਹੈ ਜੀ। ਠੀਕ ਹੈ। ਸੋ ਇਹ ਲਾਅ ਵਾਲੇ ਜਿਹੜੇ ਪੈਰਾਮੀਟਰ ਆ ਗਈ, ਇੰਟੈਂਟ ਐਟ ਟਾਈਮ ਆਫ ਐਂਟਰਿੰਗ, ਕਿਹੜੇ ਇਰਾਦੇ ਨਾਲ ਬੰਦਾ ਆ ਸਕਦਾ, ਕਿਹੜੇ ਨਾਲ ਨਹੀਂ ਆ ਸਕਦਾ, 90 ਦਿਨ ਵਾਲਾ ਰੂਲ ਕੀ ਆ। ਸੋ ਇਹ ਸਾਰੇ ਜਿਹੜੇ ਪੜਾਵ ਜੇ ਤੁਸੀਂ ਪਾਰ ਕਰ ਜਾਓ, ਤੇ ਫਿਰ ਤੁਸੀਂ, ਜੇ ਤੁਹਾਡਾ ਸਵਾਲ ਇਹ ਹੈ ਕਿ ਲੀਗਲੀ ਉਹ ਟੂਰਿਸਟ ਵੀਜ਼ੇ ਤੋਂ ਡਿਪੈਂਡੈਂਟ ਵੀਜ਼ੇ ਤੇ ਚੇਂਜ ਕਰ ਸਕਦੇ ਆ, ਸੋ ਜਿੱਦਾਂ ਤੁਸੀਂ ਕੀਤਾ ਏਦਾਂ ਹੀ ਉਹ ਵੀ ਕਰ ਸਕਦੇ। ਜੀ। ਅਗਲੇ ਕਾਲਰ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ 2016 ਦੇ ਵਿੱਚ ਵੈਟਰ ਵੀਜ਼ੇ ਤੇ USA ਆਇਆ ਸੀਗਾ। ਮੈਂ ਤੇ ਮੇਰੀ ਵਾਈਫ ਹੈ, ਸੈਲਮ ਕੇਸ ਅਪਲਾਈ ਕਰਤਾ ਸੀਗਾ ਜੀ। ਜੀ ਸਾਡੀ ਕੋਈ ਤਰੀਕ ਨਹੀਂ ਆਈ, ਤੇ ਇਸ ਸਾਲ ਦੇ ਵਿੱਚ ਮੈਂ ਇਮੋਸ਼ਨਲ, ਜਿਵੇਂ ਵੀਰ ਜੀ ਨੇ ਕਿਹਾ, ਮੇਰੇ ਬੇਟੇ ਇੰਡੀਆ ਤੋਂ, ਤੇ ਮੈਂ ਉਹ ਅਪੀਲ ਪਾਤੀ ਸੀਗੀ ਜੀ। ਤੇ ਮੈਨੂੰ ਉਹਨਾਂ ਨੇ ਅਪ੍ਰੈਲ ਦੇ ਵਿੱਚ 5 ਦੇ 25 ਨੂੰ, ਪਹਿਲਾਂ 5 ਨੂੰ ਦਿੱਤੀ ਜੀ ਇਮੀਗ੍ਰੇਸ਼ਨ ਨੇ ਡੇਟ, ਕੈਂਸਲ ਕਰਤੀ ਜੀ। ਉਸ ਤੋਂ ਬਾਅਦ 25 ਨੂੰ ਫਿਰ ਦੇ ਦਿੱਤੀ ਜੀ। ਉਸ ਤੋਂ ਬਾਅਦ ਕੋਈ ਮੈਨੂੰ ਉਹਨਾਂ ਦਾ ਲੈਟਰ ਨਹੀਂ ਆਇਆ ਦੁਬਾਰਾ। ਇਹਦੇ ਬਾਬਤ ਵੀਰ ਜੀ ਕੀ ਕਰ ਸਕਦਾ ਹੈ? ਸੋ ਭਾਜੀ ਸਾਡਾ ਵੀ ਏਦਾਂ ਸੀਗਾ ਕਿ ਕਿਸੇ ਦੀ ਆਪਾਂ ਐਡਵਾਂਸ ਕੀਤੀ ਸੀਗੀ, ਉਹਨਾਂ ਨੇ ਐਡਵਾਂਸ ਗ੍ਰਾਂਟ ਕਰਤੀ, ਆਪਾਂ ਸਾਲਮ ਆਫਿਸ ਗਏ ਤੇ ਉੱਥੇ ਜਾ ਕੇ ਕਹਿੰਦੇ ਆਪਾਂ ਬਿਜ਼ੀ ਆ। ਤੇ ਆਪਾਂ ਕਿਹਾ ਕਿ ਯਾਰ ਇਹ ਤਾਂ ਆਪਾਂ ਐਡਵਾਂਸ ਕਰਾਇਆ ਹੈਗਾ, ਤੁਸੀਂ ਦਿੱਤਾ ਵੀ ਆ, ਤੁਸੀਂ ਫਿਰ ਇਹਦੀ ਕੈਂਸਲ ਕਰਤੀ। ਫਿਰ ਉਹਨਾਂ ਦੂਜੀ ਵਾਰੀ ਤਰੀਕ ਪਾਈ, ਦੂਜੀ ਵਾਰੀ ਗਏ ਤੇ ਦੂਜੀ ਵਾਰੀ ਫਿਰ ਉਹਨਾਂ ਦਾ ਉਹੀ। ਤੇ ਉਹ ਜਿਹੜਾ ਬੰਦਾ ਸੀਗਾ, ਉਹਦੀ ਜੈਨੂਅਨਲੀ ਕਾਫੀ ਪ੍ਰੋਬਲਮ ਸੀਗੀ। ਉਹਨੇ ਮੈਨੂੰ ਕਿਹਾ ਕਿ ਮੈਂ ਤਾਂ ਇੰਡੀਆ ਚੱਲ ਜਾਣਾ ਨਾ, ਜਿੱਦਾਂ ਉਹਦੀ ਘਰ ਵਾਲੀ ਮਗਰ ਸੀਗੀ। ਤੇ ਉਹ ਤਾਂ ਬਾਈ ਵਿਚਾਰਾ ਇੰਡੀਆ ਚਲ ਗਿਆ। ਤਾਂ ਮਹੀਨਾ ਕੁ ਜਿੱਦਾਂ ਸੀਗਾ, ਤਾਂ ਮਹੀਨੇ ਦੇ ਵਿੱਚ ਮੈਂ 50 ਵਾਰੀ ਅਸਾਲਮ ਆਫਿਸ ਨੂੰ ਕੰਟੈਕਟ ਕੀਤਾ ਕਿ ਯਾਰ ਇਹਦੀ ਬਹੁਤ ਪ੍ਰੋਬਲਮ ਆ, ਇਹਨੂੰ 2 ਵਾਰੀ ਤੁਸੀਂ ਇੱਦਾਂ ਕਰਤਾ, ਇਹਦਾ ਪਹਿਲਾਂ ਹੀ ਤੁਸੀਂ ਆਲਰੇਡੀ ਐਡਵਾਂਸ ਗ੍ਰਾਂਟ ਕੀਤਾ। ਤੇ ਜਿਹੜਾ ਸਰਵਿਸ ਅਸਾਲਮ ਆਫਿਸ ਸੀਗਾ, ਉਹ ਬੇਸਿਕਲੀ ਉਹਨਾਂ ਨੇ ਆਪਣੀ ਪੋਜੀਸ਼ਨ ਚੇਂਜ ਨਹੀਂ ਕੀਤੀ। ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ। ਅੱਜ ਵੀ ਆਈ ਡਿੱਕਿਆ, ਮੈਂ ਡਿੱਕਿਆ ਇਵੇਂ ਸੀਗਾ। ਪਹਿਲੀ ਵਾਰੀ ਜਦੋਂ ਕੀਤੀ ਆਈ ਨਹੀਂ ਮੇਰੀ ਤਰੀਕ, ਉਹਨੂੰ ਮੈਂ ਕਿਹਾ ਦੁਬਾਰਾ ਤੁਸੀਂ ਫਿਰ ਪਾ ਦਿਓ ਵਕੀਲ ਸਾਹਿਬ ਨੂੰ। ਉਹਨਾਂ ਨੇ ਦੁਬਾਰਾ ਮੇਰੇ ਕਹਿਣ ਤੇ ਹੀ ਪਾਤੀ, ਤੇ ਚਲੋ ਦੁਬਾਰਾ ਉਹਨਾਂ ਨੇ ਮੈਨੂੰ 2 ਵਾਰੀ ਤਰੀਕ ਦੇ ਦਿੱਤੀ। ਹੁਣ ਮੈਂ ਇਹਦੇ ਬਾਅਦ ਫਿਰ ਵਕੀਲ ਸਾਹਿਬ ਨੂੰ ਕਹਾਂ, ਫਿਰ ਉਹ ਇੱਕ ਵਾਰੀ ਉਹਨਾਂ ਨੂੰ ਮੈਂ ਈਮੇਲ ਕਰਨ ਜਾਂ ਕੁਝ ਕਰਨਾ, ਇਹਦੇ ਵਿੱਚ ਕੋਈ ਫਾਇਦਾ ਹੋ ਸਕਦਾ ਹੈ? ਮਤਲਬ ਆਹੀ ਭਾਜੀ, ਮਤਲਬ ਜੋ ਤੁਹਾਡਾ ਵਕੀਲ ਕਰ ਰਿਹਾ ਸੀਗਾ ਸਹੀ ਕਰ ਰਿਹਾ ਵਾ, ਤੇ ਇਸ ਤੋਂ ਵੱਧ ਵਕੀਲ ਤੁਹਾਡਾ ਹੋਰ ਕੁਝ ਕਰ ਵੀ ਨਹੀਂ ਸਕਦਾ ਹੈ ਨਾ। ਤਾਂ ਜਿਹੜਾ ਸਿਸਟਮ ਆ ਸਲੋ ਆ ਥੋੜਾ ਜਿਹਾ, ਤੇ ਟਰਾਈ ਕਰ ਲਓ। ਟਰਾਈ ਕਰਨ 'ਚ ਕੋਈ ਹਰਜ ਨਹੀਂ, ਹੋਰ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਮਤਲਬ ਇਹਦਾ ਕੋਈ ਹੋਰ ਫਾਰਮੂਲਾ ਨਹੀਂ, ਜੋ ਤੁਹਾਡਾ ਵਕੀਲ ਕਰ ਰਿਹਾ ਸਹੀ ਕਰ ਰਿਹਾ। ਜੀ, ਥੈਂਕ ਯੂ। ਸ਼ਰਨਜੀਤ। ਹੈਲੋ। ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਨਾ ਆਪਣੇ ਹਸਬੈਂਡ ਦਾ ਪੁੱਛਣਾ ਸੀਗਾ। ਤੇ ਜਿੱਦਾਂ ਮੈਂ ਸਿਟੀਜ਼ਨ ਆ, ਮੈਂ ਉਹਨਾਂ ਨੂੰ ਵਿਆਹ ਵਾਲਾ ਵੀ ਕੇਸ ਲਾਇਆ ਹੋਇਆ, ਐਂਡ ਈਵਨ ਉਹਨਾਂ ਦਾ ਅਸਾਈਲਮ ਵੀ ਲੱਗਾ ਹੋਇਆ। ਬਟ ਰੀਸੈਂਟਲੀ ਸਾਨੂੰ ਮਤਲਬ ਵਿਆਹ ਵਾਲੇ ਕੇਸ ਤੋਂ ਸਾਨੂੰ ਅਪਰੂਵਲ ਨੋਟਿਸ ਆਇਆ ਆ। ਸੋ ਅਸੀਂ ਹੁਣ ਕੀ ਕਰੀਏ? ਵੀ ਸ਼ੁਡ ਵੇਟ ਫॉर ਅਸਾਈਲਮ ਵਾਲਾ ਕਿ ਕਿੱਦਾਂ? ਵੀ ਵਾਟ ਸ਼ੁਡ ਬੀ ਦ ਨੈਕਸਟ ਸਟੈਪ? 2 ਨੰਬਰ 'ਚ ਆਏ ਸੀਗੇ ਹਸਬੈਂਡ ਤੁਹਾਡੇ? ਹਾਂਜੀ ਹਾਂਜੀ। ਜੇ ਤੁਸੀਂ ਮੇਰੀ ਸਲਾਹ ਮੰਗਦੇ ਆ, ਹਨਾ, ਕਿ ਕਾਫੀ ਸਾਰੇ ਪਲਾਨ ਆ। ਮੇਰੀ ਜਿਹੜੀ ਸਲਾਹ ਵਾ ਉਹ ਇਹ ਆ ਕਿ ਆਪਣਾ ਸਾਲਮ ਦਾ ਕੇਸ ਆ, ਉੱਤੇ ਪੀਡੀ ਲਓ। ਜਾ ਕੇ ਪੀਡੀ ਲਓਗੇ, ਵਰਕ ਪਰਮਿਟ ਉਹਨਾਂ ਦੇ ਐਕਸਟੈਂਡ ਹੁੰਦੇ ਰਹਿਣੇ ਆ। ਸੋ ਪੀਡੀ ਲਓ, ਸਾਲਮ ਦੇ ਕੇਸ ਨੂੰ ਬੰਦ ਕਰਾਓ, 601 ਵੇਵਰ ਜਿਹੜਾ ਉਹ ਫਾਈਲ ਕਰੋ। 601 ਵੇਵਰ ਇੱਕ ਵਾਰੀ ਅਪਰੂਵ ਹੋ ਜਾਂਦਾ। ਤੇ ਜ਼ਿਆਦਾਤਰ ਜੇ ਤੁਹਾਡੇ ਹਾਰਡਸ਼ਿਪ ਵਗੈਰਾ, ਲੈਂਥ ਆਫ ਮੈਰਿਜ ਕੀ ਆ, ਤੁਹਾਡੀ ਇੱਥੇ ਫੈਮਿਲੀ ਕਿੱਦਾਂ, ਸੋ 601 ਏ ਵੇਵਰ ਦੀ ਦੇਖੋ ਕਿ ਕੀ ਪੋਸੀਬਿਲਿਟੀ ਆ, ਲਾਈਕਲੀਹੁੱਡ ਕੀ ਆ ਅਪਰੂਵ ਕਰਾਉਣ ਦਾ। 601 ਏ ਵੇਵਰ ਜੇ ਤੁਹਾਡਾ ਅਪਰੂਵ ਹੋ ਜਾਂਦਾ, ਤੇ ਤੁਸੀਂ ਇੰਡੀਆ ਜਾਣਾ ਪੈਣਾ ਨੂੰ, ਉੱਥੇ ਜਾ ਕੇ ਵੀਜ਼ਾ ਲੈ ਕੇ ਉਹ ਆ ਸਕਦੇ ਆ। ਸੋ ਸਿੱਧਾ ਪ੍ਰੋਸੈਸ ਆ ਜੇ 601 ਏ ਵੇਵਰ ਅਪਰੂਵ ਹੋ ਜਾਵੇ। ਤੇ ਇਹਦੇ ਵਿੱਚ ਜੇ ਬੰਦੇ ਨੂੰ ਆਹ ਡਰ ਆ ਕਿ ਮੇਰਾ 601 ਏ ਅਪਰੂਵ ਹੋਊਗਾ ਕਿ ਨਹੀਂ ਹੋਊਗਾ, ਸੋ ਫਿਰ ਇੱਦਾਂ ਕਿ ਤੁਸੀਂ ਪੀਡੀ ਲੈ ਕੇ ਥੱਲੇ ਸਾਲਮ ਆਫਿਸ ਦੇ ਵਿੱਚ ਨਾਲ ਆਪਣਾ ਸਾਲਮ ਫਾਈਲ ਕਰ ਦਿਓ। ਉੱਥੇ ਕਈ ਸਾਲ ਲਟਕੇ ਰਹਿਣਾ। ਸੋ ਸਾਲਮ ਆਫਿਸ 'ਚ ਫਾਈਲ ਕਰਨ ਦਾ ਫਾਇਦਾ ਤੁਹਾਨੂੰ ਇਹ ਹੋਣਾ ਕਿ ਜਿਹੜਾ 601 ਏ ਵੇਵਰ ਆ, ਤੁਸੀਂ ਕੋਰਟ ਦੇ ਵਿੱਚ ਨਹੀਂ ਤੁਸੀਂ ਜਦੋਂ ਫਾਈਲ ਕਰ ਸਕਦੇ ਜਦ ਤੱਕ ਕੋਰਟ ਦੇ ਵਿੱਚ ਆ। ਤੇ ਅਸਾਲਮ ਆਫਿਸ ਦੇ ਮੂਹਰੇ ਆਪਣਾ ਕੇਸ ਲੈ ਕੇ ਜਾਓ, ਤਾਂ ਕਿ ਤੁਸੀਂ ਅਸਾਲਮ ਵਾਲਾ ਵੀ ਨਾਲੋਂ ਨਾਲ ਚਲਾ ਸਕੋ, ਤੇ ਜਿਹੜਾ 601 ਏ ਵੇਵਰ ਆ ਉਹ ਵੀ ਤੁਸੀਂ ਨਾਲ ਪਰਸੂ ਕਰ ਸਕੋ। ਸੋ ਮੇਰੀ ਸਲਾਹ ਇਹੀ ਹੈ ਕਿ ਪੀਡੀ ਲਓ ਪਹਿਲਾਂ ਤਾਂ ਫਿਰ ਇਹ ਅਸਾਲਮ ਆਫਿਸ ਮੂਹਰੇ ਫਾਈਲ ਕਰਕੇ 601 ਏ ਲੈ ਕੇ ਕੰਟਰੀ ਆਊਟ ਕਰਕੇ ਵੀਜ਼ਾ ਲੈ ਕੇ ਵਾਪਸ ਆਓ। ਥੈਂਕ ਜੀ। ਧਰਮ ਸਿੰਘ। ਚਲੋ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ
ਆਪਣਾ ਭਾਜੀ ਸਾਡਾ ਬੇਟਾ 2007 ਦਾ ਅਪਲਾਈ ਤਾਂ ਸਾਡੀ ਬੇਟੀ ਨੇ ਤੇ ਇੱਕ ਨੰਬਰ ਤੋਂ ਲੱਗੂਗਾ ਤੇ ਇੱਕ ਸਾਡੀ ਪੋਤੀ ਉੱਥੇ ਪੜ੍ਹਦੀ, ਮੈਂ ਸਿਟੀਜ਼ਨ ਆ, ਘਰ ਸਿਟੀਜ਼ਨ ਆ, ਤੇ ਉਹ ਸਾਡੀ ਪੋਤੀ ਆ ਸਕਦੀ ਹੈ ਇੱਥੇ ਪੜ੍ਹਾਈ ਕਰਨ ਵਾਸਤੇ। ਜੀ। ਸੋ 2005 ਦੇ ਕੇਸ ਚੱਲ ਰਹੇ ਆ ਤੇ 3 ਸਾਲ ਤੁਹਾਡੇ 3 ਸਾਲ ਕਿਤੇ ਨਹੀਂ ਗਏ। ਤੇ ਜਿਹੜੇ ਦੂਜੇ ਤੁਸੀਂ ਦੱਸਿਆ ਕਿ ਪੁੱਤੀ ਪੜ੍ਹਾਈ ਕਰਨ ਆ ਸਕਦੀ ਆ, ਹਾਂਜੀ ਬਿਲਕੁਲ ਟਰਾਈ ਕਰ ਸਕਦੀ ਆ। ਸੱਚ ਦੱਸੇ ਸਾਰਾ, ਕਿਹੜੇ ਰਿਸ਼ਤੇਦਾਰ ਆ, ਕਿੱਥੇ ਰਹਿੰਦੇ ਆ, ਤੇ ਵੀਜ਼ਾ ਮਿਲ ਗਿਆ ਤੇ ਜ਼ਰੂਰ ਆ ਸਕਦੀ ਆ। ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਵੀਜ਼ਾ ਅਪਲਾਈ ਕਰਨ ਤੋਂ, ਟਰਾਈ ਕਰਕੇ ਦੇਖੋ ਜੀ। ਥੈਂਕ ਯੂ ਜੀ। ਅਗਲੇ ਕਾਲਰ ਗੁਰਪਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਮੇਰੇ ਨਾਲ 2 ਸਵਾਲ ਆ। ਸੋ ਮੇਰਾ ਨਾ, ਮੈਂ ਕੈਨੇਡਾ ਤੋਂ ਆਇਆ 2015 ਦੇ ਵਿੱਚ ਜੀ, ਇੱਥੇ ਆਇਆ ਸੀਗਾ ਤੇ ਉੱਥੇ ਮੇਰਾ ਕੇਸ ਨਾ ਡਿਨਾਈ ਹੋ ਗਿਆ ਜੀ। ਤੇ ਭਾਜੀ ਮਤਲਬ ਕਿ ਮੇਰੇ ਹੁਣ ਦਸੰਬਰ ਦੇ ਵਿੱਚ ਤਰੀਕ ਆ, ਸੋ ਉੱਥੇ ਦੇ ਮੈਨੂੰ ਸਵਾਲ ਜਵਾਬ ਹੋ ਸਕਦੇ ਆ ਇੱਥੇ? ਮੈਂ ਦੱਸ ਦਿੰਦਾ ਸਵਾਲ ਦਾ ਜਵਾਬ। ਏਦਾਂ ਦੇਖੋ, ਜਦੋਂ ਬੰਦਾ ਅਸਾਲਮ ਦੇ ਵਿੱਚ ਉਹਨਾਂ ਨੇ ਕੀ ਦੇਖਣਾ ਕਿ ਬੰਦਾ ਸੱਚਾ ਕਿ ਝੂਠਾ। ਕੋਰਟ ਨੇ ਦੇਖਣਾ ਹੈ ਕਿ ਬੰਦਾ ਸੱਚਾ ਕਿ ਝੂਠਾ। ਬੰਦਾ ਸੱਚਾ ਤੇ ਝੂਠਾ ਕਿੱਦਾਂ ਬੰਦੇ ਦੀ ਪਕੜ ਕਰਦੀ ਆ। ਹੁਣ ਕੋਰਟ ਦੇ ਕੋਲ ਇੰਨਾ ਟਾਈਮ ਨਹੀਂ ਕਿ ਉਹ ਇੰਡੀਆ ਜਾ ਕੇ ਗਵਾਹ ਗੂ ਦੇਖਣ, ਸਾਰਾ ਉਹ ਕਰਨ, ਰਾਈਟ। ਸੋ ਕੋਰਟ ਨੇ ਕੀ ਦੇਖਣਾ ਕਿ ਉਹਨਾਂ ਦੇ ਸਾਹਮਣੇ ਕੀ ਐਵੀਡੈਂਸ ਪ੍ਰੈਜ਼ੈਂਟ ਕੀਤਾ, ਜਾਂ ਉਹਨਾਂ ਨੂੰ ਹੋਰ ਇੱਧਰੋਂ ਉੱਧਰੋਂ ਸਰਚ ਕਰਕੇ ਕੀ ਮਿਲ ਸਕਦਾ। ਤੇ ਬੰਦੇ ਦੇ ਜਦੋਂ ਗਵਾਹ ਹੋਏ, ਬਿਆਨ ਹੋਏ, ਸਾਰਾ ਐਫੀਡੇਵਿਟ ਦਿੱਤਾ, ਉਹਦੇ ਵਿੱਚ ਕੀ ਗਲਤੀਆਂ ਜਿਹੜੀਆਂ ਸੀਗੀਆਂ। ਸੋ ਹੁਣ ਜਿਹੜਾ ਇੱਕ ਬੰਦੇ ਦੀ ਜੋ ਵੀ ਸਟੇਟਮੈਂਟ ਆ ਕਿ ਮੈਂ ਕੈਨੇਡਾ ਗਿਆ, ਮੇਰੇ ਨਾਲ ਇੱਦਾਂ ਹੋਇਆ ਸੀਗਾ, ਹੈ ਨਾ। ਸੋ ਉਹ ਤਾਂ ਹੁਣ ਉਹੀ ਰਹੂਗਾ। ਉਹਦੀ ਕੈਨੇਡਾ ਦੇ ਵਿੱਚ ਵੀ ਉਹੀ ਹੈ, ਜਦੋਂ ਅਮਰੀਕਾ ਦੇ ਵਿੱਚ ਆਇਆ ਉਦੋਂ ਵੀ ਉਹੀ ਹੈ, ਰਾਈਟ। ਸੋ ਹੁਣ ਇੱਦਾਂ ਤਾਂ ਹੈ ਨਹੀਂ ਕਿ ਤੁਸੀਂ ਕਹੋਗੇ ਕੈਨੇਡਾ ਦੇ ਵਿੱਚ ਮੇਰੇ ਨਾਲ ਕੁਛ ਹੋਰ ਹੋਇਆ ਸੀ, ਇੱਥੇ ਮੇਰੇ ਨਾਲ ਕੁਛ ਹੋਰ ਹੋਇਆ, ਉਹੀ ਗਵਾਹ ਕੁਛ ਹੋਰ ਕਰ ਰਹੇ ਆ। ਸੋ ਉੱਦਾਂ ਦੀ ਚੀਜ਼ 'ਚ ਤਾਂ ਤੁਸੀਂ ਸਿੱਧੇ ਹੀ ਫਸ ਜਾਂਦੇ ਹੋ। ਉਹਨਾਂ ਨੇ ਕਹਿਣਾ ਇਹ ਬੰਦਾ ਝੂਠਾ ਵਾ। ਸੋ ਕੈਨੇਡਾ ਦੇ ਕਾਫੀ ਸਾਰੇ ਅਸਾਲਮ ਕੇਸ ਆਪਾਂ ਕੀਤੇ ਆ, ਜਿਹਦੇ ਵਿੱਚ ਕਿ ਕੈਨੇਡਾ ਦਾ ਅਲੱਗ-ਅਲੱਗ ਉਹਨਾਂ ਦੇ ਸੀਗੇ ਕਿ ਆਹ ਗੈਂਗ, ਫਲਾਨਾ ਗੈਂਗ, ਜਿਹੜੇ ਕੇਸ ਕੂਸ ਉਹਨਾਂ ਦੇ ਡਿਨਾਈ ਹੋਏ ਸੀਗੇ। ਸੋ ਤੁਸੀਂ ਕਰਨਾ ਕੀ ਹੈ ਕਿ ਜੋ ਵੀ ਤੁਹਾਡੀ ਸੀਗੀ, ਜੋ ਵੀ ਤੁਹਾਡੇ ਨਾਲ ਹੋਇਆ, ਤੁਸੀਂ ਕਹਿੰਦੇ ਆ ਕਿ ਆਹ ਮੇਰੇ ਨਾਲ ਇੱਦਾਂ ਹੋਇਆ ਸੀਗਾ, ਉਹੀ ਚੀਜ਼ ਤੁਸੀਂ ਸੇਮ ਆ ਕੇ ਇੱਥੇ ਪ੍ਰੈਜ਼ੈਂਟ ਕਰੋ, ਉਹਨੂੰ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰੋ। ਸੋ ਇੱਦਾਂ ਨਹੀਂ ਕਿ ਹੁਣ ਤੁਸੀਂ ਕਹਿਣਾ ਕਿ ਮੈਂ ਯੂ ਟਰਨ ਲੈ ਲੈਣਾ, ਮੈਂ ਕੁਝ ਹੋਰ ਹੀ ਆਪਣੇ ਵੱਲੋਂ ਹੀ ਨਵਾਂ ਹੀ ਬਣਾ ਦੇਵਾਂ, ਉਹ ਚੀਜ਼ ਤੁਸੀਂ ਫਸਣਾ। ਤੇ ਜੱਜ ਨੇ ਵੀ ਤੁਹਾਨੂੰ ਆਹੀ ਪੁੱਛਣਾ। ਹੁਣ ਕੈਨੇਡਾ ਵਾਲਿਆਂ ਨੇ ਕੋਈ ਫਾਈਲ ਉਹਨਾਂ ਨਾਲ ਨਹੀਂ ਸ਼ੇਅਰ ਕਰਨੀ, ਠੀਕ ਆ, ਪਰ ਇੱਦਾਂ ਕਿ ਤੁਹਾਡੀ ਜਿਹੜੀ ਕੰਸਿਸਟੈਂਸੀ ਜਿਹੜੀ ਆ ਉਹ ਜ਼ਰੂਰੀ ਆ। ਸੋ ਕੈਨੇਡਾ ਤੇ ਅਮਰੀਕਾ, ਉਹ ਸਿਸਟਮੈਟਿਕਲੀ ਤੁਹਾਡੀ ਜਿਹੜੀ ਕਹਾਣੀ ਉਦੋਂ ਸੀਗੀ, ਉਸ ਤੋਂ ਬਾਅਦ ਅੱਗੇ ਉਸੇ ਤਰੀਕੇ ਨਾਲ ਵਧਣੀ ਚਾਹੀਦੀ। ਅੱਗੇ ਜੋ ਨਵੀਆਂ ਗਤੀਵਿਧੀਆਂ ਕੀਤੀਆਂ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ, ਅਮਰੀਕਾ ਦੇ ਵਿੱਚ ਰਹਿ ਕੇ, ਪਿੱਛੋਂ ਘਰਦਿਆਂ ਨੇ, ਫੈਮਿਲੀ ਮੈਂਬਰਸ ਨੇ, ਉਹ ਸਾਰੀਆਂ ਤੁਸੀਂ ਅਪਗ੍ਰੇਡ ਕਰਨਾ, ਯੂ ਟਰਨ ਨਹੀਂ ਲੈਣਾ। ਸੋ ਤੁਸੀਂ ਉਹ ਕਰਦੇ ਆ ਤਾਂ ਕੋਈ ਪ੍ਰੋਬਲਮ ਨਹੀਂ। ਤੁਸੀਂ ਅਮਰੀਕਾ ਦੇ ਵਿੱਚ ਤੁਹਾਨੂੰ ਪੂਰੀ ਪ੍ਰੋਪਰ ਫੇਅਰ ਹੀਅਰਿੰਗ ਦਿੱਤੀ ਜਾਊਗੀ, ਕੈਨੇਡਾ ਦਾ ਕੋਈ ਨੁਕਸਾਨ ਨਹੀਂ ਹੋਣਾ। ਠੀਕ ਹੈ ਜੀ, ਥੈਂਕ ਯੂ। ਅੰਮ੍ਰਿਤਪਾਲ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਮੇਰਾ ਕੁਐਸਚਨ ਹੈ ਜੀ, ਮੈਂ ਪੁੱਛਣਾ ਸੀ ਕਿ ਸੀਡੀਐਸ ਸਪਾਊਸ ਦੇ ਇੰਟਰਵਿਊ ਚੱਲ ਪਈਆਂ ਬੰਬੇ ਵਾਲੀ ਐਮਬੈਸੀ ਦੇ ਵਿੱਚ। ਮੇਰਾ ਅਪ੍ਰੈਲ ਦਾ ਕੇਸ ਡਾਕੂਮੈਂਟ ਕੁਆਲੀਫਾਈ ਹੋਇਆ ਤੇ ਉਸ ਤੋਂ ਬਾਅਦ ਹੁਣ ਮੈਂ ਇੰਡੀਆ ਜਾਣਾ ਇਸ ਈਅਰ ਦੇ ਲਾਸਟ ਦੇ ਵਿੱਚ ਜਾਂ ਜਨਵਰੀ 1 ਨੈਕਸਟ ਈਅਰ। ਤੇ ਇਹਦੇ ਨਾਲ ਤਾਂ ਨਹੀਂ ਕੋਈ ਇੱਦਾਂ ਕੇਸ ਨੂੰ ਹੋਊਗਾ, ਕੋਈ ਪ੍ਰੋਬਲਮ ਆਊਗੀ? ਨਹੀਂ, ਕੋਈ ਪ੍ਰੋਬਲਮ ਨਹੀਂ ਆਣੀ। ਤੁਸੀਂ ਜਾ ਸਕਦੇ ਆ, ਵਿਜ਼ਿਟ ਕਰਨ ਜਾ ਸਕਦੇ ਆ। ਕੇਸ ਉਹਨਾਂ ਦੇ ਚੱਲਦੇ ਪਏ, ਇੱਦਾਂ ਨਹੀਂ ਕਿ ਕੇਸ ਨਹੀਂ ਚੱਲਦੇ ਪਏ, ਬਸ ਇਹ ਆ ਬਹੁਤ ਘੱਟ ਗਿਣਤੀ ਦੇ ਵਿੱਚ ਚੱਲਦੇ ਪਏ ਆ, ਤਾਂ ਇੰਟਰਵਿਊ ਤਾਂ ਹੋ ਰਹੀਆਂ ਵਾ। ਸਰ ਕਿੰਨਾ ਕੁ ਟਾਈਮ ਲੱਗ ਸਕਦਾ ਐਸਟੀਮੇਟਲੀ? ਕੋਈ ਐਵੇਂ ਇਹ ਭਾਜੀ ਪ੍ਰੈਡਿਕਟ ਕਰਨਾ ਬਹੁਤ ਮੁਸ਼ਕਿਲ ਆ। ਇਹ ਤਾਂ ਮਤਲਬ ਮੁਸ਼ਕਿਲ, ਕਿਹੜੇ ਆਰਡਰ 'ਚ ਜਾ ਰਹੇ ਆ, ਮੁਸ਼ਕਿਲ ਆ। ਮਤਲਬ ਕੰਮ ਬਹੁਤ ਸਲੋ ਆਉਣਾ ਦਾ। ਜੀ, ਥੈਂਕ ਯੂ। ਅਗਲੇ ਕਾਲਰ ਮੋਹਨਪ੍ਰੀਤ। ਹੈਲੋ ਮੋਹਨ। ਹੈਲੋ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰਾ ਜਿਹੜਾ ਅਸਾਈਲਮ ਦਾ ਕੇਸ ਗ੍ਰਾਂਟ ਹੋਇਆ ਜੀ, ਤੇ ਮੇਰੀ ਇੱਥੇ ਇੰਗੇਜਮੈਂਟ ਹੋਈ ਤੇ ਮੇਰੇ ਕੋਲ I-94 ਹੈ ਨਹੀਂ ਗਾ। ਤੇ ਕੋਈ ਇਸ ਤਰ੍ਹਾਂ ਹੋ ਸਕਦਾ ਵੀ ਜਿਹੜਾ ਮੈਂ ਗ੍ਰੀਨ ਕਾਰਡ ਆਪਣਾ ਉਹ ਵਿਆਹ ਦੇ ਥਰੂ ਅਪਲਾਈ ਕਰ ਸਕਦਾ ਜੀ? ਹਾਂਜੀ, ਬਿਲਕੁਲ ਕਰ ਸਕਦੇ ਆ। ਉਹਦੇ ਲਈ ਕਰਨ ਲਈ ਤੁਹਾਨੂੰ ਕੀ ਕਰਨਾ ਪੈਣਾ ਕਿ I-94 ਤੁਸੀਂ ਦੂਜਾ ਵਾਲਾ ਲੈ ਲਿਆ ਨਾ, ਅਸਾਈਲਮ ਵਾਲਾ? ਹਾਂਜੀ ਸਰ ਜੀ, ਉਹ ਮੈਂ ਅਪਲਾਈ ਕੀਤਾ ਹੈਗਾ ਜੀ। ਹਾਂਜੀ, ਉਹ ਜਦੋਂ ਤੁਹਾਡੇ ਕੋਲ ਆ ਜਾਂਦਾ ਨਾ, ਤੁਸੀਂ ਨਾਲ ਇੱਕ ਰਿਫਿਊਜੀ ਟਰੈਵਲ ਡਾਕੂਮੈਂਟ ਅਪਲਾਈ ਕਰੋ। ਰਿਫਿਊਜੀ ਟਰੈਵਲ ਡਾਕੂਮੈਂਟ ਜਦੋਂ ਤੁਹਾਡਾ ਆ ਜਾਂਦਾ, ਤੁਸੀਂ ਬਾਰਡਰ ਮੈਕਸੀਕੋ, ਕੈਨੇਡਾ, ਜਿੱਥੇ ਵੀ ਤੁਹਾਨੂੰ ਐਂਟਰੀ ਮਿਲਦੀ ਆ, ਉੱਥੋਂ ਜਾ ਕੇ ਤੁਸੀਂ ਰੀਐਂਟਰ ਕਰਨਾ। ਮਤਲਬ ਕਿ ਉਹ I-94 ਦੇ ਬੇਸ ਤੇ ਤੁਹਾਨੂੰ ਵਿਆਹ ਵਾਲਾ ਨਹੀਂ ਤੁਸੀਂ ਕਰ ਸਕਦੇ। ਤੁਹਾਨੂੰ ਕੰਟਰੀ ਇੱਕ ਵਾਰੀ ਆਊਟ ਕਰਨੀ ਪੈਣੀ ਹੈ। ਜਦੋਂ ਤੁਸੀਂ ਕੰਟਰੀ ਆਊਟ ਕਰਕੇ
ਵਾਪਸ ਜਦੋਂ ਆਉਂਦੇ ਆ ਫਿਰ ਤੁਹਾਨੂੰ ਜਿਹੜਾ I-94 ਮਿਲਦਾ ਨਾ, ਉਹਦੇ ਬੇਸ ਤੇ ਤੁਸੀਂ, ਕਿਉਂਕਿ ਉਹ ਤੁਹਾਡੀ ਇੰਸਪੈਕਸ਼ਨ ਐਂਡ ਐਡਮਿਸ਼ਨ ਕਾਊਂਟ ਹੋ ਜਾਂਦੀ ਆ। ਜਿਹੜਾ ਆਹ ਵਾਲਾ I-94 ਇੰਸਪੈਕਸ਼ਨ ਐਂਡ ਐਡਮਿਸ਼ਨ ਵਿਆਹ ਦੇ ਪਰਪਸ ਲਈ ਨਹੀਂ ਕਾਊਂਟ ਹੁੰਦਾ। ਤਾਂ ਤੁਹਾਨੂੰ ਇੱਕ ਵਾਰੀ ਕੰਟਰੀ ਆਊਟ ਕਰਨਾ ਪੈਣਾ, ਤੇ ਕੰਟਰੀ ਆਊਟ ਕਰਨ ਤੋਂ ਬਾਅਦ ਤੁਸੀਂ ਵਿਆਹ ਵਾਲਾ ਜਿਹੜਾ ਗ੍ਰੀਨ ਕਾਰਡ ਆ ਉਹ ਫਾਈਲ ਕਰ ਸਕਦੇ ਹੋ। ਬਟ ਉਹ ਕੰਟਰੀ ਆਊਟ ਕੰਡੀਸ਼ਨ ਤੇ ਕੋਈ ਕੰਡੀਸ਼ਨ ਨਹੀਂ ਵੀ ਆਪਾਂ ਨੂੰ ਇੰਡੀਆ ਹੀ ਜਾਣਾ ਪੈਣਾ, ਕੰਟਰੀ ਕੋਈ ਆਪਣਾ US ਤੋਂ ਬਾਹਰ ਜਾਣਾ ਪੈਣਾ। ਜਾ ਨਹੀਂ ਸਕਦੇ ਤੁਸੀਂ, ਮੈਕਸੀਕੋ ਜਾਓ। ਠੀਕ ਹੈ ਜੀ, ਮੈਕਸੀਕੋ ਜਾਂ ਕੈਨੇਡਾ, ਹਨਾ ਜੀ। ਰਿਫਿਊਜੀ ਟਰੈਵਲ ਡਾਕੂਮੈਂਟ ਲੈਣ ਤੋਂ ਬਾਅਦ, ਠੀਕ ਆ ਜੀ। ਇਦਾਂ ਦੀਆਂ ਚੀਜ਼ਾਂ 'ਚ ਇਹ ਤਾਂ ਨਹੀਂ ਹੁੰਦਾ ਵੀ ਜਿਨ੍ਹਾਂ ਦੇ ਨਾਲ ਲੈਂਡ ਬਾਰਡਰ ਲੱਗਦਾ ਉਹ ਤੋਂ ਥੋੜਾ ਦੂਰ ਵੀ ਜਾਣਾ ਪੈਂਦਾ? ਕੋਈ ਕੇਸ ਅਜਿਹੇ ਵੀ ਹੁੰਦੇ ਆ ਵੀ ਕੈਨੇਡਾ ਜਾਂ ਮੈਕਸੀਕੋ 'ਚ ਜਾ ਕੇ ਵੀ ਨਹੀਂ ਸਰਦਾ? ਨਹੀਂ, ਉਹ ਕੇਸ ਉਹ ਦੂਜੇ ਕੇਸ ਹੁੰਦੇ, ਜਿੱਦਾਂ ਬੰਦਾ ਨਾ ਟੂਰਿਸਟ ਵੀਜ਼ੇ ਤੇ ਆਉਂਦਾ ਕਿ 6 ਮਹੀਨੇ ਮੈਂ ਮੁਲਕ ਵਧਾਉਣ ਲਈ ਮੈਕਸੀਕੋ ਜਾ ਕੇ ਆ ਜਾਵਾਂ, ਉਹਨੂੰ ਨਹੀਂ ਉਹ ਵਧਾਉਂਦੇ ਓਕੇ ਬਾਰਡਰ। ਇਹ ਹੁਣ ਬਾਈ ਦਾ ਇਹਨੂੰ ਤਾਂ ਐਂਟਰੀ ਇਹਦੀ ਹੋਈ ਨਹੀਂ ਨਾ ਸਿਸਟਮ ਤੇ, ਹੁਣ ਉਦੋਂ ਜਾ ਕੇ ਰੀਐਂਟਰ ਕਰੂਗਾ। ਇਹਦੀ ਪਹਿਲੀ ਵਾਰੀ ਉਹਨਾਂ ਨੇ ਮੋਹਰ ਜਿਹੜੀ ਲਾਣੀ ਆ, ਕਲਾਸੀਫਾਈ ਕਰਨਾ ਇਹਨੂੰ। ਜੀ। ਬਲਕਾਰ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਨਾ ਵਰਕ ਪਰਮਿਟ ਅਪਲਾਈ ਕੀਤਾ ਸੀਗਾ, 5 ਮਹੀਨੇ ਹੋ ਗਏ ਆ, ਤੇ ਮੈਨੂੰ ਰਿਸੀਵਿੰਗ ਲੈਟਰ ਜਿਹੜਾ ਉਹਨਾਂ ਨੂੰ ਭੇਜਿਆ ਉਹ ਆ ਗਿਆ ਸੀਗਾ, ਤੇ ਮੇਰੇ ਵਰਕ ਪਰਮਿਟ ਖਤਮ ਹੋ ਗਿਆ। ਹੁਣ ਮੈਂ ਟਰੱਕ ਡਰਾਈਵ ਕਰਦਾ ਤੇ ਲੈਟਰ ਮੈਨੂੰ ਆ ਗਿਆ ਸੀ ਕੋਈ 3-4 ਹਫ਼ਤਿਆਂ 'ਚ ਹੀ ਆ ਗਿਆ ਸੀ। ਠੀਕ ਹੈ। ਮਗਰ ਅਪਰੂਵਿੰਗ ਲੈਟਰ ਨਹੀਂ ਆਇਆ, ਰਿਸੀਵਿੰਗ ਲੈਟਰ ਜਿਹੜਾ ਅਸੀਂ ਪੈਸੇ ਪੇ ਕਰਦੇ ਹਾਂ ਉਹਨਾਂ ਨੂੰ ਨਾ, ਉਹ ਸੀਗਾ ਜੀ। ਤੇ ਹੁਣ ਮੈਂ ਟਰੱਕ ਡਰਾਈਵ ਕਰਦਾ, ਮੇਰਾ ਵਰਕ ਪਰਮਿਟ ਖਤਮ ਹੋ ਗਿਆ ਕੱਲ ਦਾ, ਮੈਂ ਕਿੱਦਾਂ ਕਰਾਂ ਸਰ ਹੁਣ? ਤਾਂ ਦੇਖੋ ਏਦਾਂ, ਜਿਹੜੀ ਵਰਕ ਪਰਮਿਟ ਦੀ ਤਾਂ ਉਹਨਾਂ ਨੇ ਆਟੋਮੈਟਿਕਲੀ ਡੇਢ ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਸੀਗੀ, ਰਾਈਟ? ਤੇ ਤੁਸੀਂ ਏਦਾਂ ਟਰੱਕ ਤੁਸੀਂ ਚਲਾ ਸਕਦੇ ਆ, 1.5 ਸਾਲ ਦੀ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਸੀਗੀ। ਇਹਦਾ ਰੂਲ ਉਹਨਾਂ ਨੇ ਪਬਲਿਸ਼ ਕੀਤਾ ਹੋਇਆ, ਤੇ ਲਾਇਸੈਂਸ ਜੇ ਤੁਹਾਡਾ ਵੈਲਿਡ ਆ ਤਾਂ ਤੁਸੀਂ ਚਲਾ ਸਕਦੇ। ਤੇ ਕੀ ਅਜਿਹੇ ਮਾਮਲਿਆਂ ਦੇ ਵਿੱਚ ਫਿਰ DMV ਉਸ ਐਕਸਟੈਂਸ਼ਨ ਨੂੰ ਦੇਖਦੇ ਹੋਏ ਇਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਐਕਸਟੈਂਡ ਕਰ ਸਕਦੀ ਹੈ ਕਿ ਨਹੀਂ, ਜਾਂ ਕੁਛ ਏਦਾਂ? ਜਿਹੜੇ ਹੁਣ ਕਲਾਇੰਟ ਸਾਨੂੰ ਰਿਪੋਰਟ ਕਰਦੇ ਆ ਉਹ ਤਾਂ ਇਹੀ ਕਰਦੇ ਆ ਕਿ DMV ਕੋਆਪਰੇਟ ਨਹੀਂ ਕਰਦੀ ਆ, ਪਰ ਏਦਾਂ ਜਿਹੜਾ ਲਾਅ ਆ ਉਹ ਇਹ ਹੈ ਕਿ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਲਿਖਿਆ ਹੋਇਆ ਕਿ ਜਿਹੜਾ ਨੋਟਿਸ ਵੀ ਆਉਂਦਾ ਉੱਤੇ ਵੀ ਲਿਖਿਆ ਹੋਇਆ ਕਿ 1.5 ਸਾਲ ਲਈ ਵਰਕ ਪਰਮਿਟ ਜਿਹੜਾ ਐਕਸਟੈਂਡ ਕੀਤਾ ਗਿਆ ਜੇ ਟਾਈਮਲੀ ਫਾਈਲ ਕੀਤਾ। ਹੁਣ DMV ਉਹ ਤਾਂ ਡਿਪੈਂਡ ਕਰਦਾ ਕਿਹੜੀ ਸਟੇਟ ਵਾਲੀ DMV ਆ, ਕਿੱਦਾਂ ਉਹਨਾਂ ਨਾਲ ਆਰਗੂਮੈਂਟ ਕਰਦੀ ਹੈ। ਕਈ ਲੋਕਾਂ ਨੇ ਕਿਹਾ ਵੀ ਆ ਕਿ ਉਹਨਾਂ ਨੂੰ ਦਿੱਤੇ ਆ DMV ਵਾਲਿਆਂ ਨੇ, ਸੋ ਡਿਪੈਂਡ ਕਰਦਾ ਹੁਣ ਕਿੱਦਾਂ। ਜੀ ਜੀ ਜੀ। ਅਗਲੇ ਕਾਲਰ ਧਿਆਨ ਪਾਓ ਕਿ ਕਿਸੇ ਨੇ ਕਮੈਂਟ ਪਾਇਆ ਵਾ ਟਿਕਟੌਕ ਤੇ ਕਿ ਫ੍ਰੈਜ਼ਨੋ DMV ਜਿਹੜੀ ਹੈਗੀ ਆ ਉਹ ਕਰਦੀ ਆ, ਸੋ ਉੱਥੇ ਚੈੱਕ ਕਰ ਲਿਓ ਜੀ। ਉੱਥੇ ਆ ਰਹੇ ਹੁਣ ਫ੍ਰੈਜ਼ਨੋ ਵਾਲੇ DMV ਦੇ ਵਿੱਚ CDL ਵਾਲੇ ਚੈੱਕ ਕਰ ਲੈਣ। ਨਿਊਯਾਰਕ ਕੇਸ ਲੱਗਾ ਫਿਰ ਏਦਾਂ ਨਾ ਕਿਉਂ ਕਿ ਮੈਂ ਫ੍ਰੈਜ਼ਨੋ ਰਹਿਣਾ, ਉਹਦਾ ਪੰਗਾ ਪੈ ਜਾਣਾ। ਸਾਰੀ ਚੀਜ਼ ਸੋਚ ਕੇ ਕਰਿਓ ਜੀ। ਹਾਂਜੀ, ਧਿਆਨਪਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇਹ ਪੁੱਛਣਾ ਸੀਗਾ ਵੀ ਮੇਰੇ ਨਾ ਤਰੀਕ ਹਰ 3 ਮਹੀਨੇ ਬਾਅਦ ਭਾਜੀ ਚੇਂਜ ਹੋਈ ਜਾਂਦੀ ਸੀ। ਜਿਹਦਾ ਮਾਸਟਰ ਟ੍ਰੇਨਿੰਗ ਸੀਗੀ 2018 ਦਾ ਕੇਸ ਲੱਗਾ ਆ, ਤੇ ਜਿੱਦਾਂ ਮਤਲਬ ਕਿ 6 ਮਹੀਨੇ ਬਾਅਦ ਡੇਟ ਮਿਲ ਗਈ, ਹੁਣ ਮਤਲਬ 2 ਮਹੀਨੇ ਬਾਅਦ ਦੁਬਾਰਾ ਫੇਰ ਆ ਮਤਲਬ ਮਾਸਟਰਿੰਗ ਭਾਜੀ ਅੱਗੇ ਦੀ ਅੱਗੇ ਜਾਈ ਜਾਂਦੀ, ਘੱਟੋ ਘੱਟ 5-6 ਵਾਰੀ ਏਦਾਂ ਚੱਲ ਗਈ ਅੱਗੇ। ਭਾਜੀ ਸੈਂਟਾ ਇਹਨਾਂ ਦਾ ਤਾਂ ਨਹੀਂ ਕੋਡ ਤੁਹਾਡਾ? ਹਾਂਜੀ ਨਹੀਂ, ਸੈਨ ਫਰਾਂਸਿਸਕੋ ਹੈ ਭਾਜੀ ਮਾਸਟਰ ਹੀਅਰਿੰਗ। ਹੁਣ ਮਤਲਬ ਤੁਹਾਡੀ ਇੰਡੀਵਿਜੂਅਲ ਕਦੀ ਨਹੀਂ ਪਈ, ਮਾਸਟਰ ਹੀ ਅੱਗੇ ਜਾਈ ਜਾ ਰਹੀ, ਰਾਈਟ? ਹਾਂਜੀ ਭਾਜੀ, ਇੱਕ ਵਾਰੀ ਮਾਸਟਰਿੰਗ ਮੇਰੀ ਫਸਟ ਟਾਈਮ ਜਦੋਂ ਸੀ ਉਦੋਂ ਪੈ ਗਈ ਸੀ, ਤੇ ਉਦੋਂ ਮਤਲਬ ਕੇਸ ਪਤਾ ਨਹੀਂ ਉਹਨਾਂ ਬੰਦ ਕਰਤਾ ਕਿ ਨਹੀਂ ਕਰਤਾ, ਫਿਰ ਦੁਬਾਰਾ ਵਾਪਸ ਥੱਲੇ ਆ ਗਿਆ। ਥੋੜੇ ਟਾਈਮ ਲਈ ਕੇਸ ਬਿਲਕੁਲ ਬੰਦ ਹੋ ਗਿਆ ਸੀ, ਦੁਬਾਰਾ ਫਿਰ ਮਤਲਬ ਕੀ ਤਰੀਕ ਮਿਲੀ ਸੀ, ਫਿਰ ਉਦੋਂ ਮੁੜ ਕੇ ਕਰੋਨਾ ਚੱਲ ਗਿਆ, ਉਦੋਂ ਮੁੜ ਕੇ ਅੱਗੇ ਦੀ ਅੱਗੇ ਜਾਈ ਜਾਂਦੀ ਹੈ। ਸੋ ਭਾਜੀ ਏਦਾਂ ਕਿ ਅੱਜ ਦੀ ਡੇਟ ਦੇ ਵਿੱਚ ਮਾਸਟਰ ਹੀਅਰਿੰਗ ਦੇ ਵਿੱਚ ਕੋਈ ਵੀ ਵਕੀਲ ਨਾ ਮਾਸਟਰ ਹੀਅਰਿੰਗ ਨਹੀਂ ਕਰਦਾ ਅੱਜ ਕੱਲ੍ਹ ਜਾ ਕੇ। ਪੁਰਾਣੇ ਸਿਸਟਮ ਵਾਂਗੂ ਲੋਕੀ ਅੱਜ ਕੱਲ੍ਹ ਨਾ ਰਿਟਨ ਪਲੀਡਿੰਗ ਪਾਉਂਦੇ ਆ ਕਿ ਜੋ ਮਾਸਟਰ ਹੀਅਰਿੰਗ ਤੇ ਆਉਣਾ ਵੇਟ ਕਰਨ ਦੀ ਲੋੜ ਨਹੀਂ। ਸੋ ਮੇਰੇ ਖਿਆਲ 'ਚ ਨਾ ਤੁਹਾਡੇ ਵਕੀਲ ਨੇ ਰਿਟਨ ਪਲੀਡਿੰਗ ਨਹੀਂ ਪਾਈਆਂ, ਰਿਟਨ ਪਲੀਡਿੰਗ ਪਵਾਓ ਕੋ ਕੇ, ਤੇ ਉਹ ਫਿਰ ਆਪੇ ਤੁਹਾਨੂੰ ਉਹਨਾਂ ਨੇ ਪੱਕੀ ਤਰੀਕ ਦੇ ਦੇਣੀ ਆ। ਭਾਜੀ ਮੈਂ ਹੋਰ ਕੁਐਸਚਨ ਕਰਨਾ ਚਾਹੁੰਦਾ ਭਾਜੀ, ਮੈਂ ਜਿੱਦਾਂ ਸਿਟੀਜ਼ਨ ਕੁੜੀ ਨੂੰ ਵਿਆਹ ਕਰਾਇਆ ਹੋਇਆ ਆ, ਤੇ ਮਤਲਬ ਕਿ ਆਪਾਂ ਵਿਆਹ ਵਾਲਾ ਕੇਸ ਲਾ ਸਕਦੇ ਜਾਂ ਨਹੀਂ ਭਾਈ, ਸੈਲਮ ਵੀ ਨਾਲ ਚੱਲਦਾ ਹੋਵੇ? ਸਾਡੇ ਕੋਲ ਵਰਕ ਪਰਮਿਟ ਹੈਗਾ ਇਸ ਵੇਲੇ? ਹਾਂਜੀ ਭਾਈ ਵਰਕ ਪਰਮਿਟ ਹੈਗਾ ਜੀ। ਤੇ ਸੋ ਭਾਜੀ ਏਦਾਂ PD ਦੇਖ ਲਓ, ਅਜੇ ਵੀ ਦੇ ਰਹੇ ਆ, ਬੰਦ ਨਹੀਂ ਉਹਨਾਂ ਨੇ ਕੀਤੀ। ਸੋ PD ਦੇ ਰਾਹ ਤੇ ਤੁਸੀਂ ਵਰਕ ਪਰਮਿਟ ਲੈ ਲਓ ਤੇ ਸਾਲਮ ਆਫਿਸ ਜਾ ਕੇ ਤੇ ਵਿਆਹ ਵਾਲੇ ਬੇਸ ਤੇ ਦੋਨੋਂ ਚੀਜ਼ਾਂ ਇਕੱਠੀਆਂ ਕਰ ਸਕਦੇ ਆ। ਮੇਰੇ ਹਿਸਾਬ ਨਾਲ ਤਾਂ PD ਲੈਣ 'ਚ ਫਾਇਦਾ ਤੁਹਾਨੂੰ। ਫਿਰ ਵਿਆਹ ਵਾਲੇ ਬੇਸ ਦੇ ਉੱਤੇ ਫਿਰ ਪੱਕੇ ਹੋਣ ਵੱਲ ਨੂੰ ਤੁਸੀਂ ਕਦਮ ਚੱਕ ਸਕਦੇ ਆ ਜੀ। ਜਸਮੀਤ। ਹੈਲੋ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਰੀ ਮੇਰਾ ਕੁਐਸਚਨ ਸੀਗਾ ਡੈਪੂਟੇਸ਼ਨ ਦੇ ਉੱਤੇ। ਇਹ ਡੈਪੂਟੇਸ਼ਨ ਮੇਰੇ ਬ੍ਰਦਰ ਨੂੰ ਲੱਗੀ ਸੀ ਭਾਜੀ 2014 ਦੇ ਵਿੱਚ ਜੀ, ਤੇ
ਉਦੋਂ ਉਹਨਾਂ ਨੂੰ ਡਿਪੋਰਟ ਕੀਤਾ ਸੀ ਅਲਬਾਮਾ ਚੋਂ, ਤੇ ਉਹਨਾਂ ਨੇ ਗਲਤੀ ਨਾਲ ਭਾਜੀ ਵੈਸੇ 10 ਸਾਲਾਂ ਦੀ ਲੱਗਦੀ ਹੁੰਦੀ, ਉਹਨਾਂ ਨੇ 20 ਸਾਲਾਂ ਦੀ ਡੈਪੂਟੇਸ਼ਨ ਲਾ ਦਿੱਤੀ ਸੀ। ਤੇ ਉਹਨਾਂ ਨੇ ਵਿੱਚ ਇਹ ਵੀ ਦੱਸਿਆ ਵੀ ਉਹ 1997 ਵਿੱਚ ਆਏ ਸੀਗੇ ਪਹਿਲਾਂ ਜੀ। ਤੇ ਉਸ ਦਾ ਹੱਲ ਹੋ ਸਕਦਾ ਭਾਜੀ ਕੋਈ? ਤੇ ਉਹਨਾਂ ਨੂੰ ਭੁਲੇਖਾ ਲੱਗ ਗਿਆ ਕਿ ਆਏ ਸੀਗੇ ਵਾਕਈ ਉਹ? ਨਹੀਂ ਭਾਜੀ, ਉਸ ਟਾਈਮ ਦੇ ਉਹ 4 ਸਾਲਾਂ ਦੇ ਸਨ, ਉਦੋਂ ਤਾਂ ਪਾਸਪੋਰਟ ਵੀ ਨਹੀਂ ਬਣਿਆ। ਸੋ ਭਾਜੀ ਇਹਦਾ ਹੱਲ ਹੋ ਸਕਦਾ, ਪਤਾ ਮਤਲਬ ਡਿਪੈਂਡ ਕਰ ਹੁਣ ਕਿੱਥੇ ਆ ਉਹ ਇਸ ਵੇਲੇ? ਇਸ ਟਾਈਮ ਕੈਨੇਡਾ ਦੇ ਵਿੱਚ ਨੇ ਜੀ ਉਹ। ਕੈਨੇਡਾ। ਸੋ ਜਿਹੜੀ 20 ਸਾਲਾਂ ਦੀ ਜਿਹੜੀ ਡਿਪੋਟੇਸ਼ਨ ਹੈ ਪਰਮਾਨੈਂਟ ਬਾਰ ਕਹਿੰਦੇ ਆ, ਉਹ ਜਦੋਂ ਉਹ ਉਦੋਂ ਲੱਗਦੀ ਆ ਜਦੋਂ ਬੰਦੇ ਦੇ 10 ਸਾਲ ਦੀ ਡਿਪੋਟੇਸ਼ਨ ਜਦੋਂ ਲੱਗੀ ਹੋਵੇ ਆਲਰੇਡੀ, ਤੇ ਉਹ 10 ਸਾਲਾਂ ਦੇ ਵਿੱਚ ਹੀ ਦੁਬਾਰਾ 2 ਨੰਬਰ 'ਚ ਕ੍ਰਾਸ ਕਰਨ ਦੀ ਕੋਸ਼ਿਸ਼ ਕਰੇ। ਸੋ ਮੇਰੇ ਖਿਆਲ ਹੁਣ ਤੁਹਾਡੇ ਕੇਸ ਦੇ ਵਿੱਚ ਕੀ ਹੋਇਆ ਕਿ ਉਹਨਾਂ ਨੂੰ ਨਾਮ ਦੀ ਸ਼ਾਇਦ ਉਹਨਾਂ ਨੇ ਮਿਕਸ ਅਪ ਕਰਤਾ ਰੈਕਡ, ਤਾਂ ਉਹਨਾਂ ਨੂੰ ਲੱਗਿਆ ਕਿ ਇਹ ਬੰਦਾ 10 ਸਾਲਾਂ ਦੇ ਵਿੱਚ ਮੁੜ ਕੇ ਆ ਰਿਹਾ, ਤਾਂ ਕਰਕੇ ਉਹਨਾਂ ਨੇ ਜਿਹੜੀ 20 ਸਾਲਾਂ ਦੀ ਬਾਰ ਜਿਹੜੀ ਲਾਤੀ ਆ। ਸੋ ਇਹਦੇ ਵਿੱਚ ਹੁਣ ਇਹਨੂੰ ਜੇ ਤੁਸੀਂ ਕਲੀਅਰ ਕਰਨਾ ਤਾਂ ਬੇਸਿਕਲੀ ਇਹ ਹੈ ਕਿ ਸਾਨੂੰ ਉਹਨਾਂ ਨੇ ਹੀ ਉਲਝਣਾ ਪੈਣਾ ਤੇ ਰੈਕਡ ਰੁਕਡ ਜਿਹੜਾ ਉਹ ਕਰੈਕਟ ਕਰਾਉਣਾ ਪੈਣਾ, ਤੇ ਤੁਹਾਨੂੰ ਕਰਾ ਸਕਦੇ ਆ। ਹਾਂਜੀ ਬਿਲਕੁਲ, ਜੇ ਤੁਹਾਡੇ ਕੋਲ ਪ੍ਰੂਫ ਹੈਗਾ ਤਾਂ ਕਿ ਨਹੀਂ ਮੈਂ ਤਾਂ ਇੰਨੇ ਸਾਲ ਦਾ ਸੀਗਾ, ਤੁਹਾਨੂੰ ਭੁਲੇਖਾ ਲੱਗਿਆ, 10 ਸਾਲ ਦੀ ਬਾਰ ਲੱਗਣੀ ਚਾਹੀਦੀ ਹੈ, ਤੇ 10 ਸਾਲ ਦੀ ਬਾਰ ਕਰਾ ਲਓ। ਪਰ ਫਿਰ ਗੱਲ ਇਹ ਹੈ ਕਿ 10 ਸਾਲ ਦੀ ਬਾਰ ਤੋਂ ਬਾਅਦ ਕਰਨਾ ਕੀ ਚਾਹੁੰਦੇ ਆ, ਰਾਈਟ? ਉਹ ਉੱਤੇ ਡਿਪੈਂਡ ਕਰਦਾ ਕਿ ਅੱਗੇ ਕੀ ਪਲਾਨ ਆ, ਰਾਈਟ? ਹਾਂਜੀ, ਅੱਗੇ ਪਲਾਨ ਉਹਨਾਂ ਦਾ ਜਿਵੇਂ ਇੱਧਰ ਆਉਣ ਦਾ ਸੀਗਾ ਵੀ ਉਹਨਾਂ ਦਾ ਇੱਧਰ ਆਣਾ ਜਾਣਾ ਹੋ ਜਾਏਗੀ, ਫੈਮਿਲੀ ਸਾਰੀ ਇੱਥੇ ਆ, ਇਕੱਲਾ ਬ੍ਰਦਰ ਕੈਨੇਡਾ ਸੀਗਾ। ਮਤਲਬ ਏਦਾਂ ਕਿ ਪਲਾਨ ਉਹਨਾਂ ਨੂੰ ਇਹ ਨਹੀਂ ਕਹਿਣਾ ਕਿ ਭਾਈ ਆਪਣਾ ਇਹਦੀ ਹਟਾਓ 10 ਸਾਲ ਦੀ ਤਾਂ ਕਿ ਇਹ ਦੁਬਾਰਾ 2 ਨੰਬਰ 'ਚ ਆ ਸਕੇ। ਸੋ ਪਲਾਨ ਮਤਲਬ ਕਿ ਪੂਰਾ ਦੱਸਣਾ ਪੈਣਾ ਉਹਨਾਂ ਨੂੰ ਕਿ ਆਹ ਪਲਾਨ ਆ, ਤੇ ਜਿਹੜੀ ਸੋ ਇਹਦਾ ਤਰੀਕਾ ਇੱਕ ਆ ਵੀ ਹੋ ਸਕਦਾ ਕਿ ਤੁਸੀਂ ਆਪਣੀ ਜੋ ਵੀ ਪਲਾਨ ਆ ਫੈਮਿਲੀ ਇਮੀਗ੍ਰੇਸ਼ਨ, ਉਹ ਪਲਾਨ ਤੁਸੀਂ ਐਕਸਰਸਾਈਜ਼ ਕਰੋ। ਜਦੋਂ ਤੁਸੀਂ ਉੱਥੇ ਜਾਂਦੇ ਆ ਉਹ ਤੁਹਾਨੂੰ ਕਹੋਗੇ ਕਿ ਨਹੀਂ ਤੇਰੇ ਤੇ 20 ਸਾਲ ਦੀ ਬਾਰ ਆ, ਫਿਰ ਤੁਸੀਂ ਉਹਨਾਂ ਨੂੰ ਕਹੋ ਕਿ ਨਹੀਂ ਤੁਸੀਂ ਗਲਤ ਆ, 20 ਸਾਲ ਦੀ ਨਹੀਂ 10 ਸਾਲ ਦੀ ਲੱਗਣੀ ਚਾਹੀਦੀ, ਮੈਂ 10 ਸਾਲ ਪੂਰੇ ਕਰ ਲਿਆ। ਸੋ ਆਹ ਚੀਜ਼ ਹੋ ਸਕਦੀ ਹੈ ਇਹਦੇ ਵਿੱਚ। ਜੀ ਤੁਸੀਂ ਭਾਜੀ ਥੋੜਾ ਜਿਹਾ ਤੁਹਾਡਾ ਸਵਾਲ ਲੰਬਾ ਚੌੜਾ ਜਿਹਾ, ਤੁਹਾਨੂੰ ਸਾਡੇ ਨਾਲ ਕੰਸਲਟੇਸ਼ਨ ਹੀ ਸੈੱਟ ਕਰਨੀ ਪੈਣੀ ਆ, ਤੇ ਸਾਡੇ ਆਫਿਸ ਕਾਲ ਕਰਕੇ ਤੁਸੀਂ ਬਣਾਓ। ਇਹ ਮੈਨੂੰ ਪੂਰਾ ਤੁਹਾਡਾ ਸਮਝ ਵੀ ਨਹੀਂ ਲੱਗਿਆ ਟੂ ਬੀ ਆਨੈਸਟ ਕੀ ਤੁਸੀਂ ਪੁੱਛ ਰਹੇ ਆ, ਤੇ ਦੁਬਾਰਾ ਇਹਦੇ ਬਾਰੇ ਫਿਰ ਆਪਾਂ ਸੈਪਰੇਟਲੀ ਗੱਲ ਕਰਦੇ ਹਾਂ। ਜੀ ਥੈਂਕ ਯੂ ਜੀ। ਗੁਰਦਿੱਤ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਸੀ ਵੀ ਜਿੱਦਾਂ ਮੈਨੂੰ 4 ਸਾਲ ਹੋ ਗਏ ਭਾਜੀ ਇੱਥੇ ਆਏ ਨੂੰ, ਅਸਾਲਮ ਦਾ ਕੇਸ ਲੱਗਾ ਆ ਜੀ। ਮੇਰਾ ਨਿਊਯਾਰਕ ਕੇਸ ਆ, ਤੇ 4 ਸਾਲਾਂ 'ਚ 3 ਵਾਰੀ ਮਾਸਟਰ ਹੀਅਰਿੰਗ ਕੈਂਸਲ ਹੋ ਕੇ ਅੱਗੇ ਚਲੀ ਗਈ ਜੀ। ਮਤਲਬ ਹੁਣ ਵੀ ਸਟਿਲ ਮਾਸਟਰ ਹੀਅਰਿੰਗ ਹੈ ਨਹੀਂ, ਕੋਈ ਜੱਜ ਨਹੀਂ ਹੈਗਾ ਜੀ। ਤੇ ਮੈਂ ਡਬਲ ਮਾਈਂਡਡ ਹੋਇਆ ਵੀ ਮੈਂ ਸੈਕਰਾਮੈਂਟੋ ਕੇਸ ਮੂਵ ਕਰਾਂ ਜਾਂ ਉੱਥੇ ਹੀ ਰੱਖ ਕੇ ਅਪੀਲ ਲਾ ਕੇ ਮਤਲਬ ਐਡਵਾਂਸ ਮੋਸ਼ਨ ਲਾ ਕੇ ਫਾਈਨਲ ਲੈ ਲਾਂ। ਮਤਲਬ ਕੀ ਕੀਤਾ ਜਾਵੇ ਕਿ ਜੇ ਸੈਕਰਾਮੈਂਟੋ ਕਰਦਾ ਕਿ ਵੀ ਉੱਥੇ ਮੇਰਾ ਵਿਦਿਨ ਈਅਰ ਦੇ ਵਿੱਚ ਮਤਲਬ ਫਾਈਨਲ ਭੁਗਤ ਜਾਏਗੀ। ਭਾਜੀ ਵਿਦਿਨ ਈਅਰ ਤਾਂ ਸੈਕਰਾਮੈਂਟੋ ਦਾ ਕਹਿਣਾ ਮੁਸ਼ਕਿਲ ਆ, ਉਹ ਵਾਲਾ ਟਾਈਮ ਚੱਲ ਗਿਆ ਸੈਕਰਾਮੈਂਟੋ ਦਾ ਵੀ। ਉੱਥੇ ਵੀ ਹੁਣ ਇੱਦਾਂ ਹੀ ਆ, ਕੇਸ ਕੂਸ ਜਿਹੜੇ ਲਟਕੇ ਆ ਸਾਡੇ। ਤਾਂ ਐਕਚੁਅਲੀ ਜਿਹੜੇ ਕੇਸ ਸੀਗੇ ਮਾਸਟਰ ਤੋਂ ਪਹਿਲਾਂ ਵੀ ਉਹ ਕਹਿੰਦਾ ਸਪੈਸ਼ਲ ਹੀਅਰਿੰਗ ਕਰਨੀ ਆ, ਕਿ ਪਹਿਲਾਂ ਦੇਖਣਾ ਕਿ ਕੇਸ ਦੀ ਮਾਸਟਰ ਪਾਣੀ ਆ ਕਿ ਨਹੀਂ ਪਾਣੀ ਆ। ਤੇ ਸੈਕਰਾਮੈਂਟੋ ਦਾ ਵੀ ਹੁਣ ਜਿਹੜਾ ਸਲੋ ਡਾਊਨ ਉਹ ਆ ਰਿਹਾ। ਪਰ ਇਹ ਹੈ ਕਿ ਜਿਹੜੇ ਪਹਿਲੀ ਗੱਲ ਤਾਂ ਜਿੱਥੇ ਰਹਿੰਦੇ ਹੋ ਤੁਸੀਂ ਉੱਥੇ ਕੇਸ ਲੱਗਣਾ। ਜੇ ਤੁਸੀਂ ਕੈਲੀਫੋਰਨੀਆ ਦਾ ਚੁੱਪ ਕਰਕੇ ਕੈਲੀਫੋਰਨੀਆ ਆਪਣਾ ਕੇਸ ਲੈ ਕੇ ਆਓ, ਜੇ ਨਿਊਯਾਰਕ ਦਾ ਉੱਥੇ ਰੱਖੋ। ਤੇ ਜੇ ਤੁਸੀਂ ਇਹ ਪੁੱਛ ਰਹੇ ਆ ਕਿ ਕੋਰਟ ਕਿਹੜੇ ਵਾਲੇ ਵਧੀਆ, ਕੈਲੀਫੋਰਨੀਆ ਦੇ ਕਿ ਨਿਊਯਾਰਕ ਦੇ, ਅੱਜ ਦੀ ਡੇਟ ਦੇ ਵਿੱਚ ਕੈਲੀਫੋਰਨੀਆ ਦੇ ਕੋਰਟ ਵਧੀਆ, ਥੋੜੇ ਜਿਹੇ ਘੱਟੋ ਘੱਟ ਤਰੀਕ ਕੋਈ ਨਾ ਕੋਈ ਦੇ ਦਿੰਦੇ ਆ, ਤੇ ਲਾਅ ਜਿਹੜਾ ਉੱਥੇ ਦਾ ਰੀਲੋਕੇਸ਼ਨ ਦਾ ਉਹ ਜ਼ਿਆਦਾ ਵਧੀਆ ਨਿਊਯਾਰਕ ਨਾਲੋਂ। ਠੀਕ ਹੈ ਜੀ। ਜਿੱਦਾਂ ਮੇਰਾ ਹੁਣ ਨਿਊਯਾਰਕ ਭਾਜੀ 4 ਸਾਲ ਹੋ ਗਏ ਆਲਰੇਡੀ, ਤੇ ਮਾਸਟਰ ਹੀਅਰਿੰਗ ਹੀ ਨਹੀਂ ਪਈ ਹੁਣ ਤੱਕ 4 ਸਾਲਾਂ 'ਚ, ਤੇ ਮੈਂ ਸੈਕਰਾਮੈਂਟੋ ਮੂਵ ਕਰਾਉਣ ਦਾ ਸੋਚਦਾ ਹਾਂ ਵੀ ਮਤਲਬ ਕੀ ਹੋਊਗਾ ਜੇ ਕਰ ਲਈਏ ਉੱਥੇ। ਭਾਜੀ ਨਿਊਯਾਰਕ ਦਾ ਦੇਖੋ ਤੁਸੀਂ 4 ਸਾਲ ਲਾਤੇ, ਹੁਣ ਗੱਲ ਉਹੀ ਆ ਕਿ ਅੱਗੇ 4 ਸਾਲ ਹੋਰ ਲਾਣੇ ਆ ਕਿ ਹੁਣ ਸੋ ਫॉर ਐਗਜ਼ਾਮਪਲ ਇਦਾਂ ਕਿ ਸੈਕਰਾਮੈਂਟੋ ਦੀ ਮੈਂ ਤੁਹਾਨੂੰ ਡੇਟ ਨਹੀਂ ਦੱਸ ਸਕਦਾ ਕੀ ਪੈਣੀ, ਸੈਨ ਫਰਾਂਸਿਸਕੋ ਦੀ ਤੁਹਾਡੀ 2025-26 ਪੈਣੀ ਆ ਜੇ ਤੁਸੀਂ ਇੱਧਰਲੇ ਏਰੀਆ 'ਚ ਮੂਵ ਹੁੰਦੇ ਆ। ਪਰ ਇਦਾਂ ਹੁਣ ਲੋਕੀ ਕਹਿੰਦੇ ਭਾਜੀ ਫਿਰ 2025-26 'ਚ ਵੇਟ ਕਰਨੀ ਪੈਣੀ ਇੰਨੀ ਜ਼ਿਆਦਾ। ਗੱਲ ਇਦਾਂ ਕਿ ਨਿਊਯਾਰਕ ਦੇ ਵਿੱਚ ਤਾਂ ਤੁਹਾਡੀ ਤਰੀਕ ਹੀ ਨਹੀਂ ਹੈਗੀ। ਸੋ ਜਿੱਥੇ ਤਰੀਕ ਹੀ ਨਹੀਂ ਹੈਗੀ ਉਹਨਾਂ ਨਾਲੋਂ ਚੰਗਾ 25-26 ਭਾਵੇਂ 27 ਪਾ ਦੇਵੇ, ਘੱਟੋ ਘੱਟ ਤਰੀਕ ਤਾਂ ਤੁਹਾਡੀ ਆਊਗੀ ਕੋਈ ਨਾ ਕੋਈ, ਰਾਈਟ? ਜੀ ਠੀਕ ਹੈ ਭਾਜੀ, ਥੈਂਕ ਯੂ ਸੋ ਮਚ। ਥੈਂਕ ਯੂ ਗੁਰਦਿੱਤ ਜੀ, ਮਿਹਰਬਾਨੀ। ਤੇ ਹੁਣ ਇਦਾਂ ਕਿ ਨਿਊਯਾਰਕ ਦਾ ਵੇਟ ਕਰਨ ਨੂੰ ਲੱਪੇ ਤਾਂ ਕਰਨ ਨੂੰ ਤਾਂ ਇਦਾਂ 2 ਸਾਲ ਵੇਟ ਹੀ ਕਰੀ ਜਾਓ, ਫਿਰ ਦੁਬਾਰਾ ਮੂਵ ਕਰਨਾ ਪੈਣਾ। ਜੀ ਜੀ। ਤੇ ਹੁਣ ਸਮਾਂ ਵੀ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਆਪਾਂ ਮਿਲਾਂਗੇ ਆਪਣੇ ਸਾਰੇ ਹੀ ਜਿਹੜੇ ਜੀ ਸਰੋਤੇ ਨੂੰ ਅਗਲੀ ਵਾਰ। ਤੇ ਅਟਾਰਨੀ ਟਰਕੀਆਨਾ ਜੀ, ਜਾਣ ਤੋਂ ਪਹਿਲਾਂ ਜਿਹੜੇ ਇੰਡੀਆ ਦੇ ਵਿੱਚ ਫੈਮਿਲੀ ਪਟੀਸ਼ਨ ਵਾਲੇ ਜਿਹੜੇ ਵੇਟ ਕਰ ਰਹੇ ਆ, ਉੱਥੋਂ ਦੀਆਂ ਕੁਝ ਖਬਰਾਂ ਕੁਝ ਪਹੁੰਚੀਆਂ ਵੀ ਕੁਝ
ਤੇਜ਼ੀ ਹੋਈ ਆ ਜਾਂ ਅਜੇ ਵੀ ਸਿਰਫ ਸਿਟੀਜ਼ਨ ਦੇ ਵਾਲੇ ਰਿਲੇਟਿਵਸ ਉਹਨਾਂ ਦੇ ਇਹੀ ਕੇਸ ਜਿਹੜੇ ਉਹ ਅੱਗੇ ਤੁਰ ਰਹੇ? ਸਾਡੀ ਭਾਜੀ ਇੱਕ ਸਾਡਾ ਮੈਂ ਵੀ ਸਰਪ੍ਰਾਈਜ਼ ਸੀਗਾ। ਆਪਾਂ ਹਿਊਮੈਨਿਟੇਰੀਅਨ ਰੀਸਟੇਟਮੈਂਟ ਦੀ ਗੱਲ ਕਈ ਵਾਰੀ ਕੀਤੀ ਹੈ ਨਾ। ਜੀ ਜੀ। ਹਿਊਮੈਨਿਟੇਰੀਅਨ ਰੀਸਟੇਟਮੈਂਟ ਵਾਲਾ ਜਿਹੜਾ ਕੇਸ ਸੀਗਾ ਉਹ ਪਾਸ ਹੋਇਆ, ਆਪਣਾ ਐਮਬੈਸੀ ਵਾਲਿਆਂ ਨੇ ਵੀਜ਼ਾ ਦਿੱਤਾ। ਸੋ ਮੈਂ ਵੀ ਦੇਖਿਆ, ਮੈਂ ਕਿਹਾ ਦੇਦੇ ਆ, ਕਰਦੇ ਵੀ ਹੈਗੇ ਕਿ ਨਹੀਂ ਕਰਦੇ ਹੈਗੇ। ਤੇ ਆਪਾਂ ਕੀ ਕੀਤਾ ਸੀਗਾ ਕਿ HR ਵਗੈਰਾ ਉਹਨਾਂ ਦੀ ਜਿਹੜੀ ਹਿਊਮੈਨਿਟੇਰੀਅਨ ਰੀਸਟੇਟਮੈਂਟ ਫਾਈਲ ਕੀਤੀ ਸੀਗੀ, ਪਰ ਅਪਰੂਵ ਨਹੀਂ ਇੱਥੇ ਇਮੀਗ੍ਰੇਸ਼ਨ ਨੇ ਕੀਤੀ ਸੀਗੀ। ਐਮਬੈਸੀ ਤੋਂ ਇੰਟਰਵਿਊ ਆ ਗਈ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੱਲ ਜਾਓ, ਜਾ ਕੇ ਟਰਾਈ ਮਾਰੋ। ਐਫੀਡੇਵਿਟ ਦਿੱਤੇ ਸੀਗੇ ਤਾਂ 50-50 ਚਾਂਸ ਸੀਗਾ, ਪਰ ਐਮਬੈਸੀ ਵਾਲਿਆਂ ਨੇ ਜਿਹੜਾ ਵੀਜ਼ਾ ਸੀਗਾ ਉਹ ਦੇ ਦਿੱਤਾ। ਸੋ ਕਹਿਣ ਦਾ ਮਤਲਬ ਆ ਕਿ ਫਾਰਮੂਲਾ ਜਿਹੜਾ ਆਪਾਂ ਤਿਆਰ ਕੀਤਾ ਸੀਗਾ ਉਹ ਕੰਮ ਕਰਦਾ ਵਾ, ਤੇ ਗਿਵ ਅਪ ਨਾ ਕਰੋ, ਟਰਾਈ ਕਰੋ ਜ਼ਰੂਰ। ਤੇ ਉਹਦਾ ਹਿਊਮੈਨਿਟੇਰੀਅਨ ਵਾਲਿਆਂ ਦਾ ਕੇਸ ਜਿਹੜਾ ਉਹਨਾਂ ਨੇ ਕੀਤਾ। ਤੇ ਜਿਹੜੇ ਤੁਸੀਂ ਗੱਲ ਪੁੱਛ ਰਹੇ ਕਿ ਇਨ ਜਨਰਲ ਉਹਨਾਂ ਦੇ ਨੰਬਰ ਕਿੱਦਾਂ ਕਿੱਥੇ ਕਿ ਸਟੈਂਡ ਕਰਦੇ ਆ, ਉਹਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇ ਨਹੀਂ ਸਕਦਾ। ਮੈਂ ਤਾਂ ਉਹੀ ਦੱਸ ਸਕਦਾ ਕਿ ਜਿਹੜੇ ਟਾਵੇਂ ਆਪਣੇ ਕੇਸ ਅਪਰੂਵ ਹੁੰਦੇ ਆ, ਤੇ ਉਹ ਤਾਂ ਜਿਹੜੇ ਸਾਡੇ ਸੁਣਨ ਵਾਲੇ ਜਿਹੜੇ ਹੈਗੇ ਉਹੀ ਦੱਸ ਸਕਦੇ ਆ ਕਿ ਕਿਹਦਾ ਰੀਸੈਂਟ ਵੀਜ਼ਾ ਲੱਗਾ ਤੇ ਕਦੋਂ ਉਹਨਾਂ ਨੇ ਫਾਈਲ ਕੀਤਾ ਸੀਗਾ। ਉਸ ਤੋਂ ਇਲਾਵਾ ਆਪਾਂ ਕੋਈ ਹੋਰ ਜ਼ਰੀਆ ਨਹੀਂ ਹੈਗਾ ਇਨਫੋਰਮੇਸ਼ਨ ਇਕੱਠੀ ਕਰਨ ਦਾ। ਸੋ ਇੱਦਾਂ ਕਿ ਅਗਲੇ ਵੀਕ ਜਿਹੜੇ ਲਿਸਨਰਸ ਹੀ ਹੈਗੇ ਉਹੀ ਪੰਜਾਬੀ ਰੇਡੀਓ ਦੇ ਫੇਸਬੁੱਕ ਪੇਜ ਤੇ ਜਦੋਂ ਸ਼ੋਅ ਚੱਲਦਾ ਉਹਦੇ ਵਿੱਚ ਆਪਣੇ ਜੇ ਕਮੈਂਟ ਪਾ ਦੇਣ ਕਿ ਕਦੋਂ ਉਹਨਾਂ ਨੇ ਫਾਈਲ ਕੀਤਾ ਸੀਗਾ, ਕਦੋਂ ਅਪਰੂਵ ਹੋਇਆ, ਤੇ ਆਪਾਂ ਬਾਕੀਆਂ ਨੂੰ ਅਨਾਉਂਸ ਕਰ ਦਾਂਗੇ ਤਾਂ ਕਿ ਸਾਰਿਆਂ ਦੀ ਹੈਲਪ ਹੋ ਜਾਵੇ। ਜੀ ਜੀ, ਥੈਂਕ ਯੂ ਟੈਨੀ ਟਰਕਿਆਨਾ ਜੀ, ਮਿਲਦੇ ਹਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ। ਟੇਕ ਕੇਅਰ। ਸੋ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਜੀਤ ਸਿੰਘ ਲਵੇਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।